ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा तुहाडी होस्ट अनिल मुकुट मैं टीवी 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਆਉਣਾ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 7 अक्तूबर 2022 23 नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ ਫਾਲਕਨ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਇਸ ਵੀਕ ਦਾ ਆਪਾਂ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰੇ। ਸੋ ਵਿਊਅਰਸ ਗੱਲਬਾਤ ਹੋਵੇਗੀ ਹੁਣ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਇੰਡੀਆਨਾ ਤੋਂ ਵੀਰ ਹਰਜਾਪ ਸਿੰਘ ਜੀ ਵੱਲੋਂ। ਸੋ ਇਹਨਾਂ ਸਪਾਂਸਰਸ਼ਿਪ ਇਹਨਾਂ ਵੀਰ ਜੋਗਾ ਸਿੰਘ ਖਾਲਿਸਤਾਨ ਦੀ ਯਾਦ ਵਿੱਚ ਭੇਜੀ ਹੈ ਜੋ 6 ਵਰੇ ਪਹਿਲਾਂ ਸਾਨੂੰ ਸਦੀਵੀ ਵਿਛੋੜਾ ਦੇ ਕੇ ਸਨ। ਸੋ ਜੋਗਾ ਸਿੰਘ ਖਾਲਿਸਤਾਨੀ ਪੰਜਾਬ ਦੀ ਧਰਤੀ ਤੇ ਕੌਮੀ ਘਰ ਲਈ ਚੱਲ ਰਹੀ ਜੱਦੋ-ਜਹਿਦ ਵਿੱਚ ਨੌਜਵਾਨਾਂ ਲਈ ਇੱਕ ਆਗੂ ਵਜੋਂ ਉਭਰੇ ਸਨ ਜਿਨ੍ਹਾਂ ਦੀ ਕਾਲ ਤੇ ਬਿਆਸ ਪੁਲ ਤੇ ਹਿੰਦੂ ਤਵੀਆਂ ਖਿਲਾਫ ਵੱਡਾ ਇਕੱਠ ਹੋਇਆ ਸੀ ਪਰ ਵਾਹਿਗੁਰੂ ਨੂੰ ਸ਼ਾਇਦ ਏਦਾਂ ਹੀ ਮਨਜ਼ੂਰ ਸੀ। ਉਹਨਾਂ ਨੂੰ ਵਿਛੜਿਆਂ 6 ਸਾਲ ਹੋ ਚੁੱਕੇ ਹਨ। ਵਾਹਿਗੁਰੂ ਕਿਰਪਾ ਕਰਨ ਕਿ ਅਸੀਂ ਆਜ਼ਾਦੀ ਦੇ ਸੰਘਰਸ਼ ਨੂੰ ਮੰਤਕੀ ਅੰਜਾਮ ਤੱਕ ਪਹੁੰਚਾ ਸਕੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਜਾਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਵੀਰ ਜੋਗਾ ਸਿੰਘ ਖਾਲਿਸਤਾਨੀ ਦੇ ਸਿਰੜ ਨੂੰ ਸਲਾਮ ਕਰਦੇ ਹਾਂ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਜੋ ਬਾਈਡਨ ਦਾ ਕਹਿਣਾ ਹੈ ਕਿ ਇਸ ਵੇਲੇ ਸੰਸਾਰ ਨਿਊਕਲੀਅਰ ਜੰਗ ਦੇ ਦਹਾਨੇ ਤੇ ਖੜਾ ਹੈ। 1962 ਦੇ ਕਿਊਬਨ ਮਿਸਲ ਕ੍ਰਾਈਸਿਸ ਤੋਂ ਬਾਅਦ ਇਸ ਕਿਸਮ ਦੀ ਖਤਰਨਾਕ ਸਥਿਤੀ ਜਿਹੜੀ ਹੈ ਉਹ ਬਣੀ ਹੋਈ ਹੈ। ਸੋ ਯਾਦ ਰਹੇ ਰੂਸ ਦੇ ਪ੍ਰਧਾਨ ਪੁਤਿਨ ਵੱਲੋਂ ਨਿਊਕਲੀਅਰ ਹਥਿਆਰ ਵਰਤਣ ਦੀ ਬਾਰ-ਬਾਰ ਜਿਹੜੀ ਧਮਕੀ ਹੈ ਉਹ ਦਿੱਤੀ ਜਾ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਜਾਪ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਜਾਫੀ ਸਿੰਘ ਕਹਿੰਦੇ ਨੇ ਉਹਨਾਂ ਦੀ ਆਈਡੀ ਸੋਸ਼ਲ ਮੀਡੀਆ ਤੇ ਵੀ ਜਾਫੀ ਸਿੰਘ ਦੀ ਹੁੰਦੀ ਹੈ। ਅੱਛਾ। ਇੰਡੀਆਨਾ 'ਚ ਨਿਵਾਸ ਕਰਦੇ ਨੇ ਅੱਜ ਕੱਲ੍ਹ ਸਫਲ ਕਾਰੋਬਾਰੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਔਰ ਉਹਨਾਂ ਨੇ ਜਿੱਥੇ ਇਸ ਪ੍ਰੋਗਰਾਮ ਨੂੰ ਵੀਰ ਜੋਗਾ ਸਿੰਘ ਖਾਲਿਸਤਾਨੀ ਦੇ ਨਾਂ ਕੀਤਾ ਉੱਥੇ ਮੈਂ ਸਮਝਦਾ ਹਾਂ ਵੀ ਉਹਨਾਂ ਨੇ ਪਿਛਲੇ 2-3-4 ਦਿਨ ਤੋਂ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਕਿ ਬੜੀਆਂ ਹਲੂਣਨ ਵਾਲੀਆਂ ਸੀ ਕੌਮ ਨੂੰ ਕਿ ਭਾਈ ਅਸੀਂ ਜਿਨ੍ਹਾਂ ਨੇ ਪੰਥ ਨੂੰ ਸਮਰਪਿਤ ਹੋ ਕੇ ਆਪਣਾ ਆਪਾ ਕੁਰਬਾਨ ਕੀਤਾ ਅਸੀਂ ਉਹਨਾਂ ਦੇ ਜਿਉਂਦੇ ਜੀ ਕਿਵੇਂ ਟਾਰਾਂ ਮਾਰਦੇ ਹਾਂ ਕਿਵੇਂ ਗੱਲਾਂ ਕਰਦੇ ਹਾਂ ਜਾਂ ਉਹਨਾਂ ਦੇ ਭੋਗ ਤੇ ਵੀ ਜਦੋਂ ਪਹਿਲਾ ਹੁੰਦਾ ਹੈ ਉਦੋਂ ਵੱਡੇ ਵੱਡੇ ਲੈਕਚਰ ਹੁੰਦੇ ਨੇ ਤਕਰੀਰਾਂ ਹੁੰਦੀਆਂ ਨੇ ਬੜੇ ਕਿਸੇ ਨੂੰ ਪੰਥ ਦੀ ਧੀ ਕਿਹਾ ਜਾਂਦਾ ਹੈ ਪੰਥ ਦੀ ਬੱਚੀ ਕਹਿ ਕੇ ਜਿਹੜੇ ਉਹਨਾਂ ਦੇ ਪਰਿਵਾਰ ਦੀ ਸਾਂਭ ਸੰਭਾਲ ਦੀ ਗੱਲ ਹੁੰਦੀ ਹੈ ਪਰ ਫਿਰ ਕਿਵੇਂ ਸਭ ਕੁਝ ਵਿਸਾਰ ਦਿੱਤਾ ਜਾਂਦਾ ਹੈ ਔਰ ਉਹਨਾਂ ਦਾ ਇਹ ਸ਼ਿਕਵਾ ਜਾਂ ਗਿਲਾ ਨਹੀਂ ਹੈ। ਮੈਂ ਸਮਝਦਾ ਵੀ ਇਹ ਹਲੂਣੇ ਔਰ ਬਿਲਕੁਲ ਠੀਕ ਹੈ। ਮੈਂ ਤਾਂ ਉਹਨਾਂ ਦੀ ਇਸ ਲਿਖਤ ਨੂੰ ਦੇਖ ਕੇ ਹੀ ਉਹਨਾਂ ਨੂੰ ਕਾਲ ਕੀਤਾ ਕਿਉਂਕਿ ਬੇਸ਼ੱਕ ਜਿਸ ਪੀਰੀਅਡ 'ਚ ਵੀਰ ਜੋਗਾ ਸਿੰਘ ਖਾਲਿਸਤਾਨੀ ਜਿਹੜੇ ਕਿ 6 ਅਕਤੂਬਰ 2016 ਨੂੰ ਯਾਨੀ ਕਿ ਅੱਜ ਤੋਂ ਠੀਕ 6 ਸਾਲ ਪਹਿਲਾਂ ਪਿਛਲਾ ਕੱਲ ਸੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੀ। ਹੁਣ ਤਾਂ ਇੰਨੀ ਐਕਟੀਵਿਟੀ ਹੈ ਸਮਾਂ ਪਾ ਕੇ ਉਸ ਧਰਤੀ ਦੇ ਉੱਤੇ ਜਿਸ ਚੋਂ ਅੱਜ ਨੌਜਵਾਨੀ ਉਹ ਭਾਵੇਂ ਵਾਰਸ ਪੰਜਾਬ ਦੇ ਰੂਪ 'ਚ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਲ ਖਾਲਸਾ ਔਰ ਬਾਕੀ ਐਕਟੀਵਿਟੀਜ਼ ਵੀ ਚੱਲ ਰਹੀਆਂ ਨੇ ਲੇਕਿਨ ਭਾਈ ਜੋਗਾ ਸਿੰਘ ਖਾਲਿਸਤਾਨੀ ਦਾ ਨਾਂ ਉਸ ਵੇਲੇ ਧਰੂ ਤਾਰੇ ਵਾਂਗ ਚਮਕਦਾ ਸੀ ਜਦੋਂ ਅਸੀਂ
2013-14 ਪੀਰੀਅਡ ਦੀ ਗੱਲ ਕਰਦੇ ਹਾਂ ਕਿ ਕਿਤੇ ਵੀ, ਔਰ ਇਸ ਦਾ ਵੱਡਾ ਚਰਚਾ ਤਾਂ 2015 ਚ ਹੋਇਆ ਜਦੋਂ ਕਿ ਨਵਾਂ ਸ਼ਹਿਰ ਦੇ ਨੇੜੇ ਇੱਕ ਜਿਹੜੀ ਸ਼ਿਵ ਸੈਨਾ ਦੇ ਗੁੰਡਿਆਂ ਨੇ ਇੱਕ ਘਟਨਾ ਨੂੰ ਸਰੰਜਾਮ ਦਿੱਤਾ ਜਿੱਥੇ ਇੱਕ ਸਿੱਖ ਨੌਜਵਾਨ ਨੂੰ ਪਬਲਿਕਲੀ ਹਿਊਮਿਲੇਟ ਕੀਤਾ, ਕੇਸਾਂ ਤੋਂ ਫੜ ਕੇ ਧੋਇਆ। ਔਰ ਜਿਉਂ ਹੀ ਭਾਈ ਜੋਗਾ ਸਿੰਘ ਹੋਰਾਂ ਨੇ ਉਹ ਦੇਖਿਆ, ਉਹ ਅਰਦਾਸਾ ਸੋਧ ਕੇ ਤੁਰ ਪਏ। ਔਰ ਦਰਸ਼ਕ ਸਕਰੀਨ ਦੇ ਉੱਤੇ ਉਹਨਾਂ ਦੀਆਂ ਅੱਡ-ਅੱਡ ਪਿਕਚਰਸ ਦੇਖ ਸਕਦੇ ਨੇ ਕਿਵੇਂ ਉਹਨਾਂ ਦੇ ਕੋਲ ਸਫਾ ਜੰਗ ਹੁੰਦੀ ਸੀ ਔਰ ਬਿਲਕੁਲ ਖਾਲਸਾਈ, ਜਿਵੇਂ ਅਸੀਂ ਇੱਕ ਬੇਬਾਕ, ਨਿਡਰ, ਅਣਖੀ, ਗੈਰਤਮੰਦ ਸਿੱਖ ਨੌਜਵਾਨ ਨੂੰ ਦਾ ਤਸੱਵਰ ਕਰ ਸਕਦੇ ਹਾਂ, ਉਹ ਭਾਈ ਜੋਗਾ ਸਿੰਘ ਦੇ ਰੂਪ ਦੇ ਵਿੱਚ ਅਸੀਂ ਦੇਖਿਆ। ਉਹਨਾਂ ਨੇ ਆ ਕੇ ਜਿਹੜਾ ਹੈ ਉਸ ਥਾਂ ਦੇ ਉੱਤੇ ਪੂਰਾ ਮੋਰਚਾ ਲਾਇਆ ਔਰ ਨਤੀਜੇ ਦੇ ਤੌਰ ਤੇ ਅਲਟੀਮੇਟਲੀ ਨਵਾਂ ਸ਼ਹਿਰ ਤੋਂ ਲੈ ਕੇ ਫਗਵਾੜੇ ਤੱਕ ਔਰ ਦੂਸਰੇ ਪਾਸੇ ਜਲੰਧਰ ਤੱਕ ਜਿਹੜੀ ਹੈ ਇੰਨੀ ਧਾਕ ਬੈਠੀ ਕਿ ਉਹਨਾਂ ਨੂੰ ਸ਼ਿਵ ਸੈਨਿਕਾਂ ਦੇ ਖਿਲਾਫ ਤਾਂ ਕਾਰਵਾਈ ਹੋਈ ਲੇਕਿਨ ਸ਼ਿਵ ਸੈਨਿਕਾਂ ਨੂੰ, ਔਰ ਇਹ ਉਹ ਪੀਰੀਅਡ ਸੀ ਕਿ ਸ਼ਿਵ ਸੈਨਿਕ ਕਿਤੇ ਬਜਰੰਗ ਦਲ ਦੇ ਨਾਂ ਥੱਲੇ, ਕਿਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਨਾਂ ਥੱਲੇ ਬੜੇ ਭੌਂਕਿਆਂ ਵਾਂਗ ਬਿਆਨ ਵੀ ਦਿੰਦੇ ਸੀ ਔਰ ਜਿਹੜਾ ਉਹ ਬਾਹਰ ਨਿਕਲ ਕੇ ਸਿੱਖ ਨੌਜਵਾਨਾਂ ਨੂੰ ਜਿਹੜਾ ਉਹ ਟੀਜ਼ ਵੀ ਕਰਦੇ ਸੀ। ਪਰ ਇੱਥੋਂ ਉਸ ਦੀ ਸ਼ੁਰੂਆਤ ਸੀ, ਫਿਰ ਗੱਲ ਇੱਥੇ ਰੁਕੀ ਨਹੀਂ। ਕੁਝ ਪੀਰੀਅਡ ਬਾਅਦ ਹੀ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ, ਬਜਰੰਗ ਦਲ ਨੇ ਕੋਈ ਧਮਕੀ ਭਰਿਆ ਬਿਆਨ ਦਿੱਤਾ ਔਰ ਭਾਈ ਜੋਗਾ ਸਿੰਘ ਨੇ ਉਹਨੂੰ ਕਿਹਾ ਕਿ ਬਈ ਜਿਵੇਂ ਹੁੰਦਾ ਕਿ ਆ ਜਾ ਦੇਖ ਲੈ, ਕਿੱਥੇ ਦੇਖਣਾ ਫਲਾਣੀ, ਉਹਨਾਂ ਨੇ ਕਿਹਾ ਵੀ ਆ ਜਾਓ ਬਿਆਸ ਦੇ ਪੁਲ ਤੇ। ਔਰ ਭਾਈ ਜੋਗਾ ਸਿੰਘ ਇੰਨੇ ਦਲੇਰ ਸੀ, ਉੱਥੇ ਪਹੁੰਚੇ, ਨਾਲ ਦੀ ਨਾਲ ਹੋਰ ਵੀ ਬਹੁਤ ਸਾਰੇ ਸਿੱਖ ਨੌਜਵਾਨ ਪਹੁੰਚੇ ਤੇ ਜਿਹੜੇ ਚੈਲੰਜ ਦੇਣ ਵਾਲੇ ਸੀ ਬਜਰੰਗ ਦਲ ਔਰ ਦੂਜੇ ਜਿਨ੍ਹਾਂ ਨੇ ਇਹ ਸਾਰੀ ਸ਼ਰਾਰਤ ਦੀ ਸ਼ੁਰੂਆਤ ਕੀਤੀ ਸੀ, ਉਹ ਕਿਤੇ ਨੇੜੇ ਤੇੜੇ ਵੀ ਨਹੀਂ ਰੜਕੇ। ਔਰ ਇਵੇਂ ਭਾਈ ਜੋਗਾ ਸਿੰਘ ਇੱਕ ਉਸ ਇੰਸਟੀਟਿਊਸ਼ਨ ਵਾਂਗ ਬਣਦੇ ਚਲੇ ਗਏ ਕਿ ਜਿੱਥੇ ਵੀ ਕਿਤੇ, ਔਰ ਫਿਰ ਅਸੀਂ 2015 ਤੱਕ ਪਹੁੰਚਦੇ ਹਾਂ, ਦੇਖਦੇ ਹਾਂ ਕਿ 2014 ਦਾ ਪੀਰੀਅਡ ਹੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਸ਼ੁਰੂਆਤ ਹੁੰਦੀ ਹੈ। ਫਿਰ ਬੁਰਜ ਜਵਾਹਰ ਸਿੰਘ ਵਾਲਾ 'ਚ ਮਹਾਰਾਜ ਦੇ ਸਰੂਪ ਗਾਇਬ ਕੀਤੇ ਜਾਂਦੇ ਨੇ ਔਰ ਕਿਵੇਂ ਬਹਿਬਲ ਕਲਾਂ ਦੇ ਵਿੱਚ ਗੋਲੀ ਕਾਂਡ ਹੁੰਦਾ ਹੈ, ਬਰਗਾੜੀ ਦੇ ਵਿੱਚ ਮਹਾਰਾਜ ਦੇ ਸਰੂਪ ਜਿਹੜੇ ਨੇ ਉਹ ਬੇਅਦਬ ਕੀਤੇ ਜਾਂਦੇ ਨੇ। ਔਰ ਉਸ ਦੇ ਜਵਾਬ ਦੇ ਵਿੱਚ ਸਰਬੱਤ ਖਾਲਸਾ ਚੱਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਕਿਉਂਕਿ ਭਾਈ ਜੋਗਾ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਕੇ ਹੀ, ਕਿਉਂਕਿ ਉੱਥੇ ਜਦੋਂ ਤੁਸੀਂ ਕੋਈ ਵੀ ਕੰਮ ਕਰਨਾ ਹੈ ਤੁਹਾਨੂੰ ਕੋਈ ਆਸਰਾ ਵੀ ਚਾਹੀਦਾ ਔਰ ਜ਼ਾਹਰ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਖਾਲਿਸਤਾਨ ਦਾ ਝੰਡਾ ਬਰਦਾਰ ਹੈ। ਸੋ ਉਸ ਸਰਬੱਤ ਖਾਲਸਾ ਚੱਬੇ ਦੇ ਵਿੱਚ ਇੱਕ ਇਮੇਜ ਜਿਹੜਾ ਭਾਰਤ ਭਰ ਦਾ ਮੀਡੀਆ ਦਿਖਾ ਕੇ ਚੀਕਾਂ ਮਾਰਦਾ ਰਿਹਾ, ਉਹ ਸੀ ਪਹਿਲਾਂ ਉਹਨਾਂ ਦੇ ਹੱਥ ਫੜਿਆ ਝੰਡਾ ਭਾਈ ਜੋਗਾ ਸਿੰਘ ਦੇ ਖਾਲਿਸਤਾਨ ਦਾ, ਔਰ ਫਿਰ ਜਦੋਂ ਉਹਨਾਂ ਨੇ ਉਸ ਨੂੰ ਇੱਕ ਕ੍ਰੇਨ ਦੇ ਉੱਤੇ ਲਾ ਕੇ ਉੱਚਾ ਚੁੱਕਿਆ ਤੇ ਫਿਰ ਉਹ ਹਰ ਪਾਸੇ ਇੱਕ ਫੋਕਸ ਸੀ। ਸੋ ਇਹ ਇੰਨਾ ਕੁ ਭਾਈ ਜੋਗਾ ਸਿੰਘ ਦਾ ਦਬਦਬਾ, ਜਿਵੇਂ ਅਸੀਂ ਪੀਰੀਅਡ ਦੇਖਦੇ ਹਾਂ ਹੁਣ ਤਾਂ, ਕਿਉਂਕਿ ਸਾਨੂੰ ਵੀ ਆਦਤ ਹੈ ਕਿ ਬਹੁਤ ਜਲਦੀ ਅਸੀਂ ਭੁੱਲ ਜਾਂਦੇ ਹਾਂ, ਜੇ ਦੀਪ ਸਿੱਧੂ ਦਾ ਅਸੀਂ ਉਭਾਰ ਦੇਖਦੇ ਹਾਂ ਜਾਂ ਅੱਜ ਅੰਮ੍ਰਿਤਪਾਲ ਸਿੰਘ ਜਿਹੜੇ ਕਿ ਨੌਜਵਾਨਾਂ ਦੀ ਇਮੈਜੀਨੇਸ਼ਨ ਨੂੰ ਕੈਪਚਰ ਕਰ ਰਹੇ ਨੇ, ਇਸੇ ਤਰ੍ਹਾਂ ਜੋਗਾ ਸਿੰਘ ਵੰਗਾਰ ਚੈਲੰਜ ਦਾ ਨਾਮ ਬਣ ਗਿਆ ਸੀ ਔਰ ਉਹਨਾਂ ਦੇ ਨਾਲ ਆ ਕੇ ਜਿਹੜੇ ਨੇ ਸੈਂਕੜਿਆਂ ਸਿੱਖ ਨੌਜਵਾਨ ਖਲੋਣ ਲੱਗ ਗਏ ਸੀ। ਔਰ ਇਸ ਦੇ ਨਾਲ ਨਾਲ ਇਹ ਉਹੀ ਪੀਰੀਅਡ ਸੀ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਬਾਪੂ ਸੂਰਤ ਸਿੰਘ ਉਹਨਾਂ ਨੇ ਆਪਣਾ ਵਰਤ ਸ਼ੁਰੂ ਕੀਤਾ, ਜਾ ਕੇ ਉਹਨਾਂ ਦੇ ਨਾਲ ਵੀ ਭਾਈ ਜੋਗਾ ਸਿੰਘ ਨੇ ਪੂਰਾ ਜਿਹੜਾ ਉਹ ਸਪੋਰਟ ਦਿੱਤੀ। ਔਰ ਇਸ ਸਾਰੇ ਦੇ ਚੱਲਦਿਆਂ ਜਦੋਂ ਕਿ ਇਹ ਇੱਕ ਪਰਸਨੈਲਿਟੀ ਦੇ ਤੌਰ ਤੇ ਉੱਭਰ ਰਹੇ ਸੀ, ਉਦੋਂ ਜ਼ਾਹਰ ਹੈ ਕਿ ਵਿਦਨ ਵੀ ਆਪਣੇ ਲੋਕ ਹੁੰਦੇ ਨੇ, ਜਿਵੇਂ ਅੱਜ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਮਲੇ 'ਚ ਵੀ ਦੇਖ ਰਹੇ ਹਾਂ ਕਿ ਕਿਸ ਕਿਸਮ ਦੀਆਂ ਸਾਜ਼ਿਸ਼ਾਂ ਔਰ ਦੂਸਰਾ ਨੇ। ਔਰ ਇਹ ਜਿਹੜਾ ਇੱਕ ਪੱਕਾ ਤਰੀਕਾ ਹੈ ਏਜੰਸੀਆਂ ਦਾ, ਜਿਹਨੂੰ ਕਿਸੇ ਨੂੰ ਐਲੀਮੀਨੇਟ ਕਰਨਾ ਹੈ ਫੀਲਡ 'ਚੋਂ, ਐਕਸੀਡੈਂਟ ਕਰਵਾ ਦੇਣਾ, ਔਰ ਇਹ ਭਾਈ ਜੋਗਾ ਸਿੰਘ ਹੋਰਾਂ ਦਾ ਵੀ ਇਸ ਕਿਸਮ ਦਾ ਹੀ ਐਕਸੀਡੈਂਟ ਕਰਵਾਇਆ ਗਿਆ। 2-3 ਮਹੀਨੇ ਉਹ ਹਸਪਤਾਲ ਦੇ ਵਿੱਚ ਰਹੇ ਔਰ ਉਸ ਤੋਂ ਬਾਅਦ ਬੀਤੇ ਕੱਲ, ਜਿਵੇਂ 6 ਅਕਤੂਬਰ ਦਾ ਮੈਂ ਜ਼ਿਕਰ ਕੀਤਾ ਹੈ, 6 ਅਕਤੂਬਰ 2016 'ਚ ਉਹ ਗੁਰਪੁਰੀ ਸੁਧਾਰ ਗਏ। ਔਰ ਦੇਖੋ, ਜਦੋਂ ਅਸੀਂ ਜ਼ਿੰਮੇਵਾਰੀ ਦੀ ਗੱਲ ਕਰਦੇ ਹਾਂ, ਔਰ ਇਹ ਕਦੇ ਵੀ ਖਾਸ ਤੌਰ ਤੇ ਜਿਹੜਾ ਗ੍ਰਸਥ ਜੀਵਨ 'ਚ ਜਿਹਨੇ ਪ੍ਰਵੇਸ਼ ਕੀਤਾ ਹੈ, ਉਹ ਕਦੇ ਵੀ ਕੁਝ ਨਹੀਂ ਕਰ ਸਕਦਾ ਜੇ ਜੀਵਨ ਸਾਥੀ ਦਾ ਸਾਥ ਨਾ ਹੋਏ। ਔਰ ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਅਮਰਜੀਤ ਕੌਰ, ਜਿਨ੍ਹਾਂ ਦੇ 2 ਛੋਟੇ ਬੱਚੇ ਸਨ ਉਦੋਂ ਵੀ, ਔਰ ਉਹਨਾਂ ਦੇ ਕਰਮ ਤੇਗ ਸਿੰਘ ਔਰ ਮਨਵੀਰ ਸਿੰਘ, ਉਹਨਾਂ ਨੇ ਬੜੀ ਹਿੰਮਤ ਦੇ ਨਾਲ, ਜਿੱਥੇ ਆਪਣੇ ਸਰਦਾਰ ਦੇ ਜਿਉਂਦਿਆਂ ਉਹਨਾਂ ਦਾ ਪੂਰਾ ਸਾਥ ਦਿੱਤਾ, ਬੜੀ ਜ਼ਿੰਮੇਵਾਰੀ ਦੇ ਨਾਲ ਉਹਨਾਂ ਨੇ, ਜਿਹੜੀ ਇੱਕ ਅਣਖੀ ਵਾਰਿਸ ਹੁੰਦੇ ਨੇ,
ਉਹਨਾਂ ਵਾਂਗ ਉਹਨਾਂ ਨੇ ਭਾਈ ਜੋਗਾ ਸਿੰਘ ਦੀ ਲੈਗੇਸੀ ਨੂੰ ਕਾਇਮ ਰੱਖਿਆ। ਚੜ੍ਹਦੀ ਕਲਾ ਦੀ ਪ੍ਰਤੀਕ ਹੈ, ਬੀਬੀ ਹੈ। ਔਰ ਲੇਕਿਨ ਜਦੋਂ ਤੁਸੀਂ ਘਰੇਲੂ ਜ਼ਿੰਮੇਵਾਰੀਆਂ ਚੋਂ ਔਰ ਘਰੇਲੂ ਕ੍ਰਾਈਸਿਸ ਚੋਂ ਗੁਜ਼ਰਦੇ ਹੋ ਤੇ ਫਿਰ ਉਹਨਾਂ ਦੇ ਸਾਹਮਣੇ ਬਹੁਤ ਵੱਡਾ ਮਾਇਕ ਔਰ ਦੂਸਰੇ ਕ੍ਰਾਈਸਿਸ ਵੀ ਸੀ। ਵੱਡਾ ਹਿੱਸਾ ਜਿਹੜਾ ਪਹਿਲੇ ਭੋਗ ਤੇ ਹੁੰਦਾ, ਹੌਲੀ 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 ਥਿਨ ਹੋਣਾ ਸ਼ੁਰੂ ਹੋ ਜਾਂਦਾ ਹੈ। ਔਰ ਮੈਂ ਸਮਝਦਾ ਵੀ ਵੀਰ ਜਾਫੀ ਸਿੰਘ ਵਧਾਈ ਦੇ ਹੱਕਦਾਰ ਨੇ ਕਿ ਉਹਨਾਂ ਨੇ ਇੱਕ ਸਿੱਖ ਐਕਟਿਵਿਸਟ ਦੇ ਤੌਰ ਦੇ ਉੱਤੇ ਜਿੱਥੇ ਪਰਿਵਾਰ ਦੇ ਨਾਲ ਪੂਰਾ ਸੰਪਰਕ ਵੀ ਰੱਖਿਆ, ਉਹਨਾਂ ਦੀ ਮਦਦ ਵੀ ਕੀਤੀ। ਹਰ ਸਾਲ ਯਕੀਨੀ ਬਣਾਇਆ ਕਿ 6 ਅਕਤੂਬਰ ਨੂੰ ਭਾਈ ਜੋਗਾ ਸਿੰਘ ਖਾਲਿਸਤਾਨੀ ਦੀ ਯਾਦ 'ਚ ਪਿੰਡ ਦੇ ਵਿੱਚ ਅਖੰਡ ਪਾਠ ਦਾ ਭੋਗ ਔਰ ਸਮਾਗਮ ਹੋਏ। ਉੱਥੇ ਉਹਨਾਂ ਦੇ ਯਤਨਾਂ ਸਦਕਾ ਵੀਰ ਜੋਗਾ ਸਿੰਘ ਖਾਲਿਸਤਾਨੀ ਦੀ ਸਿੰਘਣੀ ਬੀਬੀ ਅਮਰਜੀਤ ਕੌਰ ਜਿਹੜੇ ਨੇ ਉਹ ਅਮਰੀਕਾ ਪਹੁੰਚੇ ਨੇ, ਇੰਡੀਆਨਾ 'ਚ ਨੇ, ਬੱਚੇ ਉਹਨਾਂ ਦੇ ਪਿੱਛੇ ਨੇ। ਔਰ ਇਹ ਸਾਰੇ ਦੇ ਚਲਦੇ ਆ ਮੈਂ ਇਹ ਵੀ ਦੱਸਦੇ ਹਾਂ ਕਿ ਵੀਰ ਜੋਗਾ ਸਿੰਘ ਉਹਨਾਂ ਦਾ ਸੰਬੰਧ ਪਿੰਡ ਚੂੜਪੁਰ ਲੁਧਿਆਣੇ ਨਾਲ, ਉਹਨਾਂ ਦੇ ਪਿਤਾ ਜੀ ਭਾਈ ਸਰਦਾਰ ਗੁਰਦੇਵ ਸਿੰਘ, ਮਾਤਾ ਜੀ ਮਾਤਾ ਦਰਸ਼ਨ ਕੌਰ, ਔਰ ਹੁਣ ਜਿਵੇਂ ਕਿ ਉਹਨਾਂ ਦੀ ਸਿੰਘਣੀ ਸਾਹਿਬਾਂ ਜਿਹੜੇ ਕਿ ਪੂਰੇ ਖਾਲਸਾਈ ਬਾਣੇ ਦੇ ਵਿੱਚ ਔਰ ਖਾਲਿਸਤਾਨੀ ਉਸ ਆਵਾਜ਼ ਨੂੰ ਹੀ ਬੁਲੰਦ ਕਰਨ ਦੇ ਉਸੇ ਹੀ ਪੇਸ ਦੇ ਨਾਲ ਉਹ ਅੱਗੇ ਤੁਰੇ ਨੇ। ਅਸੀਂ ਜਿੱਥੇ ਅੱਜ ਦੀ ਸਪਾਂਸਰਸ਼ਿਪ ਲਈ ਧੰਨਵਾਦ ਕਰਦੇ ਹਾਂ। ਸਪਾਂਸਰਸ਼ਿਪ ਤਾਂ ਬਹੁਤ ਛੋਟੀ ਚੀਜ਼, ਕਿਉਂਕਿ ਮੈਂ ਤਾਂ ਵੀਰ ਹਰਜਾਪ ਸਿੰਘ ਹੋਰਾਂ ਨੂੰ ਕਾਲ ਕੀਤਾ ਸੀ ਕਿ ਮੈਨੂੰ ਥੋੜ੍ਹੀ ਜਿਹੀ ਹੋਰ ਜਾਣਕਾਰੀ ਦਿਓ, ਮੈਂ ਉਹਨਾਂ ਦੀ ਯਾਦ ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਨਾ ਚਾਹੁੰਦਾ। ਤੇ ਉਹਨਾਂ ਨੇ ਅੱਗੋਂ ਕਿਹਾ ਕਿ ਨਹੀਂ, ਤੁਸੀਂ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਹੈ, ਕਿਉਂਕਿ ਬੀਤੇ ਕੱਲ੍ਹ ਹੀ ਗੱਲ ਹੋਈ, ਉਹ ਤੁਸੀਂ ਉਹਨਾਂ ਦੀ ਯਾਦ 'ਚ ਜਿਹੜਾ ਸਾਡੇ ਵੱਲੋਂ ਸਪਾਂਸਰਸ਼ਿਪ ਕਰੋ। ਸੋ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਮੈਨੂੰ ਵੀ ਇੱਕ ਗਿਲਟ ਫੀਲਿੰਗ ਰਹੀ, ਕਿਉਂਕਿ ਕੁਝ ਪੀਰੀਅਡ ਸੀ ਜਦੋਂ ਕਿ ਜ਼ਿਆਦਾ ਐਕਟੀਵਿਟੀ ਸੋਸ਼ਲ ਮੀਡੀਆ 'ਤੇ ਸੀ ਉਸ ਪੀਰੀਅਡ 'ਚ, ਔਰ ਮੈਂ ਉਦੋਂ ਮੇਰਾ ਕੋਈ ਬਹੁਤਾ ਸੋਸ਼ਲ ਮੀਡੀਆ 'ਚ ਦਿਲਚਸਪੀ ਵੀ ਨਹੀਂ ਸੀ। ਹਾਲਾਂ ਭਾਈ ਜੋਗਾ ਸਿੰਘ ਖਾਲਿਸਤਾਨੀ ਦੇ ਨਾਂ ਤੋਂ ਖਾਸ ਤੌਰ 'ਤੇ ਦਰਿਆ ਬਿਆਸਾ ਦੇ ਕੰਢੇ ਜਿਹੜਾ ਉਹਨਾਂ ਦਾ ਚੈਲੰਜ ਵੰਗਾਰ ਸੀ, ਉਸ ਦਾ ਮੈਨੂੰ ਪਤਾ ਸੀ, ਅਸੀਂ ਉਹਨਾਂ ਦਿਨਾਂ 'ਚ ਡਿਸਕਸ ਵੀ ਕੀਤਾ ਸੀ। ਸੋ ਅਸੀਂ ਜਿੱਥੇ ਇਹ ਜਿਵੇਂ ਤੁਸੀਂ ਕਿਹਾ ਕਿ ਵੀ ਇਸ ਯੋਧੇ ਦੇ ਸਿਰੜ ਨੂੰ ਸਲਾਮ ਕਰਦੇ ਹਾਂ, ਉੱਥੇ ਅਸੀਂ ਇਹ ਵੀ ਸਮਝਦੇ ਹਾਂ ਕਿ ਸਾਡੀਆਂ ਵੱਡੀਆਂ ਧਿਰਾਂ ਜਿਹੜੀਆਂ ਉੱਥੇ ਬੈਠੀਆਂ ਹੋਈਆਂ ਨੇ ਉਹ ਇਸ ਗੱਲ ਨੂੰ ਯਕੀਨੀ ਬਣਾਉਣ। ਔਰ ਬਹੁਤ ਵਾਰ ਜਦੋਂ ਮੈਂ ਮੂਵਮੈਂਟ ਦੇ ਹਵਾਲੇ ਨਾਲ ਪਿੱਛੇ ਮੁੜ ਕੇ ਦੇਖਦਾ ਕਿ ਇੱਕ ਲਾਈਨ ਜਦੋਂ ਤੁਰਦੀ ਹੈ ਕੌਮੀ ਘਰ ਦੇ ਲਈ, ਔਰ ਜ਼ਾਹਰ ਹੈ ਉਹਨਾਂ ਦੇ ਵਿੱਚ ਕੋਈ ਜੇਲ੍ਹ 'ਚ ਚਲੇ ਜਾਂਦੇ ਨੇ, ਕੋਈ ਸ਼ਹੀਦ ਹੋ ਜਾਂਦੇ ਨੇ, ਤੇ ਜੇ ਤੁਸੀਂ ਉਹਨਾਂ ਪਰਿਵਾਰਾਂ 'ਚੋਂ ਜਾਂ ਉਹਨਾਂ ਇਲਾਕਿਆਂ 'ਚੋਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਅਗਲੀ ਲਾਈਨ ਵੀ ਆਏ, ਤਾਂ ਫਿਰ ਇਹ ਸਾਡਾ ਫਰਜ਼ ਹੈ ਕਿ ਵੀ ਅਸੀਂ ਜਿਹੜੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਕਰੀਏ, ਜਿਹੜੇ ਜੇਲ੍ਹਾਂ 'ਚ ਨੇ ਉਹਨਾਂ ਦੀ ਜਿਹੜੀ ਜ਼ਮਾਨਤਾਂ ਤੋਂ ਲੈ ਕੇ ਜੋ ਵੀ ਕਾਨੂੰਨੀ ਖਰਚੇ ਨੇ ਉਹ ਵੀ ਕਰੀਏ। ਇਸ ਮਾਮਲੇ 'ਚ ਅਸੀਂ ਥਰੂ ਆਊਟ ਦਾ ਮੂਵਮੈਂਟ ਫੇਲ ਹੋਏ ਹਾਂ। ਇਹ ਨਹੀਂ ਹੈ ਵੀ ਕੰਮ ਨਹੀਂ ਹੋਇਆ, ਲੇਕਿਨ ਇੱਕ ਤਾਂ ਸ਼ਾਇਦ ਮੈਗਨੀਚਿਊਡ ਇੰਨਾ ਜ਼ਿਆਦਾ ਸੀ, 1.5 ਲੱਖ ਜਦੋਂ ਅਸੀਂ ਸ਼ਹੀਦੀਆਂ ਦੀ ਗੱਲ ਕਰਦੇ ਹਾਂ। ਫਿਰ ਇਹ ਵੀ ਹੋਇਆ ਕਿ ਉਸ ਦੌਰ 'ਚ ਵੀ ਜਿਹੜੇ ਬਹੁਤ ਪ੍ਰੋਮੀਨੈਂਟ ਨਾਂ ਸੀ ਉਹਨਾਂ ਨੂੰ ਤਾਂ ਓਵਰ ਹੈਲਪ ਹੋਈ ਪਰਿਵਾਰਾਂ ਨੂੰ, ਉਹਦਾ ਨਤੀਜਾ ਘਰਾਂ 'ਚ ਸਗੋਂ ਪੈਸੇ ਨੂੰ ਲੈ ਕੇ ਕਲੇਸ਼ ਵੀ ਹੋਏ। ਪਰ ਕੁਝ ਜਿਹੜੇ ਸਧਾਰਨ ਜਿਨ੍ਹਾਂ ਦਾ ਕੋਈ ਬਹੁਤਾ ਇਸ ਕਿਸਮ ਦਾ ਚਰਚਾ ਨਹੀਂ ਹੋਇਆ, ਉਹਨਾਂ ਪਰਿਵਾਰਾਂ ਨੇ ਬਹੁਤ ਸਫਰ ਕੀਤਾ। ਨਤੀਜੇ ਦੇ ਤੌਰ ਤੇ ਉਹਨਾਂ ਦੇ ਅੱਗੋਂ ਬੱਚੇ ਬੱਚੀਆਂ ਵੀ ਕਈ ਜਿਹੜੇ ਨੇ ਉਹ ਉਦਾਸੀ ਜਾਂ ਫਰਸਟ੍ਰੇਸ਼ਨ ਦੇ ਵਿੱਚ ਰਹੇ। ਔਰ ਇਹੀ ਵਰਤਾਰਾ ਜੇ ਮੈਂ ਸਮਝਦਾ ਵੀ ਜੇ ਰਹੇਗਾ ਤਾਂ ਫਿਰ ਅਸੀਂ ਕਿੰਨੀ ਕੁ ਦੇਰ, ਜਦੋਂ ਇਹ ਠੀਕ ਹੈ ਵੀ ਸਿੱਖੀ ਪ੍ਰੇਮ ਦਾ ਨਾਂ ਹੈ, ਸਿੱਖੀ ਗੁਰੂ ਨੂੰ ਸਿਰ ਸਮਰਪਿਤ ਕਰਨ ਦਾ ਨਾਂ ਹੈ, ਲੇਕਿਨ ਜੇ ਅਸੀਂ ਦੁਨੀਆ ਦੀਆਂ ਬਾਕੀ ਸਟਰਗਲਸ ਵੀ ਦੇਖੀਏ, ਜਿਹੜੇ ਉਹਨਾਂ ਦੇ ਯੋਧੇ ਆ ਕੇ ਕੁਰਬਾਨ ਹੁੰਦੇ ਨੇ, ਉਹ ਉਹਨਾਂ ਦੀਆਂ ਉਹ ਤਨਜ਼ੀਮਾਂ ਜਿਨ੍ਹਾਂ ਦੇ ਲਈ ਉਹ ਅੱਗੇ ਤੁਰੇ ਹੁੰਦੇ ਨੇ, ਉਸ ਗੱਲ ਨੂੰ ਯਕੀਨੀ ਬਣਾਉਂਦੀਆਂ ਕਿ ਉਹਨਾਂ ਦੇ ਪਰਿਵਾਰਾਂ ਦੀ ਸਾਂਭ ਸੰਭਾਲ ਹੋਏ। ਸੋ ਮੈਂ ਸਮਝਦਾ ਕਿ ਵੀਰ ਜਾਫੀ ਸਿੰਘ ਨੇ ਇੱਕ ਬੜਾ ਨੇਕ ਕਰਮ ਕੀਤਾ ਹੈ, ਜਿੱਥੇ ਉਹ ਇਸ ਪਰਿਵਾਰ ਦੀ ਹਮੇਸ਼ਾ ਹੀ ਮਦਦ ਕਰਦੇ ਰਹੇ ਨੇ। ਉੱਥੇ ਭੈਣ ਜੀ ਅਮਰਜੀਤ ਕੌਰ ਨੂੰ ਅਮਰੀਕਾ 'ਚ ਲਿਆਂਦਾ, ਔਰ ਅਸੀਂ ਸਮਝਦੇ ਹਾਂ ਉਹਨਾਂ ਦੇ ਬੱਚੇ ਵੀ ਜਲਦੀ ਉਹਨਾਂ ਨੂੰ ਜੁਆਇਨ ਕਰਨਗੇ। ਔਰ ਅਸੀਂ ਸੱਚਮੁੱਚ ਭਾਈ ਜੋਗਾ ਸਿੰਘ ਖਾਲਿਸਤਾਨੀ ਜਿੰਨਾ ਉਹਨਾਂ ਦਾ ਸਿਰੜ ਸੀ, ਜਿੰਨੀ ਦ੍ਰਿੜਤਾ ਸੀ, ਜਿਸ ਕਿਸਮ ਦੀ ਬਹਾਦਰੀ ਸੀ, ਉਹਨਾਂ ਦੇ ਸਿਰੜ, ਦ੍ਰਿੜਤਾ, ਬਹਾਦਰੀ ਨੂੰ ਅਸੀਂ ਸੈਲੂਟ ਕਰਦੇ। ਔਰ ਹੁਣ ਅਸੀਂ ਗੱਲ ਕਰੀਏ, ਹਾਲਾਂਕਿ ਜਦੋਂ ਵੀ ਮੈਂ ਕੋਈ ਇੰਟਰਨੈਸ਼ਨਲ ਇਸ਼ੂ ਚਾਹੁੰਦਾ ਤੇ ਸਾਡੇ ਬਹੁਤ ਸਾਰੇ ਵੀਰ ਭੈਣਾਂ, ਉਹਨਾਂ 'ਚੋਂ ਇੱਕ ਦੋ ਨੇ ਤਾਂ ਕਿਹਾ ਕਿ
ਡਾਕਟਰ ਸਾਹਿਬ ਗੱਲਾਂ ਤੁਹਾਡੀਆਂ ਬੜੀਆਂ ਜ਼ਬਰਦਸਤ ਹੁੰਦੀਆਂ ਪਰ ਸਾਡੇ ਉੱਤੋਂ ਲੰਘ ਜਾਂਦੀਆਂ। ਸੋ ਮੈਂ ਕਿਹਾ ਵੀ ਚਲੋ ਕੋਈ ਨਾ ਕੋਈ ਉੱਤੋਂ ਲੰਘਣ ਵਾਲੇ ਵੀ ਚਾਹੀਦਾ ਕੁਝ, ਜੇ ਇਸ ਲਈ ਮੈਂ ਕਿਹਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੀ ਸਾਡੇ 5 ਸੈਗਮੈਂਟ ਹੁੰਦੇ ਨੇ ਯੂਜੂਲੀ, ਵੀ 1-2 ਉੱਤੇ ਲੰਘਣ ਵਾਲੇ ਹੋਣ, 1-2 ਛਾਤੀ 'ਚ ਵੱਜਣ ਵਾਲੇ ਹੋਣ, 1-2 ਢਿੱਡ 'ਚ ਹੋਣ, ਐਵੇਂ ਵੀ ਇੰਨਾ ਚਲੋ ਇੱਕ ਅੱਧਾ ਜਿਹੜਾ ਤੁਹਾਡੇ ਸਮਝ ਆ ਜਾਂਦਾ ਹੈ ਜਾਂ ਜਿਹਦੇ 'ਚ ਤੁਹਾਡੀ ਦਿਲਚਸਪੀ ਹੈ ਇੰਨਾ ਹੀ ਬੜਾ ਹੈ। ਕਿਉਂਕਿ ਇਨ ਦਾ ਐਂਡ ਆਫ ਦਾ ਡੇ ਜਦੋਂ ਅਸੀਂ ਸੰਸਾਰ ਨੂੰ ਗਲੋਬਲ ਵਿਲੇਜ ਕਹਿੰਦੇ ਹਾਂ ਜਾਂ ਅੱਜ ਦੁਨੀਆ ਜਿਸ ਕਦਰ ਇੱਕ ਦੂਸਰੇ ਦੇ ਨਾਲ ਇਹੀ ਨਹੀਂ ਜੁੜੀ ਹੋਈ, ਅੱਗੇ ਤਾਂ ਆਮ ਲੋਕ ਕਹਿਣਗੇ ਜੀ ਅਸੀਂ ਬ੍ਰੇਕਫਾਸਟ ਦਿੱਲੀ ਕਰ ਸਕਦੇ ਹਾਂ, ਲੰਚ ਆ ਕੇ ਲੰਡਨ ਕਰ ਸਕਦੇ ਹਾਂ, ਡਿਨਰ ਆ ਕੇ ਨਿਊਯਾਰਕ ਕਰ ਸਕਦੇ ਹਾਂ, ਉਹ ਤਾਂ ਇੱਕ ਕਨੈਕਟੀਵਿਟੀ ਹੈ ਹੀ ਹੈ। ਪਰ ਤੁਸੀਂ ਜੇ ਘਟਨਾਕ੍ਰਮ ਦੇਖੋ ਕਿ ਜਿਹੜੀ ਘਟਨਾ ਦੁਨੀਆ ਦੇ ਕਿਸੇ ਖੂੰਜੇ 'ਚ ਹੁੰਦੀ ਹੈ ਉਹ ਇੱਕ ਚੇਨ ਰਿਐਕਸ਼ਨ ਵਾਂਗ ਸਾਰੀ ਦੁਨੀਆ ਨੂੰ ਪ੍ਰਭਾਵਿਤ ਕਰਦੀ ਹੈ। ਉਹ ਸਿਆਸੀ ਪਿੜ 'ਚ ਹੋਏ ਜਾਂ ਹੁਣ ਅੱਜ ਜਿਵੇਂ ਨਿਊ ਜਰਸੀ ਤੋਂ ਇੱਕ ਸੱਜਣ ਦੀ ਕਾਲ ਸੀ, ਕਹਿੰਦੇ ਜੀ ਕੀ ਅਚਾਨਕ ਹੋ ਗਿਆ, ਤੇਲ ਅੱਜ ਫੇਰ ਬਹੁਤ ਮਹਿੰਗਾ ਹੋ ਗਿਆ। ਹੁਣ ਬਹੁਤੇ ਸਮਝਦੇ ਨੇ ਵੀ ਸਾਡੇ ਕੋਲ ਸਾਰੀਆਂ ਖਬਰਾਂ ਇਕੱਠੀਆਂ ਹੁੰਦੀਆਂ ਕਿ ਵੀ ਉੱਥੋਂ ਪੁੱਛ ਲਈਏ। ਮੈਂ ਕਿਹਾ ਜੀ ਇਹ ਹੋਇਆ ਕਿ ਓਪੈਕ ਪਲੱਸ ਵਾਲਿਆਂ ਨੇ ਇਹ ਕਹਿਤਾ ਕਿ ਜੀ ਅਸੀਂ ਜਿਹੜੀਆਂ ਨੇ 2 ਮਿਲੀਅਨ ਬੈਰਲਸ ਘੱਟ ਪ੍ਰੋਡਕਸ਼ਨ ਕਰਨੀ ਹੈ ਆਇਲ ਦੀ, ਤੇ ਮੈਂ ਕਿਹਾ ਸਾਰੀ ਇਕਨੋਮੀ ਤਾਂ ਖੜੀ ਡਿਮਾਂਡ ਐਂਡ ਸਪਲਾਈ ਦੇ ਉੱਤੇ ਹੈ। ਤੇ ਨਤੀਜੇ ਦੇ ਤੌਰ ਤੇ ਜਦੋਂ ਹੁਣ ਸਪਲਾਈ ਘਟ ਗਈ ਤੇ ਜਿਹੜੀ ਆਇਲ ਬੈਰਲ ਕਦੇ ਕੁਛ ਦਾ ਹੱਕ ਕੇ ਪਹਿਲਾਂ ਤਾਂ $16-17 ਦੀ ਹੁੰਦੀ ਸੀ, ਪਰ ਜੇ ਇਸ ਕ੍ਰਾਈਸਿਸ ਦੇ ਪੀਰੀਅਡ 'ਚ ਦੇਖੀਏ ਕਿ 112-13 ਤੱਕ ਗਈ, ਫਿਰ 93 ਤੱਕ ਆਈ, ਹੁਣ ਫਿਰ ਉਹਦਾ ਰਾਈਜ਼ ਹੋਇਆ। ਸੋ ਹੈ ਤੇ ਇਹ ਸਾਰੀ ਗੇਮ ਹੀ ਹੈ। ਹਾਲਾਂਕਿ ਇਸ ਓਪੈਕ ਦੇ ਫੈਸਲੇ ਨੂੰ ਲੈ ਕੇ ਜਿਵੇਂ ਪ੍ਰੈਜ਼ੀਡੈਂਟ ਬਾਈਡਨ ਨੇ ਇਸ ਨੂੰ ਸ਼ਾਰਟ ਸਾਈਟਡ ਡਿਸੀਜਨ ਕਿਹਾ, ਔਰ ਈਵਨ ਇਸ ਨੂੰ ਹੁਣ ਕਿਉਂਕਿ ਇਸ ਓਪੈਕ ਦੇ ਵਿੱਚ ਓਪੈਕ ਪਲੱਸ ਰਸ਼ੀਆ ਵੀ ਹੈ ਔਰ ਖਾਸ ਤੌਰ ਤੇ ਸਾਊਦੀ ਅਰੇਬੀਆ ਔਰ UAE ਜਿਨ੍ਹਾਂ ਨੂੰ ਅਮਰੀਕਾ ਆਪਣੇ ਬਲੌਕ ਤੇ ਸਮਝਦਾ ਸੀ, ਉਹਨਾਂ ਵੱਲੋਂ ਇਹ ਕਰਨਾ ਫੈਸਲਾ ਅਮਰੀਕਾ 'ਚ ਤਾਂ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਨਫਲੇਸ਼ਨ ਵੀ ਵੱਧ ਰਹੀ ਹੈ, ਆਲਰੇਡੀ ਮਹਿੰਗਾਈ ਤਾਂ ਦੁੱਗਣੀ ਹੈ ਹੀ ਹੈ, ਔਰ ਈਵਨ ਇਸ ਤੇ ਇੱਕਦਮ ਰਿਐਕਟ ਕਰਦੇ ਆ। ਮੈਂ ਇਹ ਦੇਖ ਰਿਹਾ ਸੀ ਕਿ 3 ਜਿਹੜੇ US ਕਾਂਗਰਸਮੈਨ ਨੇ ਲਾਅ ਮੇਕਰਸ, ਉਹਨਾਂ ਨੇ ਇੱਕ ਫੌਰਨ ਜਿਹੜਾ ਇੱਕ ਬਿੱਲ ਇੰਟਰੋਡਿਊਸ ਕੀਤਾ US ਕਾਂਗਰਸ ਦੇ ਵਿੱਚ, ਔਰ ਉਹਨਾਂ ਨੇ ਕਿਹਾ ਵੀ ਆਪਣੀ ਫੌਜ ਸਾਊਦੀ ਅਰੇਬੀਆ 'ਚੋਂ ਕੱਢੋ ਔਰ UAE 'ਚੋਂ ਕੱਢੋ। 5000 ਦੇ ਕਰੀਬ ਅਮਰੀਕਨ ਟਰੂਪਸ ਜਿਹੜੇ ਨੇ ਇੱਥੇ ਮੌਜੂਦ ਨੇ। ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਜੀ ਜਿਹੜਾ ਇਹ ਡਿਫੈਂਸ ਜਿਹੜਾ ਮਿਸਲ ਸਿਸਟਮ ਹੈ ਪੈਟਰੀਓਟ, ਉਹ ਵੀ ਉੱਥੋਂ ਜਿਹੜਾ ਕੱਢਿਆ ਜਾਏ। ਸੋ ਮਤਲਬ ਇਹ ਹੈ ਕਿ ਇਹ ਪਾਸ ਹੁੰਦਾ ਹੈ ਜਾਂ ਨਹੀਂ, ਜਾਂ ਵਾਈਟ ਹਾਊਸ ਇਵੇਂ ਇੱਕਦਮ ਆਪਣੇ ਆਪ ਨੂੰ ਅੱਡ ਕਰ ਸਕਦਾ ਹੈ ਜਾਂ ਨਹੀਂ, ਪਰ ਇਹ ਇੱਕ ਐਂਗਰ ਦਾ ਪ੍ਰਤੀਕ ਜ਼ਰੂਰ ਹੈ। ਔਰ ਵਾਈਟ ਹਾਊਸ ਨੇ ਤਾਂ ਕੱਲ੍ਹ ਹੀ ਇਸ ਦੇ ਉੱਤੇ ਜਿਹੜਾ ਇਹਨੂੰ ਜਿਵੇਂ ਕਿਹਾ ਕਿ ਸ਼ਾਰਟ ਸਾਈਟਡ ਡਿਸੀਜਨ ਹੈ, ਲੇਕਿਨ ਇਸ ਵੀ ਇਹ ਮੈਂ ਡੇ ਟੂ ਡੇ ਬੇਸਿਸ ਤੇ ਜਿਹੜੀਆਂ ਤਬਦੀਲੀਆਂ ਨੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੀਆਂ। ਪਰ ਜਿਹੜਾ ਇਸ ਵੇਲੇ ਸਭ ਤੋਂ ਜ਼ਿਆਦਾ ਡਿਸਕਸ ਹੋ ਰਿਹਾ ਟੌਪਿਕ ਹੈ ਔਰ ਅੱਜ ਪਿਛਲੇ 24 ਘੰਟੇ 'ਚ ਜਿਸ ਦੀ ਜ਼ਿਆਦਾ ਚਰਚਾ ਹੈ, ਕਿਉਂਕਿ ਅਸੀਂ ਦੇਖਿਆ ਕਿ ਬੇਸ਼ੱਕ ਰਸ਼ੀਆ ਨੇ ਜਿਹੜੇ 4 ਰੀਜਨ ਜਿਨ੍ਹਾਂ ਨੂੰ ਰਸ਼ੀਆ ਨੇ ਰੈਫਰੈਂਡਾ ਕਰਾ ਕੇ, ਇਸ ਗੱਲ ਦਾ ਧਿਆਨ ਰਹੇ, ਇੱਕ ਨੇ ਮੈਨੂੰ ਪੁੱਛਿਆ ਕਿ ਜੀ ਤੁਸੀਂ ਰੈਫਰੈਂਡਮ ਵੀ ਕਹਿੰਦੇ ਹੋ ਤੇ ਰੈਫਰੈਂਡਾ ਵੀ ਕਹਿੰਦੇ ਹੋ। ਮੈਂ ਕਿਹਾ ਵੀ ਜਦੋਂ ਇੱਕ ਥਾਂ ਹੁੰਦਾ ਰੈਫਰੈਂਡਮ ਹੈ, ਕਿਉਂਕਿ ਰਸ਼ੀਆ ਨੇ 4 ਰੀਜਨਸ ਦੇ ਵਿੱਚ ਇਹਨੂੰ ਕਰਾਇਆ ਹੈ, ਤੇ ਇਸ ਦੇ ਲਈ ਜਿਹੜੀ ਟਰਮ ਹੈ ਰੈਫਰੈਂਡਾ ਬਣ ਜਾਂਦੀ ਹੈ, ਇਹ ਉਸ ਦੀ ਪਲੂਰਲ ਟਰਮ ਹੈ। ਔਰ ਇਸ ਸਾਰੇ ਦੇ ਚੱਲਦਿਆਂ ਇਹ ਵੀ ਪੁਤਿਨ ਨੇ ਬੜਾ ਠੋਕ ਵਜਾ ਕੇ ਕਿਹਾ ਕਿ ਵੀ ਇਹਨਾਂ ਚਾਰੋਂ ਹੀ ਰੀਜਨਸ ਨੂੰ ਇਹ ਹੁਣ ਰਸ਼ੀਆ ਦਾ ਹਿੱਸਾ ਹੈ। ਜੇ ਕੋਈ ਵੀ ਵੈਸਟ ਔਰ ਨੈਟੋ ਇਸ ਦੇ ਉੱਤੇ ਕੋਈ ਜੰਗ ਦਾ ਕਰਦਾ ਹੈ ਤੇ ਆਲ ਮੀਨਸ ਜਿਹੜੇ ਮੇਰੇ ਕੋਲ ਨੇ ਮੈਂ ਉਹ ਇਸਤੇਮਾਲ ਕਰਾਂਗਾ। ਇਸ ਤੋਂ ਪਹਿਲਾਂ ਵੀ ਨਿਊਕਲੀਅਰ ਦੀ ਥ੍ਰੈਟ ਤਾਂ ਉਹ ਦੇ ਹੀ ਚੁੱਕਾ ਸੀ, ਇਹ ਮੇਰੇ ਖਿਆਲ 3-4 ਵਾਰ ਹੈ ਕਿ ਉਹਨੇ ਪਬਲਿਕਲੀ ਇਸ ਗੱਲ ਨੂੰ ਕਿਹਾ। ਔਰ ਇਹ ਵੀ ਆਇਆ ਕਿ ਜੀ ਉਹਨਾਂ ਨੇ ਸਟ੍ਰੈਟੇਜਿਕ ਨਿਊਕਲੀਅਰ ਵੈਪਨ, ਹੁਣ ਜਦੋਂ ਸਟ੍ਰੈਟੇਜਿਕ ਕਹਿੰਦੇ ਨੇ, ਅਦਰਵਾਈਜ਼ ਹੁਣ ਤੱਕ ਦਾ ਜੇ ਨਿਊਕਲੀਅਰ ਦੇ ਹਵਾਲੇ ਨਾਲ ਕਹਿਣਾ ਹੋਇਆ ਐਟਮ ਬੰਬ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ, ਜਾਪਾਨ ਦੇ ਹੀਰੋਸ਼ੀਮਾ ਔਰ ਨਾਗਾਸਾਕੀ ਤੇ ਅਮਰੀਕਾ ਨੇ ਐਟਮ ਬੰਬ ਬਰਸਾਏ ਸੀ। ਲੇਕਿਨ ਇਹ ਜਿਵੇਂ ਇਸ ਫੀਲਡ ਦੇ ਮਾਹਿਰਾਂ ਵੱਲੋਂ ਇਹ ਕਹਿਣਾ ਕਿ ਜਿਹਨੂੰ ਈਵਨ ਸਟ੍ਰੈਟੇਜਿਕ ਸਮਾਲ ਡਿਲੀਵਰੀ ਸਿਸਟਮ ਮਿਸਲ ਸਿਸਟਮ ਦੇ ਨਾਲ ਹੈ, ਪਰ ਜੇ ਉਹ ਸਟ੍ਰੈਟੇਜਿਕ ਨਿਊਕਲੀਅਰ ਵੈਪਨ ਵੀ ਜਿਹੜਾ ਉਹ ਇਸਤੇਮਾਲ ਹੋਏ ਤੇ ਉਹ ਜਿਹੜੇ ਆਲਰੇਡੀ ਸੁੱਟੇ ਗਏ ਬੰਬ ਸੀ ਉਹਨਾਂ ਨਾਲੋਂ 4 ਤੋਂ 6 ਗੁਣਾ ਜ਼ਿਆਦਾ ਪਾਵਰਫੁਲ ਹੋਏਗਾ।
ਸੋ ਫੁੱਲ ਸਕੇਲ ਨਿਊਕਲੀਅਰ ਤਾਂ ਦੂਰ ਦੀ ਗੱਲ, ਜੇ ਈਵਨ ਸਟ੍ਰੈਟੇਜਿਕ ਵੀ ਹੁੰਦਾ ਹੈ, ਔਰ ਉਸ ਦਾ ਕਿਵੇਂ এনवायरमेंट ਆਲਰੇਡੀ ਕੀ ਚੱਲ ਰਿਹਾ ਹੈ। ਔਰ ਅਸੀਂ ਦੇਖ ਰਹੇ ਹਾਂ ਕਿ ਭਾਈ ਇੱਕ ਪਾਸੇ ਯੂਨਾਈਟਿਡ ਨੇਸ਼ਨਸ ਔਰ ਦੂਸਰੇ ਚੀਕਾਂ ਮਾਰ ਰਹੇ ਨੇ ਕਿ ਕਲਾਈਮੈਟਿਕ ਚੇਂਜ ਜਿਹੜੀ ਹੈ ਔਰ ਗਲੋਬਲ ਵਾਰਮਿੰਗ ਔਰ ਓਜ਼ੋਨ ਲੇਅਰ, ਜਿਹਦਾ ਨਤੀਜਾ ਕਿਸ ਕਿਸਮ ਦੇ ਫਲੱਡ ਪਾਕਿਸਤਾਨ 'ਚ ਆਏ, ਈਵਨ ਇੱਥੇ ਫਲੋਰੀਡਾ ਔਰ ਦੂਸਰੇ ਜਿਹੜੇ ਤਬਾਹਕੁਨ ਸਮੁੰਦਰੀ ਤੂਫਾਨ ਨੇ, ਇਹ ਸਾਰੇ ਵੀ ਉਹਦੇ ਨਾਲ ਜੁੜ ਰਹੇ ਨੇ। ਸੋ ਉਹ ਸਾਰੇ ਹਿਊਮਨ ਬੀਇੰਗਸ, ਪਲਾਂਟਸ, ਐਨੀਮਲਸ, ਵਾਟਰ, ਉਹਦੀ ਤਾਂ ਤਬਾਹੀ ਕਰਨਗੇ ਹੀ ਕਰੇਗਾ। ਓਵਰਆਲ এনवायरमेंट ਦੀ ਵੀ ਜਿਹੜੀ ਤਬਾਹੀ ਹੋਏਗੀ। ਈਵਨ ਜੇ ਜਿਹਨੂੰ ਸਮਾਲ ਸਟ੍ਰੈਟੇਜਿਕ ਤੋਂ ਬੰਦਾ ਸਮਝਦਾ ਵੀ ਨਿੱਕਾ ਜਿਹਾ ਗੋਲਾ ਇੱਕ ਖਾਸ ਮਹੱਲੇ ਦੇ ਉੱਤੇ ਸੁੱਟ ਦਿੱਤਾ, ਇਵੇਂ ਨਹੀਂ ਹੈ। ਨਿਊਕਲੀਅਰ ਦਾ ਮਤਲਬ ਨਿਊਕਲੀਅਰ ਹੈ, ਉਹਦੀ ਫਿਰ ਜਿਹੜੀ ਸਪਰੈਡ ਹੈ ਵਿਦ ਫਾਇਰ ਐਂਡ ਵਿਦ ਵਿੰਡ ਐਂਡ ਆਲ, ਉਹ ਜਿੱਥੇ ਮਰਜ਼ੀ ਉਹ ਹੋਏ ਉਹ ਸਮੁੱਚੇ ਐਟਮੋਸਫੀਅਰ ਨੂੰ ਪ੍ਰਭਾਵਿਤ ਕਰਦੇ। ਹੁਣ ਅੰਦਰੂਨੀ ਜਦੋਂ ਅਮਰੀਕਨ ਪ੍ਰੈਜ਼ੀਡੈਂਟ ਕੋਈ ਸਟੇਟਮੈਂਟ ਦਿੰਦਾ ਹੈ, ਪੁਤਿਨ ਬਾਰੇ ਤਾਂ ਕਿਹਾ ਜਾ ਸਕਦਾ ਹੈ, ਕਿਉਂਕਿ ਕੁਛ ਨੇ ਕਿਹਾ ਕਿ ਜੀ ਇਹ ਇੱਕ ਬਲਫ ਹੈ, ਕਿਸੇ ਨੇ ਕਿਹਾ ਕਿ ਜੀ ਉਹ ਵੈਸਟ ਨੂੰ ਜਾਂ ਨੈਟੋ ਨੂੰ ਡੈਟਰ ਕਰਨਾ ਚਾਹੁੰਦਾ ਹੈ ਕਿ ਉਹ ਇਸ ਜੰਗ ਦਾ ਹਿੱਸਾ ਸਿੱਧੇ ਤੌਰ ਤੇ ਨਾ ਬਣਨ। ਹਾਲਾਂਕਿ ਸਿੱਧੇ ਤੌਰ ਤੇ ਕੱਲਾ ਯੂਕਰੇਨ ਨਹੀਂ ਲੜ ਰਿਹਾ, ਉਹਨਾਂ ਦੇ ਠੀਕ ਹੈ ਫਰੰਟਮੈਨ ਨੇ, ਵਲੰਟੀਅਰਸ ਦੇ ਨਾਂ ਥੱਲੇ ਅਮਰੀਕਨ ਸੋਲਜਰ, ਨੈਟੋ ਵਾਲੇ ਵੀ ਹੋਣਗੇ, ਸਾਰੇ ਜਿਹੜੇ ਇਹਨਾਂ ਦੇ ਜਨਰਲ ਔਰ ਦੂਜੇ ਬੈਠੇ ਨੇ ਉੱਥੇ, ਪੂਰੀ ਵੈਪਨਰੀ ਵੀ, ਔਰ ਕੱਲੀ ਵੈਪਨਰੀ ਤੱਕ ਨਹੀਂ ਹੈ ਮਹਿਦੂਦ, ਸਾਰੀ ਲੜਾਈ ਤਾਂ ਹੁਣ ਜਿਹੜਾ ਅਮਰੀਕਾ ਔਰ ਨੈਟੋ ਹੀ ਲੜ ਰਿਹਾ। ਇਹ ਠੀਕ ਹੈ ਵੀ ਯੂਕਰੇਨ ਨੇ ਜਾਂ ਜ਼ੈਲੈਂਸਕੀ ਨੇ ਇੱਕ ਬਹਾਦਰੀ ਦਾ ਸਬੂਤ ਦਿੰਦਿਆਂ ਮਜ਼ਬੂਤ ਮੋਢਾ ਦਿੱਤਾ ਹੋਇਆ ਔਰ ਗੱਲ ਅੱਗੇ ਤੁਰ ਰਹੀ ਹੈ। ਪਰ ਰਸ਼ੀਅਨ ਜਿਹੜੀ ਹੈ ਉਹ ਸਾਰੀ ਪ੍ਰੈਜੈਂਟੇਸ਼ਨ, ਜਾਂ ਪਿਛਲੇ ਦਿਨਾਂ 'ਚ ਵੀ ਜਦੋਂ UN ਜਨਰਲ ਅਸੈਂਬਲੀ ਸੈਸ਼ਨ ਚੱਲ ਰਿਹਾ ਸੀ, ਜਿਵੇਂ ਪੁਤਿਨ ਨੇ ਤਾਬੜਤੋੜ ਹਮਲੇ ਕੀਤੇ, ਉਹਦੀ ਪ੍ਰੈਜੈਂਟੇਸ਼ਨ ਬਿਲਕੁਲ ਇਵੇਂ ਹੀ ਸੀ ਜਿਵੇਂ ਉਹ ਸਿਰਫ ਤੇ ਸਿਰਫ ਵੈਸਟ ਨੂੰ ਔਰ ਅਮਰੀਕਾ ਨੂੰ ਗਾਲਾਂ ਕੱਢਣ ਦੀ ਲਾਈਨ। ਲੇਕਿਨ ਪ੍ਰੈਜ਼ੀਡੈਂਟ ਬਾਈਡਨ ਜਦੋਂ ਕੋਈ ਗੱਲ ਕਹਿੰਦੇ ਨੇ, ਸੋ ਜ਼ਾਹਰ ਹੈ ਕਿ ਇਹਨਾਂ ਦੇ ਕੋਲ ਕੱਲੀ ਉਹ ਰੈਟਰਿਕ ਜਿਹੜਾ ਪੁਤਿਨ ਦਾ ਹੈ ਉਹਦੇ ਤੇ ਹੀ ਨਿਰਭਰ ਨਹੀਂ ਹੈ, ਕਿਉਂਕਿ ਜਦੋਂ ਤੁਸੀਂ ਨਿਊਕਲੀਅਰ ਦੀ ਤਿਆਰੀ ਵੀ, ਔਰ ਉਹਦਾ ਇੱਕ ਰੀਜ਼ਨ ਇਹ ਵੀ ਬਣ ਰਿਹਾ ਕਿਉਂਕਿ ਰਸ਼ੀਆ ਨੂੰ ਸੈਟਬੈਕ ਹੈ ਮਿਲੀਟੈਰਲੀ। ਈਵਨ ਜਿਹੜੇ 4 ਰੀਜਨਸ 'ਚ ਰੈਫਰੈਂਡਾ ਕਰਵਾਇਆ ਉਹਨਾਂ ਨੇ, ਉਹਨਾਂ ਦੇ ਵੀ ਇਲਾਕੇ ਜਿਹੜੇ ਨੇ ਉਹ ਇੱਕ ਤੋਂ ਬਾਅਦ ਇੱਕ ਟਾਊਨ ਯੂਕਰੇਨ ਜਿਹੜਾ ਉਸ ਨੂੰ ਵਾਪਸ ਲੈ ਰਿਹਾ। ਔਰ ਜਿਹੜਾ ਇਸ ਸਾਰੇ ਦੇ ਚੱਲਦੇ ਆ ਬਾਈਡਨ ਦੀ ਇੱਕ ਸਟੇਟਮੈਂਟ ਜਿਹੜੀ ਅੱਜ ਸਾਰੇ ਪਾਸੇ ਚਰਚਾ ਦਾ ਵਿਸ਼ਾ ਹੈ, ਔਰ ਬਾਈਡਨ ਨੇ ਇਹ ਕਿਹਾ ਕਿ ਨਿਊਕਲੀਅਰ ਰਿਸਕ ਹਾਈਐਸਟ ਸਿੰਸ 1962 ਕਿਊਬਨ ਮਿਸਲ ਕ੍ਰਾਈਸਿਸ, ਕਿ ਵੀ ਇਸ ਵੇਲੇ ਜਿਹੜਾ ਨਿਊਕਲੀਅਰ ਜੰਗ ਦਾ ਰਿਸਕ ਹੈ ਉਹ ਬਹੁਤ ਜ਼ਿਆਦਾ ਹੈ। ਔਰ ਉਹਨਾਂ ਨੇ 1962 ਦੇ ਕਿਊਬਨ ਮਿਸਲ ਕ੍ਰਾਈਸਿਸ ਨੂੰ ਕੋਟ ਕੀਤਾ ਕਿ ਉਸ ਤੋਂ ਬਾਅਦ, ਹੁਣ ਜਦੋਂ ਅਸੀਂ 62 ਦੀ ਗੱਲ ਕਰਦੇ ਹਾਂ ਅਸੀਂ 60 ਸਾਲ ਪਿੱਛੇ ਜਾ ਕੇ ਗੱਲ ਕਰ ਰਹੇ ਹਾਂ। ਔਰ ਜਿਹੜੀ ਜਨਰੇਸ਼ਨ ਹੁਣ ਹੈ ਸ਼ਾਇਦ ਉਹਨਾਂ ਨੂੰ ਨਾ ਪਤਾ ਹੋਏ ਕਿ ਜਿਹੜਾ ਜਦੋਂ ਇਹ ਕੋਲਡ ਵਾਰ ਪੀਰੀਅਡ ਸੀ 62 ਦਾ, ਖਰੁਸ਼ਚੇਫ ਉਸ ਵੇਲੇ ਸੋਵੀਅਤ ਯੂਨੀਅਨ ਦਾ ਪ੍ਰੈਜ਼ੀਡੈਂਟ ਸੀ, ਪ੍ਰੈਜ਼ੀਡੈਂਟ ਕੈਨੇਡੀ ਅਮਰੀਕਾ ਦੇ ਪ੍ਰੈਜ਼ੀਡੈਂਟ ਸੀ। ਔਰ ਜ਼ਾਹਰ ਹੈ ਕਿ ਵੀ ਦੋਨਾਂ ਹੀ ਇਹ ਜਿਹੜੀਆਂ ਪਾਵਰ ਸੀ ਜਿਨ੍ਹਾਂ ਨੇ ਆਪਣੇ ਕੈਂਪ ਬਣਾਏ ਹੋਏ ਸੀ, ਉਹ ਉਹਨਾਂ ਟੈਰੀਟਰੀਜ਼ ਦੇ ਵਿੱਚ ਜਿੱਥੇ ਉਹਨਾਂ ਦਾ ਪ੍ਰਭਾਵ ਸੀ, ਕਿਤੇ ਰਜੀਮ ਚੇਂਜ ਦੀ ਗੱਲ ਹੋ ਰਹੀ ਸੀ, ਕਿਤੇ ਰੈਵੋਲੂਸ਼ਨ ਦੀ ਗੱਲ ਚੱਲ ਰਹੀ ਸੀ। ਔਰ ਇਸ ਕਿਸਮ ਦੇ ਮਾਹੌਲ 'ਚ ਜਿਹੜਾ ਕਿਊਬਾ ਹੈ, ਜਿਹੜਾ ਸਾਊਥ ਅਮਰੀਕਾ 'ਚ ਹੈ ਪ੍ਰੋਮੀਨੈਂਟ, ਔਰ ਉਹ ਫਿਡਾਲ ਕਾਸਟਰੋ ਜਿਹਨੂੰ ਲੀਡ ਕਰਦਾ ਸੀ, ਇਹ ਜਿਹੜਾ ਕਿਊਬਾ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੇ ਖੈਮੇ 'ਚ ਸੀ। ਇਸੇ ਤਰ੍ਹਾਂ ਉਸੇ ਹੀ ਕੋਲਡ ਵਾਰ ਈਰਾ 'ਚ, ਕਿਉਂਕਿ ਅਸੀਂ 1962 ਦੀ ਗੱਲ ਕਰ ਰਹੇ ਹਾਂ, 50s ਦੇ ਵਿੱਚ ਅਸੀਂ ਦੇਖਿਆ ਕਿ ਉਹ ਕੈਂਬੋਡੀਆ ਹੋਏ, ਔਰ ਬਾਅਦ ਦੇ ਵਿੱਚ 60s ਤੱਕ ਪਹੁੰਚਦੇ ਆ ਵਿਤਨਾਮ, ਔਰ ਉਸ ਤੋਂ ਬਾਅਦ ਨਾ ਕੋਰੀਆ, ਔਰ ਇਸੇ ਤਰ੍ਹਾਂ ਸਾਊਥ ਦੇ ਵਿੱਚ ਕਿਊਬਾ ਔਰ ਅੰਗੋਲਾ ਔਰ ਚਿਲੀ, ਔਰ ਇਹ ਸਾਰੇ ਜਿਹੜੇ ਨੇ ਇਹ ਸਾਰੇ ਕਮਿਊਨਿਸਟ ਬੇਸ ਸੀ ਜਿਨ੍ਹਾਂ ਨੂੰ ਸੋਵੀਅਤ ਯੂਨੀਅਨ ਸਪੋਰਟ ਕਰਦਾ ਸੀ। ਔਰ ਯੂਰਪ ਦੇ ਵਿੱਚ ਜ਼ਾਹਰ ਹੈ ਅਮਰੀਕਾ ਨੇ ਨੈਟੋ ਦੇ ਥੱਲੇ ਜਿਹੜਾ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਦੇ ਥੱਲੇ ਰਸ਼ੀਆ ਨੂੰ, ਸੋਵੀਅਤ ਯੂਨੀਅਨ ਨੂੰ ਕਾਊਂਟਰ ਕੀਤਾ ਹੋਇਆ ਸੀ। ਉਸ ਪੀਰੀਅਡ 'ਚ ਸੋਵੀਅਤ ਯੂਨੀਅਨ ਨੇ ਖਰੁਸ਼ਚੇਫ ਦੀ ਕਮਾਂਡ ਦੇ ਥੱਲੇ ਕਿਊਬਾ ਦੇ ਵਿੱਚ ਨਿਊਕਲੀਅਰ ਮਿਸਲਸ ਜਿਹੜੀਆਂ ਨੇ ਉਹ ਇੰਸਟਾਲ ਕਰ ਦਿੱਤੀਆਂ। ਔਰ ਉਹ ਨਿਊਕਲੀਅਰ ਮਿਸਲਸ ਦੀ ਜਿਹੜੀ ਰੇਂਜ ਹੈ, ਉਹਨਾਂ ਦੀ ਰੇਂਜ ਦੇ ਵਿੱਚ ਨਿਊਯਾਰਕ ਵੀ ਸੀ, ਵਾਸ਼ਿੰਗਟਨ ਵੀ ਸੀ। ਸੋ ਜ਼ਾਹਰ ਹੈ ਕਿ ਵੀ ਉਹਨਾਂ ਨੇ ਅਮਰੀਕਾ ਦੇ ਪਿਛਵਾੜੇ ਬੈਕਯਾਰਡ ਦੇ ਵਿੱਚ ਆ ਕੇ ਅਮਰੀਕਾ ਨੂੰ ਚੈਲੰਜ ਕੀਤਾ। ਔਰ ਇਹ ਕਿਉਂਕਿ
ਉਹ ਜਿਹੜੀ ਸੋਵੀਅਤ ਜਿਹੜੀ ਕੋਲਡ ਵਾਰ ਦੀਆਂ ਜੰਗਾਂ ਜਿਹੜੀਆਂ ਸੀ ਪ੍ਰੌਕਸੀ ਵਾਰਸ, ਉਹ ਤਾਂ ਅਮਰੀਕਾ ਦੇ ਬਾਰਡਰ ਦੇ ਨੇੜੇ ਤੇੜੇ ਨਹੀਂ ਸੀ। ਉਹ ਤਾਂ ਜਿਹੜਾ ਹੈ ਉਹ ਕੰਬੋਡੀਆ ਵੀ ਏਸ਼ੀਆ 'ਚ ਹੈ, ਔਰ ਬਾਅਦ 'ਚ ਵੀਅਤਨਾਮ ਵੀ ਉੱਥੇ ਹੀ ਹੈ, ਤੇ ਕੋਰੀਆ ਵੀ ਉੱਥੇ ਹੀ ਹੈ, ਔਰ ਇਸ ਸਾਰੇ 'ਚ। ਪਰ ਇਸ ਲੈਵਲ ਦੀ ਨਿਊਕਲੀਅਰ ਰੇਂਜ ਦੇ ਵਿੱਚ ਅਮਰੀਕਾ ਦਾ ਆ ਜਾਣਾ ਇਹ ਨਾਗਵਾਰਾ ਸੀ। ਔਰ ਇਸ ਦੇ ਥੱਲੇ ਫਿਰ ਇੱਕ ਪੂਰਾ ਕ੍ਰਾਈਸਿਸ ਸ਼ੁਰੂ ਹੋਇਆ। ਕੈਨੇਡੀ ਪ੍ਰੈਜ਼ੀਡੈਂਟ ਸਨ, ਔਰ 13 ਦਿਨ ਇਹ ਕ੍ਰਾਈਸਿਸ ਚੱਲਿਆ ਸੀ 62 ਦਾ, ਜਿਹਦੇ 'ਚ ਕੈਨੇਡੀ ਨੇ ਇਹ ਉਹਨਾਂ ਨੂੰ ਕਿਹਾ ਸੀ ਕਿ ਭਾਈ ਇਹਨਾਂ ਨੂੰ ਇੱਥੋਂ ਚੱਕੋ, ਨਹੀਂ ਤਾਂ ਬਟਨ ਦੇ ਉੱਤੇ ਹੁਣ ਸਾਡੀ ਉਂਗਲ ਜਾਣ ਵਾਲੀ ਹੈ। ਹੁਣ ਪਹਿਲਾਂ ਤਾਂ ਇਹ ਪਲਾਨ ਕੀਤਾ ਗਿਆ ਪੈਂਟਾਗਨ ਵੱਲੋਂ ਕਿ ਫੁੱਲ ਸਕੇਲ ਮਿਲਟਰੀ ਅਟੈਕ ਕਿਊਬਾ ਤੇ ਹੋਏ, ਪਰ ਫਿਰ ਉਹਨਾਂ ਨੇ ਜਿਹੜਾ ਨੇਵਲ ਬਲੌਕੇਡ ਕੀਤਾ ਕਿ ਕੋਈ ਵੀ ਡਿਫੈਂਸ ਸਪਲਾਈਜ਼ ਕਿਊਬਾ ਤੱਕ ਨਹੀਂ ਜਾਣਗੀਆਂ। ਔਰ ਜਦੋਂ ਤੁਸੀਂ ਉਸ ਪੀਰੀਅਡ ਦੇ ਮੈਮੋਇਰਸ ਪੜ੍ਹਦੇ ਹੋ, ਜਿਹੜੇ ਲੋਕ ਪੈਂਟਾਗਨ ਦੇ ਵਿੱਚ ਜਾਂ ਦੂਸਰੇ ਉਹਨਾਂ ਕੰਸਰਨਡ ਮਹਿਕਮੇ 'ਚ ਹਾਈ ਪੋਜੀਸ਼ਨਸ ਤੇ ਸਨ, ਕਿ ਬਹੁਤ ਸਾਰੇ ਆਉਣ ਲੱਗੇ ਸਵੇਰੇ ਆਫਿਸ ਜਿਹੜਾ ਹੈ ਉਹ ਆਪਣੀਆਂ ਘਰ ਵਾਲੀਆਂ ਨੂੰ ਬੱਚਿਆਂ ਨੂੰ ਹੱਕ ਕਰਕੇ ਕਿ ਭਾਈ ਇਸ ਪਲੈਨਟ ਦੇ ਉੱਤੇ ਸਾਡੀ ਅਖੀਰਲੀ ਮੁਲਾਕਾਤ ਹੈ, ਕਿਉਂਕਿ ਅਸੀਂ ਕਿ ਕਿਸੇ ਵੇਲੇ ਵੀ ਇਹ ਜਿਹੜਾ ਕਿਉਂਕਿ ਜੋ ਇਧਰੋਂ ਬਟਨ ਦੱਬਿਆ ਜਾਏਗਾ ਉਧਰੋਂ ਦੱਬਿਆ ਜਾਏਗਾ, ਔਰ ਉਸ ਦੇ ਲਈ ਜਿਹੜੀ ਹੈ ਨਿਊਕਲੀਅਰ ਹੋਲੋਕਾਸਟ ਜਿਹੜੀ ਹੈ ਉਹ ਹੋਏਗੀ ਹੁਣ। ਔਰ ਫਾਈਨਲੀ ਜਿਹੜਾ ਖਰੁਸ਼ਚੇਫ ਹੈ ਉਹਨੂੰ ਰਿਟਰੀਟ ਕਰਨਾ ਪਿਆ, ਉੱਥੋਂ ਪੈਕ ਕਰਕੇ ਜਿਹੜੀਆਂ ਨੇ ਮਿਸਲਸ ਨਿਊਕਲੀਅਰ ਕਿਊਬਾ ਤੋਂ ਵਾਪਸ ਚਲੀਆਂ ਗਈਆਂ, ਔਰ ਕ੍ਰਾਈਸਿਸ ਖਤਮ ਹੋਇਆ। ਹਾਲਾਂਕਿ ਜਿਹੜੀ ਕੁਝ ਅੰਡਰਹੈਂਡ ਡੀਲ ਦੀ ਗੱਲ ਕਰਦੇ ਨੇ, ਉਹ ਕਹਿੰਦੇ ਨੇ ਵੀ ਉਸੇ ਪੀਰੀਅਡ 'ਚ ਹੀ ਅਮਰੀਕਾ ਨੇ ਟਰਕੀ ਦੇ ਵਿੱਚ, ਉਦੋਂ ਟਰਕੀ ਪੂਰੀ ਤਰ੍ਹਾਂ ਅਮਰੀਕਾ ਦੇ ਖੈਮੇ 'ਚ ਸੀ, ਇਸ ਕਿਸਮ ਦੀਆਂ ਹੀ ਨਿਊਕਲੀਅਰ ਮਿਸਲਸ ਤਾਇਨਾਤ ਕੀਤੀਆਂ ਸੀ, ਕਿਉਂਕਿ ਟਰਕੀ ਕਲੋਜ਼ ਆ ਜਾਂਦਾ ਹੈ ਸੋਵੀਅਤ ਯੂਨੀਅਨ ਦੇ, ਕਿ ਜਿਹਦੇ 'ਚ ਮਾਸਕੋ ਔਰ ਉਹਨਾਂ ਦੇ ਵੱਡੇ ਸ਼ਹਿਰ ਟਾਰਗੇਟਡ ਸੀ। ਔਰ ਇਹ ਜਿਹੜੀ ਹੈ ਉਹ ਇਹ ਡੀਲ ਸੀ ਕੁਇਡ ਪ੍ਰੋ ਕਿਊ, ਕਿ ਵੀ ਤੁਸੀਂ ਉੱਥੋਂ ਵਿਦਡਰਾ ਕਰੋ, ਅਸੀਂ ਇੱਥੋਂ ਕਰਦੇ ਹਾਂ। ਪਰ ਕੁਝ ਵੀ ਹੋਏ ਇਹ ਸੀ ਜਾਂ ਨਹੀਂ, ਕਿਉਂਕਿ ਇਸ ਦਾ ਵੀ ਮੈਂ ਕਿਤੇ ਜ਼ਿਕਰ ਪੜ੍ਹਿਆ, ਲੇਕਿਨ ਇਹ ਜਿਹੜਾ 13 ਦਿਨ ਦਾ ਚੱਲਿਆ ਨਿਊਕਲੀਅਰ ਆਪਸੀ ਸ਼ੋਡਾਊਨ ਸੀ, ਉਹ 13 ਦਿਨ ਬਾਅਦ ਖਤਮ ਹੋਇਆ, ਔਰ ਦੁਨੀਆ ਨੇ ਸੁੱਖ ਦਾ ਸਾਹ ਲਿਆ। ਅਦਰਵਾਈਜ਼ ਉਹ ਲੱਗਦਾ ਸੀ ਕਿ ਭਾਈ ਦੁਨੀਆ ਖਤਮ। ਹੁਣ ਜਦੋਂ 60 ਸਾਲ ਪਹਿਲਾਂ ਦੀ ਇਸ ਕਿਊਬਨ ਮਿਸਲ ਕ੍ਰਾਈਸਿਸ ਨੂੰ ਪ੍ਰੈਜ਼ੀਡੈਂਟ ਬਾਈਡਨ ਰੈਫਰ ਕਰਦੇ ਆ, ਜਿਹੜੀ ਗੱਲ ਉਹਨਾਂ ਨੇ ਕਹੀ, ਔਰ ਉਹਦੇ 'ਚ ਉਹਨਾਂ ਨੇ ਇੱਕ ਟਰਮ ਜਿਹੜੀ ਇਸਤੇਮਾਲ ਕੀਤੀ ਹੈ, ਬਾਈਬਲ ਦੇ ਵਿੱਚ ਲਫ਼ਜ਼ ਹੈ। ਔਰ ਜਦੋਂ ਈਵਨ ਜੇ ਅਸੀਂ ਬਾਕੀ ਮਜ਼ਹਬਾਂ ਦੇ ਹਵਾਲੇ ਨਾਲ ਦੇਖੀਏ ਤੇ ਵੀ ਲਫ਼ਜ਼ ਨੇ, ਇਸਲਾਮ ਦੇ ਵਿੱਚ ਕਿਆਮਤ ਦਾ ਜ਼ਿਕਰ ਹੈ, ਹਿੰਦੂ ਥਾਟ 'ਚ ਪਰਲੇ ਜਿਹਨੂੰ ਸ਼ਿਵ ਜੀ ਨਾਲ ਜੋੜ ਕੇ ਕੀਤਾ ਜਾਂਦਾ ਹੈ ਕਿ ਸ਼ਿਵ ਜੀ ਦਾ ਤੀਸਰਾ ਨੇਤਰ, ਤੀਸਰੀ ਅੱਖ ਖੁੱਲ੍ਹੇਗੀ, ਔਰ ਜਿਸ ਨੂੰ ਇੱਕ ਜਿਹੜਾ ਡਾਂਸ ਸ਼ਿਵ ਜੀ ਦਾ ਕਿਹਾ ਜਾਂਦਾ ਹੈ ਤਾਂਡਵ ਨ੍ਰਿਤਯ, ਉਹ ਤਾਂਡਵ ਨ੍ਰਿਤਯ ਇਹੀ ਹੈ ਕਿ ਪਰਲੇ ਤਬਾਈ, ਔਰ ਸ਼ਿਵ ਜੀ ਜਿਹੜਾ ਉਹ ਡਮਰੂ ਵਜਾ ਰਿਹਾ ਹੈ, ਉਹਦਾ ਜਿਹੜਾ ਡਾਂਸ ਆਫ ਡੈਥ ਉਸ ਨਾਲ ਜੁੜਿਆ ਹੋਇਆ। ਔਰ ਇਸ ਸਾਰੇ ਦੇ ਵਿੱਚ ਜਿਹੜੇ ਇਹ ਮੇਨ ਮਜ਼ਹਬ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜੂਡਾਇਜ਼ਮ ਔਰ ਕ੍ਰਿਸਚੀਅਨਿਟੀ ਹੈ, ਕਿਉਂਕਿ ਬਾਈਬਲ ਦੇ ਵਿੱਚ ਹਵਾਲਾ ਹੈ, ਇਹ ਆਰਮੈਗੈਡਨ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਹੈ ਕਿ ਭਾਈ ਇਹਦਾ ਮਤਲਬ ਹੈ ਕਿ ਟੋਟਲ ਤਬਾਹੀ, ਆਖਰਤ ਨਾਲ ਵੀ ਇਸ ਨੂੰ ਜੋੜਿਆ ਜਾਂਦਾ। ਔਰ ਇਸਲਾਮ 'ਚ ਵੀ ਇਸ ਦਾ ਇੱਕ ਡਿਫਰੈਂਟ ਕਨਸੈਪਟ ਹੈ, ਔਰ ਉਸ ਦੇ ਨਾਲ ਲੇਕਿਨ ਇਹ ਜਿਹੜਾ ਇਹ ਹੈ ਕਿ ਇੱਕ ਥਾਂ ਜਿਹੜੀ ਕਿ ਮਿਡਲ ਈਸਟ ਨਾਲ ਹੀ ਜੁੜੀਆਂ ਹੋਈਆਂ ਕਹਾਣੀਆਂ ਨੇ ਯਹੂਦੀਆਂ ਦੇ ਨਾਲ ਔਰ ਦੂਸਰੀਆਂ, ਲੇਕਿਨ ਇਸ ਦਾ ਮਤਲਬ ਹੁੰਦਾ ਕਿ ਕੁਛ ਨਹੀਂ ਬਚੇਗਾ, ਐਵਰੀਥਿੰਗ ਵਿਲ ਬੀ ਗੋਨ, ਜਾਏ ਉਹ ਕਹੋ ਕਿ ਪਲੈਨਟ ਟੂਰ। ਹੁਣ ਬਾਈਡਨ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੀਆਂ ਇਸ ਵੇਲੇ 8 ਦੇ ਕਰੀਬ ਨਿਊਕਲੀਅਰ ਪਾਵਰਸ ਨੇ ਦੁਨੀਆ ਦੀਆਂ, 5 ਤਾਂ ਵੀਟੋ ਬਿਲਡਿੰਗ ਹੈ ਹੀ ਨੇ, ਜਿਨ੍ਹਾਂ 'ਚ ਰਸ਼ੀਆ, ਅਮਰੀਕਾ, ਫਰਾਂਸ, ਇੰਗਲੈਂਡ, ਚਾਈਨਾ, ਔਰ ਇਸ ਤੋਂ ਇਲਾਵਾ ਨਾਰਥ ਕੋਰੀਆ, ਇਜ਼ਰਾਈਲ, ਇੰਡੀਆ, ਪਾਕਿਸਤਾਨ, 9 ਨਿਊਕਲੀਅਰ ਪਾਵਰਸ ਨੇ। ਔਰ ਜੇ ਤੁਸੀਂ ਇਹਨਾਂ ਦੇ ਹਥਿਆਰਾਂ ਦੀ ਗੱਲ ਕਰੋ ਜਿਨ੍ਹਾਂ 'ਚ ਸਟ੍ਰੈਟੇਜਿਕ ਵੈਪਨ ਦੂਜੇ ਸ਼ਾਮਲ ਨੇ, ਉਹ ਤਾਂ ਹਜ਼ਾਰਾਂ 'ਚ ਚਲੇ ਜਾਂਦੇ ਨੇ। ਮੈਕਸਿਮਮ ਅਮਰੀਕਾ ਔਰ ਰਸ਼ੀਆ ਕੋਲ ਹੀ ਨੇ, ਦੂਸਰਿਆਂ ਦੇ ਕੋਲ ਵੀ ਜਿਹੜੇ ਨੇ ਨਹੀਂ, ਲੇਕਿਨ ਮੈਕਸਿਮਮ ਅਮਰੀਕਾ ਰਸ਼ੀਆ ਕੋਲ ਨੇ। ਸੋ ਮਤਲਬ ਇਹ ਹੈ ਕਿ ਵੀ ਜੇ ਇਹ ਸ਼ੁਰੂ ਹੁੰਦਾ, ਇਹਨੂੰ ਤਾਂ ਫਿਰ ਇਵੇਂ ਹੀ ਹੁੰਦਾ ਜਿਵੇਂ ਦੋ ਵੱਡੀਆਂ ਜਿਹੜੀਆਂ ਵਰਲਡ ਵਾਰਸ ਹੋਈਆਂ, ਸੰਸਾਰ ਜੰਗਾਂ ਜਾਂ ਆਲਮੀ ਜੰਗਾਂ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ ਸ਼ੁਰੂ ਤਾਂ ਇਵੇਂ ਹੀ ਟ੍ਰਿਗਰ ਹੋ ਜਾਂਦੀਆਂ ਨੇ ਕਿਤੇ, ਔਰ ਫਿਰ ਉਹ ਅਨਐਂਡਿੰਗ ਹੁੰਦਾ ਪਾਰਟ। ਫਸਟ ਵਰਲਡ ਵਾਰ 4 ਸਾਲ ਚੱਲੀ, ਦੂਸਰੀ ਜਿਹੜੀ ਹੈ 6 ਸਾਲ ਚੱਲੀ 1939 ਤੋਂ 45 ਤੱਕ, ਔਰ ਮੁਕੰਮਲ ਤਬਾਹੀ। ਸੋ ਉਸ ਹਾਲਤ ਦੇ ਵਿੱਚ ਜਿਹੜੇ ਹੁਣ ਬਾਈਡਨ ਦੇ ਲਫ਼ਜ਼ ਨੇ,
the risk of a nuclear Armageddon is at its highest level since the 1962 Cuban Missile Crisis, US President Joe Biden has said. और उन्होंने कहा कि मिस्टर बाइडन said Russia's President Vladimir Putin was not joking when he spoke of using tactical nuclear weapons after suffering setback in Ukraine. The US was trying to figure out Mr. Putin's way out of the war, he added. ਹੁਣ ਇਹ ਬਿਲਕੁਲ ਸੀਰੀਅਸ ਵਾਰਨਿੰਗ ਹੈ ਕਿ ਭਾਈ ਉੱਥੇ ਕਿਉਂਕਿ ਲੂਜ਼ ਕਰ ਰਿਹਾ ਤੇ ਫਿਰ ਜਦੋਂ ਬੰਦਾ ਫਰਸਟ੍ਰੇਸ਼ਨ 'ਚ ਵੀ ਹੁੰਦਾ ਹੈ ਔਰ ਜਿਹੜੇ ਡਿਕਟੇਟਰਸ ਔਰ ਇਸ ਕਿਸਮ ਦੇ ਲੋਕ ਹੁੰਦੇ ਨੇ ਮੈਂਟਲੀ ਸਿੱਕ ਹੀ ਹੁੰਦੇ ਨੇ। ਕੱਲ ਵੀ ਮੇਰੀ ਗੱਲ ਹੋ ਰਹੀ ਸੀ ਕਿਸੇ ਨਾਲ ਕਿ ਭਾਈ ਇਹ ਜਿਹੜੇ ਸਾਰੇ ਹੀ ਪਾਰਟ ਨੇ ਉਹ ਜੇ ਤੁਸੀਂ ਇਹਨਾਂ ਦਾ ਡਿਕਟੇਟਰਸ ਦਾ ਜਾਂ ਜਿਹੜੇ ਆਟੋਕ੍ਰੈਟ ਨੇ ਜਾਂ ਨਾਜ਼ੀਆਂ ਦਾ ਜਾਂ ਦੂਜਾ ਜਾਂ ਨਰਿੰਦਰ ਮੋਦੀ ਦਾ ਵੀ ਟੈਸਟ ਕਰਾਓ ਜਾਂ ਇੰਦਰਾ ਗਾਂਧੀ ਜਾਂ ਹਿਟਲਰ ਜਾਂ ਮੁਸੋਲਿਨੀ ਜਾਂ ਪੁਤਿਨ ਵਰਗੇ ਲੋਕ, ਇਹਨਾਂ ਸਾਰਿਆਂ ਦਾ ਟਰਬਲ ਚਾਈਲਡਹੁੱਡ ਹੁੰਦਾ ਹੈ, ਮੈਂਟਲੀ ਸਿੱਖ ਕਿਸਮ ਦੇ ਲੋਕ ਹੁੰਦੇ ਨੇ ਔਰ ਇਹਨਾਂ ਅੰਦਰ ਇੱਕ ਬਚਪਨ ਤੋਂ ਇੱਕ ਇਨਫੀਰੀਅਰਿਟੀ ਕੰਪਲੈਕਸ ਅਹਿਸਾਸੇ ਕਮਤਰੀ ਹੁੰਦਾ ਹੈ। ਔਰ ਜਦੋਂ ਇਹ ਇਸ ਕਿਸਮ ਦੀ ਇਹਨਾਂ ਕੋਲ ਐਬਸੋਲੂਟ ਪਾਵਰ ਆਉਂਦੀ ਹੈ ਤੇ ਇਹ ਫਿਰ ਜਿਵੇਂ ਬਿਹੇਵ ਕਰਦੇ ਨੇ, ਇਹਨਾਂ ਦਾ ਇਨਫੀਰੀਅਰਿਟੀ ਕੰਪਲੈਕਸ ਜਿਹਨੂੰ ਉਹ ਫਿਰ ਸੁਪੀਰੀਅਰਿਟੀ ਕੰਪਲੈਕਸ ਦੇ ਵਿੱਚ ਡੀਲ ਕਰਦੇ ਨੇ। ਲੇਕਿਨ ਇਨਫੈਕਟ ਜਿਹੜਾ ਸੁਪੀਰੀਅਰਿਟੀ ਕੰਪਲੈਕਸ ਹੁੰਦਾ ਹੀ ਇਨਫੀਰੀਅਰਿਟੀ ਕੰਪਲੈਕਸ ਹੈ। ਔਰ ਇਸ ਕਿਸਮ ਦੇ ਲੋਕ ਫਿਰ ਉਹਨਾਂ ਦੇ ਦਿਮਾਗ ਸ਼ੱਟ ਹੁੰਦੇ ਨੇ, ਬਾਕੀ ਕਨਸੀਕੁਐਂਸਿਸ ਦੀ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ, ਇੱਕ ਸਿੰਗਲ ਟਰੈਕ ਉਹ ਸੋਚ ਰਹੇ ਹੁੰਦੇ ਨੇ। ਔਰ ਇਸ ਸਾਰੇ ਦੇ ਚਲਦੇ ਆ ਅਸੀਂ ਸਮਝਦੇ ਹਾਂ ਕਿ ਵੀ ਇਹ ਇੱਕ ਵੱਡਾ ਸੀਰੀਅਸ ਮਾਮਲਾ ਹੈ। ਇਹਦੇ 'ਚ ਹੁਣ ਕੋਈ ਸਾਨੂੰ ਪੁੱਛੇ ਕਿ ਭਾਈ ਅਸੀਂ ਕੀ ਕਰ ਸਕਦੇ ਹਾਂ, ਅਸੀਂ ਤਾਂ ਡਿਸਕਸ ਕਰ ਸਕਦੇ ਹਾਂ, ਅਸੀਂ ਦੱਸ ਸਕਦੇ ਹਾਂ ਕਿ ਭਾਈ ਸਿਰਫ ਆਪੋ ਆਪਣੇ ਘਰਾਂ 'ਚ ਪੀਜ਼ੇ ਜਾਂ ਦਾਲਾਂ ਨੂੰ ਤੜਕਾ ਲਾ ਕੇ ਖਾਣ ਤੱਕ ਮਹਿਦੂਦ ਨਾ ਰਹੋ, ਬਾਹਰ ਨਿਕਲ ਕੇ ਵੀ ਦੇਖੋ ਦੁਨੀਆ 'ਚ ਕੀ ਹੋ ਰਿਹਾ। ਜਦੋਂ ਅਸੀਂ ਆਪਣੇ ਖਿੱਤੇ ਦੇ ਵਿੱਚ ਆਜ਼ਾਦ ਮੁਲਕ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ ਔਰ ਅਕਸਰ ਜਿਹੜੀ ਮੇਰੀ ਸਭ ਤੋਂ ਪਸੰਦੀਦਾ ਦਲੀਲ ਜਾਂ ਜਿਹੜੀ ਮੈਂ ਸਮਝਦਾ ਕਿ ਜਿਹੜੀ ਮੋਰ ਰੈਲੇਵੈਂਟ ਹੈ ਔਰ ਉਹ ਅਮਰੀਕਨਾਂ ਜਾਂ ਦੂਸਰਿਆਂ ਨੂੰ ਕਿਸੇ ਸਟੇਜ ਤੇ ਸਮਝ ਵੀ ਆਏਗੀ ਕਿ ਭਾਈ ਜਿਸ ਇੱਥੇ ਤਾਂ ਤੁਸੀਂ ਅਮਰੀਕਾ ਔਰ ਰੂਸ ਵਿਚਾਲੇ ਐਟਲਾਂਟਿਕ ਓਸ਼ਨ ਹੈ, ਸਮੁੰਦਰ ਹੈ, ਲੇਕਿਨ ਜਿਸ ਖਿੱਤੇ 'ਚ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ ਉੱਥੇ ਤਿੰਨ ਜਿਹੜੀਆਂ ਹੌਸਟਾਈਲ ਪਾਵਰਸ ਨੇ ਜਿਹੜੀਆਂ ਇੱਕ ਦੂਸਰੇ ਦੇ ਖਿਲਾਫ ਜੰਗ ਵੀ ਲੜ ਚੁੱਕੀਆਂ ਨੇ ਔਰ ਜਿਹੜੀਆਂ ਤਿੰਨੋਂ ਹੀ ਪਾਵਰਸ ਨਿਊਕਲੀਅਰ ਨੇ ਉਹ ਬੈਠੀਆਂ ਹੋਈਆਂ ਨੇ। ਉਹਨਾਂ ਦੇ ਵਿੱਚ ਜ਼ਾਹਰ ਹੈ ਇੰਡੀਆ ਹੈ, ਪਾਕਿਸਤਾਨ ਹੈ, ਚਾਈਨਾ ਹੈ। ਔਰ ਜੇ ਇੱਥੇ ਇੰਨਾ ਕਹਿ ਕੇ ਭਾਈ ਅੱਗੇ ਵਧਦੇ ਆ ਜਾਂ ਪੁਤਿਨ ਕੀ ਕਰ ਸਕਦਾ ਹੈ, ਉੱਥੇ ਜਿੱਥੇ ਕਿ ਇੰਡੀਆ 'ਚ ਮੋਦੀ ਵਰਗੀ ਮੈਂਟੈਲਿਟੀ ਜਾਂ ਉਸ ਪਿੱਛੇ ਜੁੜੀ RSS ਦੀ ਆਈਡੀਓਲੋਜੀ ਵਾਲਿਆਂ ਦੇ ਹੱਥ 'ਚ ਪਾਵਰ ਹੈ। ਚਾਈਨਾ ਜਿਸ ਦਾ ਸ਼ੀ ਜਿਨਪਿੰਗ ਜਾਂ ਦੂਜਾ ਉਹ ਇੰਡੀਆ ਦੇ ਨਾਲ ਚਾਈਨਾ ਦੇ ਕੀ ਰਿਲੇਸ਼ਨ ਜੋ 1962 ਦੇ ਵਿੱਚ ਜੰਗ ਹੋਈ, ਹੁਣ ਕਿਸ ਕਿਸਮ ਦੀ ਰਿਲੇਸ਼ਨਸ਼ਿਪ ਹੈ। ਔਰ ਜਿੱਥੇ ਤਿੰਨਾਂ ਦੀ ਹੌਸਟਿਲਿਟੀ ਹੈ, ਚਾਈਨਾ ਔਰ ਇੰਡੀਆ ਐਟ ਵਾਰ ਜਾ ਚੁੱਕੇ ਨੇ, ਇੰਡੀਆ ਔਰ ਪਾਕਿਸਤਾਨ ਐਟ ਵਾਰ ਜਾ ਚੁੱਕੇ ਨੇ ਤੇ ਅਲਟੀਮੇਟਲੀ ਜਦੋਂ ਪਹਿਲਾਂ ਵਾਰਸ ਪਾਕਿਸਤਾਨ ਨਾਲ ਇੰਡੀਆ ਦੀਆਂ ਹੋਈਆਂ ਤੇ ਪਾਕਿਸਤਾਨ ਨਿਊਕਲੀਅਰ ਨਹੀਂ ਸੀ, ਕਾਰਗਿਲ ਦੇ ਵੇਲੇ ਸੀ, ਇਸ ਲਈ ਕਾਰਗਿਲ ਤੋਂ ਇੰਡੀਆ ਨੇ ਕੋਈ ਵੈਸਟਰਨ ਫਰੰਟ ਨਹੀਂ ਖੋਲ੍ਹਿਆ ਹੈ। ਪਰ ਜਿਸ ਕਿਸਮ ਦਾ ਹਿੰਦੂਤਵਾ ਦਾ ਥਾਟ ਅਖੰਡ ਭਾਰਤ ਦੇ ਨਾਂ ਥੱਲੇ ਅਫਗਾਨਿਸਤਾਨ ਤੱਕ ਨੂੰ ਕੰਕਰ ਕਰਨ ਨੂੰ ਫਿਰਦੇ ਨੇ, ਜ਼ਾਹਰ ਹੈ ਪਾਕਿਸਤਾਨ ਦੇ ਸਾਹਮਣੇ ਕੀ ਆਪਸ਼ਨ ਹੋਏਗੀ ਜੇ ਇਸ ਕਿਸਮ ਦਾ ਪਾਰਟ ਹੁੰਦਾ ਹੈ ਨਿਊਕਲੀਅਰ। ਜੇ ਹੁਣ ਪੁਤਿਨ ਕਹਿ ਰਿਹਾ ਹੈ ਕਿ ਜੀ ਮੇਰੇ ਕੋਲ, ਸੋ ਪਾਕਿਸਤਾਨ ਦਾ ਵੀ ਇਹ ਉਸ ਦੇ ਵਿੱਚ ਉਹ ਜਸਟੀਫਾਈ ਉਹ ਕਰੇਗਾ ਕਹਿਣਾ। ਤੇ ਈਵਨ ਚਾਈਨਾ ਔਰ ਇੰਡੀਆ ਜੇ ਉਹ ਅਨਇਕੁਅਲ ਪਾਵਰਸ ਨੇ, ਕੋਈ ਮੁਕਾਬਲਾ ਹੀ ਨਹੀਂ ਹੈ ਇੰਡੀਆ ਚਾਈਨਾ ਦਾ, ਤੇ ਜੇ ਇਨਫੈਕਟ ਚਾਈਨਾ ਕੱਲ ਨੂੰ ਉਹਦੇ ਟੈਰੀਟੋਰੀਅਲ ਐਕਸਪੈਂਸ਼ਨਸ ਡਿਜ਼ਾਈਨਸ ਹੋਣ, ਇੰਡੀਆ ਦੇ ਕੋਲ ਕੀ ਆਪਸ਼ਨ ਹੋਏਗੀ ਅਲਟੀਮੇਟਲੀ ਨਿਊਕਲੀਅਰ ਵੱਲ ਜਾਣ ਦੀ। ਸੋ ਸਾਡਾ ਇਹ ਕਹਿਣਾ ਹੈ ਕਿ ਭਾਈ ਇੱਕ ਬਫਰ ਸਟੇਟ ਖਾਲਿਸਤਾਨ ਜਿਹੜੀ ਇਹਨਾਂ ਤਿੰਨਾਂ ਸਟੇਟਾਂ ਨੂੰ ਸੈਪਰੇਟ ਕਰਦੀ ਹੈ ਔਰ ਵਿਚਾਲੇ ਇੱਕ ਓਏਸਿਸ ਵਾਂਗ ਹੈ, ਨਖਲਸਤਾਨ ਹੈ ਜਿਹੜਾ ਪੀਸ ਵੀ ਦੇਗਾ, ਪ੍ਰੋਸਪੈਰਿਟੀ ਵੀ ਦੇਗਾ ਔਰ ਇਹ ਜਿਹੜੀਆਂ ਜ਼ਮੀਨੀ ਤੌਰ ਦੇ ਉੱਤੇ ਤਿੰਨੋਂ ਤਾਕਤਾਂ ਇੱਕ ਦੂਜੇ ਦੇ ਇੰਨਾ ਕਰੀਬ ਨੇ ਉਹਨਾਂ ਨੂੰ ਸੈਪਰੇਟ ਵੀ ਕਰੇਗਾ। ਸੋ ਅਸੀਂ ਜਦੋਂ ਕਿ ਅਮਰੀਕਾ ਦਾ ਪ੍ਰੈਜ਼ੀਡੈਂਟ ਇਸ ਕਿਸਮ ਦੇ ਖਤਰੇ ਦੀ ਗੱਲ ਕਰ ਰਿਹਾ ਤੇ ਅਸੀਂ ਆਪਣਿਆਂ ਨੂੰ ਵੀ ਅਹਿਸਾਸ ਕਰਵਾਉਣਾ ਚਾਹੁੰਦੇ ਹਾਂ ਕਿ ਅਸੀਂ ਵੀ ਉਸ ਕਿਸਮ ਦੇ ਨਿਊਕਲੀਅਰ ਬੰਬ ਦੇ ਉੱਤੇ ਬੈਠੇ ਹੋਏ ਹਾਂ, ਕਿਉਂਕਿ ਜਿਸ ਕਿਸਮ ਦੇ ਉੱਥੇ ਇਸ ਵੇਲੇ ਆਈਡੀਓਲੋਜੀ ਵਾਲਿਆਂ ਦੇ ਕੋਲ ਪਾਵਰ ਹੈ ਇੰਡੀਆ ਦੇ ਵਿੱਚ ਔਰ ਜਿਸ ਕਿਸਮ ਦਾ ਉਹਨਾਂ ਦਾ ਵਰਤਾਰਾ ਹੈ
ਅਲਟੀਮੇਟਲੀ ਉਹ ਉਸ ਖਿੱਤੇ 'ਚ ਵੀ ਮੁਕੰਮਲ ਤਬਾਹੀ ਦਾ ਸਮਾਨ ਇਹ ਇਧਰ ਤਾਂ ਜੋ ਹੈ ਸੋ ਹੈ ਹੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨੈਪੋਲਿਸ ਵਿਖੇ ਕੱਢਿਆ ਜਾ ਰਿਹਾ ਹੈ। ਪੰਥ ਦੇ ਮਹਾਨ ਕੀਰਤਨੀਏ, ਕਥਾਵਾਚਕ ਅਤੇ ਪੰਥਕ ਆਗੂ ਹਾਜ਼ਰੀ ਭਰਨਗੇ। ਸੰਗਤਾਂ ਨੂੰ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 9 ਅਕਤੂਬਰ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਐਤਵਾਰ ਦੇ ਸਮੁੱਚੇ ਪੰਥਕ ਦੀਵਾਨ ਵਿੱਚ ਕੀਰਤਨ, ਢਾਡੀ, ਕਥਾ ਅਤੇ ਪੰਥਕ ਬੁਲਾਰੇ ਹਾਜ਼ਰੀ ਭਰਨਗੇ। ਗੁਰਦੁਆਰਾ ਸਾਹਿਬ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਆਪ ਸਭ ਨੂੰ ਇਸ ਪੰਥਕ ਇਕੱਠ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਦੂਸਰੇ ਸੈਗਮੈਂਟ ਪਹੁੰਚ ਚੁੱਕੇ ਹਾਂ। ਇਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਨੇ ਵੀ ਆਪਣੇ ਸਿਟੀਜ਼ਨਸ ਨੂੰ ਐਡਵਾਈਜ਼ਰੀ ਜਾਰੀ ਕਰਕੇ ਕਿਹਾ ਹੈ ਕਿ ਭਾਰਤ ਜਾਣ ਲੱਗਿਆਂ ਉਹ ਇਸ ਗੱਲ ਦਾ ਧਿਆਨ ਰੱਖਣ ਕਿ ਭਾਰਤ ਵਿੱਚ ਕ੍ਰਾਈਮ ਅਤੇ ਦਹਿਸ਼ਤਗਰਦੀ ਦਾ ਖਤਰਾ ਹੈ। ਸੋ ਅਮਰੀਕਨ ਐਡਵਾਈਜ਼ਰੀ ਦੀ ਟਾਈਮਿੰਗ ਦੱਸਦੀ ਹੈ ਕਿ ਅਮਰੀਕਾ ਨਾਲ ਭਾਰਤ ਦੇ ਜਿਹੜੇ ਰਿਸ਼ਤੇ ਖਰਾਬ ਹੋ ਰਹੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕੁਝ ਚੀਜ਼ਾਂ ਇਹਨੇ ਸੀਕੁਐਂਸ ਹੀ ਵਾਪਰਦੀਆਂ। ਹਾਲਾਂ 2 ਦਿਨ ਪਹਿਲਾਂ ਅਸੀਂ ਇੱਕ ਸੈਗਮੈਂਟ ਕੀਤਾ ਕਿ ਜਿਹਦੇ 'ਚ ਡਿਪਲੋਮੈਟ ਦਾ ਇੱਕ ਆਰਟੀਕਲ ਸੀ, ਇੰਡੀਅਨ ਜਰਨਲਿਸਟ ਵੱਲੋਂ ਹੀ ਲਿਖਿਆ ਹੋਇਆ ਕਿ ਜੀ ਇੰਡੀਆ ਦੀ ਐਗਰੈਸਿਵ ਡਿਪਲੋਮੇਸੀ ਵਿਦ ਕੈਨੇਡਾ, ਵਿਦ UK, ਵਿਦ ਸਾਈਪਰਸ, ਟਰਕੀ ਨੂੰ ਕਾਊਂਟਰ ਕਰਨ ਦੇ ਲਈ, ਔਰ ਸ੍ਰੀਲੰਕਾ 'ਚ। ਔਰ ਅਸੀਂ ਉਸ ਦੇ ਵਿੱਚ ਇਹ ਕਿਹਾ ਸੀ ਕਿ ਵੀ ਇਹ ਡਿਪਲੋਮੇਸੀ ਤਾਂ ਕਦੇ ਐਗਰੈਸਿਵ ਨਹੀਂ ਹੁੰਦੀ। ਜਦੋਂ ਜਿਹਨੂੰ ਇਹ ਐਗਰੈਸਿਵ ਕਹਿ ਰਹੇ ਨੇ, ਇਨਫੈਕਟ ਇਹ ਇਹਨਾਂ ਦੀ ਫਰਸਟ੍ਰੇਸ਼ਨ ਹੈ। ਬਿਲਕੁਲ। ਔਰ ਮੈਨੂੰ ਨਹੀਂ ਸੀ ਆਈਡੀਆ ਕਿ ਕੈਨੇਡਾ ਦੇ ਹਵਾਲੇ ਨਾਲ ਤਾਂ ਰੈਫਰੈਂਡਮ ਇੱਕ ਟ੍ਰਿਗਰਿੰਗ ਪੁਆਇੰਟ ਬਣ ਗਿਆ ਕਿ ਕੈਨੇਡਾ ਨੂੰ ਇੰਡੀਆ ਨੇ ਪ੍ਰੋਟੈਸਟ ਕੀਤਾ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕੀਤਾ, ਕੈਨੇਡਾ ਨੇ ਜਵਾਬ 'ਚ ਜਿਹੜਾ ਔਰ ਕੱਲਾ ਪ੍ਰੋਟੈਸਟ ਹੀ ਨਹੀਂ ਕੀਤਾ, ਉਹਨਾਂ ਨੇ ਫਿਰ ਐਡਵਾਈਜ਼ਰੀ ਕੱਢਤੀ ਕਿ ਕੈਨੇਡਾ 'ਚ ਨਾ ਜਾਓ, ਉਹਦੇ 'ਚ ਐਂਟੀ ਇੰਡੀਆ ਔਰ ਹੇਟ ਕ੍ਰਾਈਮ ਔਰ ਇਹ ਉਹ। ਕੈਨੇਡਾ ਨੇ ਵੀ ਠੋਕ ਦਿੱਤਾ ਜਵਾਬੀ ਜਵਾਬ। ਉਹਨਾਂ ਨੇ ਵੀ ਕਿਹਾ ਇੰਡੀਆ ਜਿਹੜਾ ਉਹ ਖਤਰਨਾਕ ਹਿੱਸਾ ਜਾਂ ਦੂਜਾ ਤੀਜਾ, ਉੱਥੇ ਦਹਿਸ਼ਤਗਰਦੀ ਔਰ ਕ੍ਰਾਈਮ ਔਰ ਬੰਬ ਫਟ ਸਕਦੇ ਨੇ, ਔਰ ਦੂਜਾ ਮਤ ਜਾਓ ਉੱਥੇ, ਔਰ ਇਹ ਚਲੋ ਉਦੋਂ ਤਾਂ ਲੱਗਾ ਵੀ ਕੈਨੇਡਾ ਦੇ ਨਾਲ ਤਾਂ ਹੁਣ ਇਹਨਾਂ ਨੇ ਦਸਤਪੰਜਾ ਕਰ ਲਿਆ। ਲੇਕਿਨ ਮੈਨੂੰ ਇਹ ਆਈਡੀਆ ਨਹੀਂ ਸੀ ਵੀ, ਕਿਉਂਕਿ ਲੱਗਦਾ ਰਿਹਾ ਕਿ ਜਿਸ ਕਿਸਮ ਦੇ ਅਮਰੀਕਨਾਂ ਦੇ ਤਿਉਰ ਨੇ, ਔਰ ਜਿਹੜੀਆਂ 2-3 ਖਬਰਾਂ ਅਸੀਂ ਡਿਸਕਸ ਵੀ ਕੀਤੀਆਂ ਕਿ ਜਿਵੇਂ ਅਮਰੀਕਾ ਨੇ ਪਾਕਿਸਤਾਨ ਵੱਲ ਹੱਥ ਵਧਾਇਆ, ਔਰ ਅਸੀਂ ਜ਼ਿਕਰ ਕਰਾਂਗੇ F-16 $450 ਮਿਲੀਅਨ ਦੀ ਡੀਲ ਉਹ ਥਰੂ ਕੀਤੀ, ਜਾਂ ਜਿਵੇਂ ਪਾਕਿਸਤਾਨ ਦੇ ਫੌਜੀ ਮੁਖੀ ਉਹਨਾਂ ਨੂੰ ਰੈੱਡ ਕਾਰਪਟ ਵੈਲਕਮ ਦਿੱਤੀ, ਜਾਂ ਪਾਕਿਸਤਾਨ ਦੇ ਅਮਰੀਕਾ ਦੇ ਪਾਕਿਸਤਾਨ 'ਚ ਐਂਬੈਸਡਰ ਆਜ਼ਾਦ ਕਸ਼ਮੀਰ ਗਏ ਔਰ ਉਹਨਾਂ ਨੇ
ਉਸ ਨੂੰ ਆਪਣੇ ਟਵਿੱਟਰ ਟਵੀਟ ਦੇ ਵਿੱਚ ਜਿਹੜਾ ਹੈ ਉਹ ਪਾਕਿਸਤਾਨ ਐਡਮਿਨਿਸਟਰਡ ਕਸ਼ਮੀਰ ਕਹਿਣ ਦੀ ਥਾਂ ਆਜ਼ਾਦ ਕਸ਼ਮੀਰ ਕਿਹਾ। ਸੋ ਇਹ ਚੇਂਜਸ ਨਜ਼ਰ ਆ ਰਹੀਆਂ ਸੀ। ਫਿਰ ਇਹ ਵੀ ਨਜ਼ਰ ਆ ਰਿਹਾ ਸੀ ਕਿ ਐਸ ਜੈਸ਼ੰਕਰ ਇੱਥੇ ਜਿਹੜਾ 10 ਦਿਨ ਬੈਠਾ ਰਿਹਾ ਕਿਸੇ ਵੀ ਡਿਪਲੋਮੈਟ ਦੇ ਲਈ, ਔਰ ਫੋਰਨ ਮਿਨਿਸਟਰ ਲਈ ਖਾਸ ਤੌਰ ਨਾਲ, ਡਿਪਲੋਮੈਟ ਫੋਰਨ ਮਿਨਿਸਟਰ ਲਈ ਇੰਨੇ ਦਿਨ ਇਹ ਬਿਨਾਂ ਮਤਲਬ ਨਹੀਂ ਸੀ। ਇਹਦਾ ਮਤਲਬ ਸੀ ਕਿ ਅਮਰੀਕਾ ਖੱਬਿਓਂ ਸੱਜਿਓਂ ਬਾਂਹ ਮਰੋੜ ਰਿਹਾ ਔਰ ਉਹਨਾਂ ਨੂੰ ਇਹ ਮੈਸੇਜ ਦੇ ਰਿਹਾ ਕਿ ਵੀ ਬੰਦੇ ਦੇ ਪੁੱਤ ਬਣੋ। ਤੁਸੀਂ ਇਹ ਨਹੀਂ ਹੋ ਸਕਦਾ ਕਿ ਵੀ ਤੁਸੀਂ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ, ਕਿ ਵੀ ਤੁਸੀਂ ਸਹਿ ਦੇ ਨਾਲ ਵੀ ਦੌੜ ਰਹੇ ਹੋ ਤਾਂ ਮਗਰ ਜਿਹੜੇ ਸ਼ਿਕਾਰੀ ਕੁੱਤੇ ਲੱਗੇ ਨੇ ਤੁਸੀਂ ਕਹੋ ਜੀ ਅਸੀਂ ਸਹਿ ਦੇ ਨਾਲ ਵੀ ਹਾਂ, ਸ਼ਿਕਾਰੀ ਕੁੱਤਿਆਂ ਦੇ ਨਾਲ ਵੀ ਹੈ। ਔਰ ਜ਼ਾਹਰ ਹੈ ਅਮਰੀਕਾ ਐਨੋਇਡ ਹੈ ਕਾਫੀ ਇੰਡੀਆ ਦਾ ਜੋ ਰਸ਼ੀਆ ਦੇ ਮਾਮਲੇ ਦੇ ਵਿੱਚ ਉਸ ਦਾ ਸਟੈਂਡ ਹੈ। ਔਰ ਇਸ ਸਾਰੇ ਦੇ ਚੱਲਦਿਆਂ ਪਰ ਮੈਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਵੀ ਈਵਨ ਪਹਿਲੇ ਮਾਮਲਿਆਂ 'ਚ ਤਾਂ ਕੈਨੇਡਾ ਹੋਏ ਜਾਂ ਈਵਨ ਯੂਕੇ ਨਾਲ ਵੀ ਪ੍ਰੋਟੈਸਟ ਕੀਤਾ ਸੀ ਇੰਡੀਆ ਨੇ ਜਦੋਂ ਰੈਫਰੈਂਡਮ ਉੱਥੇ ਹੋਇਆ। ਅਮਰੀਕਾ 'ਚ ਤਾਂ ਜੇ ਰੈਫਰੈਂਡਮ ਵੀ ਨਹੀਂ ਹੋਇਆ ਜਾਂ ਕੋਈ ਐਸਾ ਵਿਜ਼ੀਬਲ ਰੀਜ਼ਨ ਨਹੀਂ ਹੈ, ਲੇਕਿਨ ਅੱਜ ਜਿਹੜਾ ਇੱਕ ਸਟਰੋਂਗ ਐਡਵਾਈਜ਼ਰੀ, ਜਿਵੇਂ ਕੈਨੇਡਾ ਨੇ ਇੰਡੀਆ ਨੂੰ ਕਾਊਂਟਰ ਕਰਦੇ ਆਪਣੇ ਸਿਟੀਜ਼ਨਸ ਨੂੰ ਐਡਵਾਈਜ਼ਰੀ ਭੇਜੀ, ਅੱਜ ਅਮਰੀਕਾ ਨੇ ਜਿਹੜੀ ਹੈ ਆਪਣੇ ਸਿਟੀਜ਼ਨਸ ਦੇ ਲਈ ਜਿਹੜੀ ਹੈ ਐਡਵਾਈਜ਼ਰੀ, ਟਰੈਵਲ ਐਡਵਾਈਜ਼ਰੀ ਉਹਨੂੰ ਕਹਿੰਦੇ ਨੇ, ਭੇਜੀ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਇੰਡੀਆ ਜਾਣ ਤੋਂ ਪਹਿਲਾਂ ਤਾਂ ਉਹਨਾਂ ਨੇ ਖਤਰੇ ਦਾ ਲੈਵਲ ਵਧਾਇਆ ਇੰਡੀਆ ਜਾਣ ਦਾ। ਫਿਰ ਉਹਨਾਂ ਨੇ ਕਿਹਾ ਕਿ ਜੇ ਇੰਡੀਆ ਦੇ ਵਿੱਚ ਕ੍ਰਾਈਮ ਹੈ, ਰੇਪ ਹੈ ਔਰ ਦਹਿਸ਼ਤਗਰਦੀ ਹੈ, ਇਸ ਲਈ ਇਸ ਬਚ ਕੇ ਜਾਓ। ਹੁਣ ਇਹ ਇਸ ਮੌਕੇ ਤੇ ਜਦੋਂ ਤੁਸੀਂ ਦੀ ਟਾਈਮਿੰਗ ਦੇਖਦੇ ਹੋ, ਅਦਰਵਾਈਜ਼ ਕਈ ਵਾਰੀ ਐਡਵਾਈਜ਼ਰੀਜ਼ ਵੀ ਰੂਟੀਨ 'ਚ ਹੁੰਦੀਆਂ ਨੇ, ਕੰਟਰੀ ਕੰਡੀਸ਼ਨ ਜਾਂ ਜਿੱਥੇ ਕੀ ਚੱਲ ਰਿਹਾ ਕੀ ਨਹੀਂ। ਪਰ ਮੈਂ ਇਸ ਨੂੰ, ਕਿਉਂਕਿ ਇਹ ਮੇਜਰ ਖਬਰ ਹੈ ਇਸ ਵੇਲੇ ਔਰ ਇੰਡੀਅਨ ਨਿਊਜ਼ ਏਜੰਸੀਜ਼ ਨੇ ਵੀ ਇਸ ਨੂੰ ਚੁੱਕਿਆ, ਹਾਲਾਂ ਥੋੜਾ ਅੰਡਰ ਪਲੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਅਸੀਂ ਜੋ ਬੈਠੇ ਆ ਉਹਨੂੰ ਓਵਰ ਪਲੇ ਕਰਨ ਲਈ, ਅੰਡਰ ਪਲੇ ਨਹੀਂ ਕਰਨ ਦਿੰਦੇ। ਅਸੀਂ ਫੜ ਲਿਆ ਇਹਨਾਂ ਨੂੰ ਧੌਣ ਤੋਂ ਕਿ ਵੀ ਆਹ ਦੇਖ ਲਓ ਤੁਸੀਂ ਜਿਹਨੂੰ ਵੱਡੀ ਡੈਮੋਕ੍ਰੇਸੀ ਤੇ ਜਮਹੂਰੀਅਤ, ਐਗਜ਼ੈਕਟ ਲਫ਼ਜ਼ ਇਹ ਨੇ। ਦਾ US ਔਨ ਫਰਾਈਡੇ, ਅੱਜ ਹੀ ਐਡਵਾਈਜ਼ਰੀ ਆਸਕਡ ਇਟਸ ਸਿਟੀਜ਼ਨਸ ਟੂ ਐਕਸਰਸਾਈਜ਼ ਇਨਕਰੀਜ਼ਡ ਕੌਸ਼ਨ while traveling to India due to crime and terrorism and advised them to not to travel to the Union Territory of Jammu and Kashmir। ਹੁਣ ਇਹਨਾਂ ਦੋਨਾਂ ਤਿੰਨਾਂ ਗੱਲਾਂ ਦੇ ਉੱਤੇ ਹੀ ਜਿਹੜਾ ਹੈ ਉਹ ਥੋੜਾ ਧਿਆਨ ਕੇਂਦਰਿਤ ਕਰਨਾ ਬਣਦਾ ਹੈ। ਇੱਕ ਪਾਸੇ ਅਮਿਤ ਸ਼ਾਹ ਜਿਹੜਾ ਪਹਿਲਾ ਹੋਮ ਮਿਨਿਸਟਰ ਬਣਿਆ, ਜਿਹੜਾ ਉਹ ਇਸ ਸਾਰੇ 'ਚ ਹਾਈ ਪ੍ਰੋਫਾਈਲ ਵਿਜ਼ਿਟ ਦੇ ਉੱਤੇ ਗਿਆ, 6 ਦਿਨ ਉੱਥੇ ਬੈਠਾ ਰਿਹਾ, ਮੰਦਰ ਵੀ ਗਿਆ ਵੈਸ਼ਨੋ ਦੇਵੀ, ਇੱਕ ਗੁਰਦੁਆਰੇ 'ਚ ਵੀ ਗਿਆ, ਬਾਰਾਮੂਲਾ 'ਚ ਵੀ, ਔਰ ਇਹ ਕਿਹਾ ਜੀ ਬਿਲਕੁਲ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋ ਸਕਦੀ ਜਦੋਂ ਤੱਕ ਦਹਿਸ਼ਤਗਰਦੀ ਖਤਮ ਨਾ ਹੋਏ। ਦੇਖੋ ਜੰਮੂ ਕਸ਼ਮੀਰ 'ਚ ਬਿਲਕੁਲ ਹਾਲਾਤ ਨਾਰਮਲ ਹੋ ਗਏ ਨੇ, ਮੈਂ ਆਇਆ ਇੱਥੇ ਦੇਖੋ ਕਿੰਨੇ ਵੱਡੇ ਇਕੱਠ ਹੋ ਰਹੇ ਨੇ ਔਰ ਬਿਲਕੁਲ ਅਸੀਂ ਲਾ ਐਂਡ ਆਰਡਰ ਬਹੁਤ ਜਲਦੀ ਜੰਮੂ ਕਸ਼ਮੀਰ ਜਿਹੜਾ ਹੈ ਉਹ ਭਾਰਤ ਦੇ ਬਾਕੀ ਸੂਬਿਆਂ ਨਾਲੋਂ ਵੀ ਜਿਹੜਾ ਹੈ ਉਹ ਸ਼ਾਂਤਮਈ ਹੋ ਜਾਏਗਾ। ਹੁਣ ਐਨ ਉਸ ਮੌਕੇ ਜਦੋਂ ਅਜੇ ਉਹਨੇ ਆਪਣੀ ਜਿਹੜੀ ਹੈ ਉਹ ਮੋਟੇ ਜਿਹੜੇ ਉਹਦੇ ਖੋਤੇ ਵਰਗਾ ਜਿਹੜਾ ਉਹਦਾ ਹੈ ਤਾਂ ਗੈਂਡੇ ਦਾ ਬੱਚਾ ਹੀ ਲੱਗਦਾ, ਉੱਥੋਂ ਆਪਣੇ ਗੰਦੇ ਪੈਰ ਚੁੱਕੇ ਨੇ ਕਸ਼ਮੀਰ 'ਚੋਂ, ਤੇ ਅਮਰੀਕਾ ਦੀ ਐਡਵਾਈਜ਼ਰੀ ਆ ਜਾਂਦੀ ਹੈ ਕਿ ਭਾਈ ਇਹ ਭਾਰਤ ਦੇ ਵਿੱਚ ਜਿਹੜਾ ਹੈ ਇਹ ਜਿਹੜਾ ਕ੍ਰਾਈਮ ਹੈ, ਟੈਰਰਿਜ਼ਮ ਹੈ, ਔਰ ਖਾਸ ਤੌਰ ਤੇ ਨਾਟ ਟੂ ਟਰੈਵਲ ਟੂ ਯੂਨੀਅਨ ਟੈਰੀਟਰੀ ਆਫ ਜੰਮੂ ਐਂਡ ਕਸ਼ਮੀਰ, ਕਿ ਵੀ ਉੱਥੇ ਤਾਂ ਬਿਲਕੁਲ ਨਾ ਜਾਓ। ਇਹਦਾ ਮਤਲਬ ਇਹ ਹੈ ਵੀ ਅਮਰੀਕਾ ਨੇ ਦੱਸਤਾ ਵੀ ਇਹਨਾਂ ਦੇ ਜਿੰਨੇ ਦਾਅਵੇ ਨੇ ਕਿ ਉੱਥੇ ਸਭ ਕੁਝ ਨਾਰਮਲ ਹੈ, ਉਹ ਦਾਅਵੇ ਝੂਠੇ ਨੇ। ਔਰ ਇਹ ਜਿਹੜਾ ਇਸ ਦੇ ਉੱਤੇ ਐਕਸਰਸਾਈਜ਼ ਇਨਕਰੀਜ਼ਡ ਕੌਸ਼ਨ ਇਨ ਇੰਡੀਆ ਡਿਊ ਟੂ ਕ੍ਰਾਈਮ ਐਂਡ ਟੈਰਰਿਜ਼ਮ ਸੈਡ ਦਾ ਸਟੇਟ ਡਿਪਾਰਟਮੈਂਟ। ਹੁਣ ਇਸ ਦੇ ਨਾਲ ਔਰ ਪੂਰਾ ਪੈਰਾਗ੍ਰਾਫ ਹੈ, ਡੂ ਨਾਟ ਟਰੈਵਲ ਟੂ ਯੂਨੀਅਨ ਟੈਰੀਟਰੀ ਆਫ ਜੰਮੂ ਐਂਡ ਕਸ਼ਮੀਰ ਐਕਸੈਪਟ ਈਸਟਰਨ ਲਦਾਖ ਰੀਜਨ ਐਂਡ ਇਟਸ ਕੈਪੀਟਲ ਲੇਹ, ਉਹ ਤਾਂ ਬੁੱਧਿਸਟ ਏਰੀਆ ਹੈ, ਉੱਥੇ ਚਲੇ ਜਾਓ ਬਾਕੀ 'ਚ ਨਾ ਜਾਓ। ਡਿਊ ਟੂ ਟੈਰਰਿਜ਼ਮ ਐਂਡ ਸਿਵਲ ਅਨਰੈਸਟ, ਇਹਨਾਂ ਨੇ ਮੰਨਿਆ ਅਮਰੀਕਾ ਨੇ ਕਿ ਉੱਥੇ ਜਿਹੜੀ ਹੈ ਹਾਲਾਤ ਆਮ ਵਾਂਗ ਨਹੀਂ ਨੇ। ਸਿਵਲ ਅਨਰੈਸਟ ਬੜਾ ਲਫ਼ਜ਼ ਇੰਪੋਰਟੈਂਟ ਹੈ ਕਿ ਲੋਕ ਜਿਹੜੇ ਨੇ ਉਹ ਬਗਾਵਤ ਦੇ ਰਸਤੇ ਦੇ ਉੱਤੇ ਨੇ। within 10 kilometers of India-Pakistan border due to potential for armed conflict। ਇਸ ਦਾ ਮਤਲਬ ਹੈ ਵੀ ਇਹਨਾਂ ਦੇ ਕੋਲ ਕੋਈ ਐਸੀ ਜਾਣਕਾਰੀ ਵੀ ਹੈ, ਕਿਉਂਕਿ ਮੋਦੀ ਸਰਕਾਰ ਹਰ ਪਾਸਿਓਂ ਫੇਲ ਹੋ ਰਹੀ ਹੈ ਬੜੀ ਬੁਰੀ ਤਰ੍ਹਾਂ। ਵਰਲਡ ਬੈਂਕ ਨੇ ਉਹਦਾ ਜਿਹੜਾ ਇਕਨੋਮਿਕਲ ਗਰੋਥ ਰੇਟ ਆ ਉਹ 1% ਘਟਾ ਦਿੱਤਾ ਹੈ, ਜਿਹੜਾ ਇਹਨਾਂ ਦਾ ਦਾਅਵਾ ਸੀ। ਇਸ ਵੇਲੇ ਅਮਰੀਕਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਈਆ 82 ਜਿਹੜੇ ਰੁਪਈਏ ਦੇ ਬਰਾਬਰ ਹੈ, $1 ਅਮਰੀਕਨ ਡਾਲਰ 82 ਰੁਪਏ ਡਾਂਸ ਕਰ ਰਿਹਾ ਉਹਦੇ ਸਾਹਮਣੇ, ਹੋਰ ਥੱਲੇ ਨੇ ਕਦੇ ਨਹੀਂ ਹੋਇਆ। ਔਰ ਇਸ ਸਾਰੇ ਦੇ ਚੱਲਦੇ ਆ ਜੇ
ਇਹ ਇਸ ਕਿਸਮ ਦੀ ਟਰੈਵਲ ਐਡਵਾਈਜ਼ਰੀ ਦੇ ਨਾਲ ਇਹ ਕਿਹਾ ਜਾਂਦਾ ਹੈ ਕਿ ਭਾਈ ਇਹ ਆਰਮਡ ਕਨਫਲਿਕਟ ਦਾ ਖਤਰਾ ਹੈ ਭਾਰਤ ਪਾਕ। ਇਹਦਾ ਮਤਲਬ ਇਹ ਹੈ ਕਿਉਂਕਿ 2024 ਦੀਆਂ ਚੋਣਾਂ ਆ ਰਹੀਆਂ ਨੇ, ਮੋਦੀ ਦੀ ਪੋਪੂਲੈਰਿਟੀ ਡਾਊਨ ਜਾ ਰਹੀ ਹੈ, ਦੂਜੇ ਪਾਸੇ ਵੀ ਜਿਹੜਾ ਹੈ ਉਹ ਆਪੋਜੀਸ਼ਨ ਥੋੜ੍ਹਾ ਬਹੁਤ ਜਿਹੜੀ ਹੈ ਉਹ ਫੜਫੜਾ ਰਹੀ ਹੈ, ਖੰਭ ਮਾਰ ਰਹੀ ਹੈ, ਹਾਲਾਂ ਭਾਵੇਂ ਕਿੰਨਾ ਕੁ ਉਹਨਾਂ ਦਾ ਪ੍ਰਭਾਵ ਹੈ ਜਾਂ ਨਹੀਂ ਹੈ। ਸੋ ਇਸ ਤੋਂ ਇਹ ਲੱਗਦਾ ਹੈ ਕਿ ਵੀ ਕਿਤੇ ਨਾ ਕਿਤੇ ਇੰਡੀਆ ਇਸ ਕਿਸਮ ਦੀ ਕੋਈ ਦਿਲਵਦੀ ਕਰਨ ਦੀ ਸੋਚ ਰਿਹਾ ਹੋਏਗਾ। ਅਦਰਵਾਈਜ਼ ਤੁਹਾਨੂੰ ਬਾਰਡਰ ਦੇ ਉੱਤੇ ਤਾਂ ਹੁਣ ਅੱਗੇ ਤਾਂ ਅੱਜ ਤੋਂ 1.5 ਸਾਲ ਪਹਿਲਾਂ ਸੀ ਕਿ ਜੀ ਫਲਾਂ ਬਾਰਡਰ, ਪੁੰਛ ਬਾਰਡਰ, ਜੰਮੂ ਬਾਰਡਰ ਔਰ ਛੰਭ ਜੋੜੀਆਂ ਤੇ ਫਲਾਣੇ 'ਚ ਹੁਣ ਤਾਂ ਕੋਈ ਖਬਰ ਵੀ ਨਹੀਂ ਹੁੰਦੀ, ਕੋਈ ਕ੍ਰਾਸ ਬਾਰਡਰ ਫਾਇਰਿੰਗ ਵੀ ਨਹੀਂ ਹੁੰਦੀ। ਤਾਂ ਫਿਰ ਅਮਰੀਕਨ ਐਡਵਾਈਜ਼ਰੀ ਕਿਉਂ ਕਹਿ ਰਹੀ ਹੈ ਵੀ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਆਰਮਡ ਕਨਫਲਿਕਟ ਦਾ ਖਤਰਾ ਹੈ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਹੁਣ ਭਾਰਤ ਵਿਸ਼ਵ ਗੁਰੂ ਮਹਾਨ ਦੇਵੀਆਂ ਦੀ ਪੂਜਾ, ਅਜੇ ਦੁਰਗਾ ਦੀ ਪੂਜਾ ਕਰਕੇ ਹਟੇ ਨੇ। ਹੁਣ ਸੁਣ ਲਓ ਉੱਥੇ ਔਰਤਾਂ ਦੇ ਨਾਲ ਕੀ ਵਾਪਰਦਾ। ਅਮਰੀਕਨ ਐਡਵਾਈਜ਼ਰੀ ਕੀ ਕਹਿੰਦੀ ਹੈ? ਇੰਡੀਅਨ ਅਥਾਰਟੀਜ਼ ਰਿਪੋਰਟ ਰੇਪ ਇਜ਼ ਵਨ ਆਫ ਦਾ ਫਾਸਟੈਸਟ ਗਰੋਇੰਗ ਕ੍ਰਾਈਮਸ ਇਨ ਇੰਡੀਆ। ਇਹ ਹਿੰਦੂਤਵਾ ਦੀ ਮਹਾਨਤਾ ਭਾਰਤ ਦੇਸ਼ ਕਿ ਸਭ ਤੋਂ ਜ਼ਿਆਦਾ ਜੇ ਉੱਥੇ ਕੋਈ ਚੀਜ਼ ਗਰੋ ਹੋ ਰਹੀ ਹੈ ਉਹ ਰੇਪ ਹੈ। Violent crime such as sexual assault has occurred at tourist sites and in other locations। ਇਹ ਹੁਣ ਕਿਉਂਕਿ ਅਮਰੀਕਨ ਤਾਂ ਐਜ਼ ਏ ਟੂਰਿਸਟ ਹੀ ਜਾਂਦੇ ਨੇ, ਕਹਿ ਰਹੇ ਨੇ ਕਿ ਭਾਈ ਜਿਹੜੇ ਟੂਰਿਸਟ ਸਾਈਟ ਨੇ ਔਰ ਦੂਸਰੀਆਂ ਥਾਵਾਂ ਦੇ ਉੱਤੇ ਇਹ ਹੁੰਦਾ ਹੈ। ਔਰ ਐਡਵਾਈਜ਼ਰੀ ਸੈਡ terrorists may attack with little or no warning, targeting tourist locations, transportation hubs, markets, shopping malls and government facilities। ਇਹਦਾ ਮਤਲਬ ਹੈ ਵੀ ਗੌਰਮੈਂਟ ਉੱਥੇ ਕਿੱਥੇ ਹੈ ਜੇ ਦਹਿਸ਼ਤਗਰਦਾਂ ਦਾ ਇੰਨਾ ਉੱਥੇ ਜਾਲ ਵਿਛਿਆ ਹੋਇਆ ਹੈ ਕਿ ਉਹ ਜਿੱਥੇ ਮਰਜ਼ੀ ਟੂਰਿਸਟ ਲੋਕੇਸ਼ਨ 'ਤੇ ਅਟੈਕ ਕਰ ਸਕਦੇ ਨੇ, ਜਿੱਥੇ ਟਰਾਂਸਪੋਰਟੇਸ਼ਨ ਹੈ ਗੱਡੀਆਂ ਬੱਸਾਂ ਉਹਨਾਂ ਦੇ ਉੱਤੇ ਕਰ ਸਕਦੇ ਨੇ, ਮਾਰਕੀਟਸ ਕਰ ਸਕਦੇ ਨੇ, ਸ਼ਾਪਿੰਗ ਮਾਲਸ ਕਰ ਸਕਦੇ ਨੇ ਤੇ ਸਰਕਾਰੀ ਅਦਾਰਿਆਂ ਦੇ ਉੱਤੇ ਕਰ ਸਕਦੇ ਨੇ। ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਜੇ ਤੁਸੀਂ ਫਿਰ ਵੀ ਜਾਣਾ ਹੈ ਤੇ ਆਪਣੇ ਰਿਸਕ ਤੇ ਜਾਇਓ ਕਿਉਂਕਿ US ਗਵਰਨਮੈਂਟ ਹੈਜ਼ ਲਿਮਿਟਡ ਐਬਿਲਿਟੀ ਟੂ ਪ੍ਰੋਵਾਈਡ ਐਮਰਜੈਂਸੀ ਸਰਵਿਸਿਜ਼ to US citizens in rural areas from eastern Maharashtra and northern Telangana through western West Bengal, as US government employees must obtain special authorization to travel to the। ਉਹਨਾਂ ਨੇ ਪੂਰਾ ਇਹ ਸਾਰਾ ਹੀ ਖਿੱਤਾ ਹੈ, ਵੈਸਟਰਨ ਇੰਡੀਆ ਵੀ ਹੈ ਔਰ ਉਹਦੇ 'ਚ ਦੂਸਰਾ ਵੀ ਨਾਰਥ ਈਸਟ ਵੀ ਆ ਜਾਂਦਾ ਕਿ ਭਾਈ ਅਸੀਂ ਤੁਹਾਨੂੰ ਸਿਕਿਉਰਿਟੀ ਨਹੀਂ ਦੇ ਸਕਦੇ। ਹੁਣ ਇਹ ਇਹਦੀ ਟਾਈਮਿੰਗ, ਇਹਦੀ ਸ਼ਬਦਾਵਲੀ ਔਰ ਈਵਨ ਉਸ ਨੂੰ ਇੰਡੀਆ ਨੂੰ ਖਤਰੇ ਦੇ ਇੱਕ ਜ਼ੋਨ 'ਚ ਅਪ ਕਰ ਦੇਣਾ 1 to 4 'ਚ ਜਿਹੜਾ ਉਹ ਨੰਬਰ 2 ਤੇ ਲੈ ਆਉਣਾ, ਇਹ ਦੱਸਦਾ ਕਿ ਵੀ ਇਹ ਕਾਫੀ ਅੰਦਰੂਨੀ ਜਿਹੜੇ ਰਿਸ਼ਤੇ ਨੇ ਉਹਨਾਂ ਦੇ ਵਿੱਚ ਕੱਲੀ ਦਰਾੜ ਹੀ ਨਹੀਂ ਹੈ, ਉਹਨਾਂ 'ਚ ਕਾਫੀ ਕੁੜੱਤਣ ਹੈ, ਕਾਫੀ ਜਿਹੜਾ ਉਹ ਬਦਤਰ ਹੋ ਰਹੇ ਨੇ। ਔਰ ਦੂਸਰੇ ਪਾਸੇ ਜਿੱਥੇ ਇੰਡੀਆ ਨੇ ਕੈਨੇਡਾ ਨੂੰ ਦੇ ਵਿਚਲੇ ਆਪਣੇ ਸਟੂਡੈਂਟਸ ਨੂੰ ਔਰ ਸਿਟੀਜ਼ਨਸ ਨੂੰ ਔਰ ਦੂਸਰਿਆਂ ਨੂੰ ਇਹ ਐਡਵਾਈਜ਼ ਕੀਤਾ ਸੀ ਕਿ ਜੀ ਐਂਟਾਈ ਇੰਡੀਆ ਕੈਂਪੇਨ ਹੈ, ਹੀਟ ਕ੍ਰਾਈਮ ਹੈ। ਦੂਜਾ ਕੈਨੇਡਾ ਨੇ ਅੱਜ ਜਿਹੜਾ ਹੈ ਉਹ ਕਿਹਾ ਕੈਨੇਡਾ ਅਲਾਉਜ਼ ਫੋਰਨ ਸਟੂਡੈਂਟਸ ਟੂ ਵਰਕ ਆਫ ਕੈਂਪਸ ਫਾਰ ਮੋਰ ਆਵਰਸ। ਉਹਨਾਂ ਨੇ ਹੁਣ ਅਦਰਵਾਈਜ਼ 20 ਘੰਟੇ ਜਿਹੜੇ ਇੱਥੇ ਸਟੂਡੈਂਟ ਐਡਮਿਸ਼ਨ ਲੈਂਦੇ ਨੇ ਉਹਨਾਂ ਨੂੰ ਆਫੀਸ਼ੀਅਲੀ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੁੰਦੀ ਹੈ, ਬਾਕੀ ਵਕਤ ਉਹਨਾਂ ਨੂੰ ਕੈਂਪਸ 'ਚ ਰਹਿਣਾ ਪੈਂਦਾ। ਪਰ ਉਹਨਾਂ ਨੇ 15 ਨਵੰਬਰ ਤੋਂ ਲੈ ਕੇ 31 ਦਸੰਬਰ ਤੱਕ ਯਾਨੀ 1.5 ਮਹੀਨੇ ਲਈ ਕੈਨੇਡਾ ਵਾਲਿਆਂ ਨੇ ਕਿਹਾ ਕੋਈ ਨਹੀਂ ਤੁਸੀਂ 20 ਤੋਂ ਵੀ ਜਿੰਨੇ ਮਰਜ਼ੀ ਜ਼ਿਆਦਾ ਘੰਟੇ ਕੰਮ ਕਰ ਸਕਦੇ ਹੋ। ਇਸ ਦੇ ਨਾਲ ਜਿਹੜਾ ਹੈ ਸਭ ਤੋਂ ਜ਼ਿਆਦਾ ਫਾਇਦਾ ਆਪਣਿਆਂ ਨੂੰ ਹੈ ਕਿਉਂਕਿ 1/3 ਇਸ ਵੇਲੇ 6,20,000 ਸਟੂਡੈਂਟ ਨੇ ਫੋਰਨ ਦੇ ਕੈਨੇਡਾ 'ਚ, ਜਿਨ੍ਹਾਂ 'ਚੋਂ 1/3 ਆਲਮੋਸਟ 2 ਲੱਖ ਤੋਂ ਜ਼ਿਆਦਾ ਜਿਹੜੇ ਨੇ ਉਹ ਇੰਡੀਅਨ ਪੰਜਾਬੀ ਨੇ ਜ਼ਿਆਦਾ, ਬਾਕੀ ਤਾਂ ਬਹੁਤ ਘੱਟ ਨੇ। ਸੋ ਮੈਂ ਸਮਝਦਾ ਵੀ ਇਹ ਵੀ ਕੈਨੇਡਾ ਨੇ ਇਨ ਕਾਈਂਡ ਇਹਨਾਂ ਨੂੰ ਕਿਹਾ ਕਿ ਭਾਈ ਦੇਖੋ ਅਸੀਂ ਤਾਂ ਆ ਵੀ ਕਰਨ ਨੂੰ ਤਿਆਰ ਹੈ। ਇੰਡੀਆ ਦੀਆਂ ਚੀਕਾਂ ਬਰਾਬਰ ਜਾਰੀ ਨੇ ਕਿਉਂਕਿ ਕੈਨੇਡਾ 'ਚ ਦੂਸਰਾ ਰੈਫਰੈਂਡਮ 6 ਨਵੰਬਰ ਤੋਂ ਸ਼ੁਰੂ ਹੋਣਾ ਔਰ ਅੱਜ ਜਿਹੜਾ ਉਹਨਾਂ ਦੇ ਮੇਨ ਸਟੋਰੀ ਉਹਨਾਂ ਦੀਆਂ ਨਿਊਜ਼ ਏਜੰਸੀਜ਼ ਨੇ ਲਾਈ ਹੋਈ ਹੈ, ਭਾਰਤ ਜਿਹੜਾ ਹੈ ਉਹ ਰਿਮਾਈਂਡ ਕਰਵਾ ਰਿਹਾ ਕੈਨੇਡਾ ਨੂੰ ਕਿ ਕਨਿਸ਼ਕਾ ਬੰਬਿੰਗ ਕਿ ਦੇਖੋ ਯਾਦ ਕਰੋ 1985 'ਚ ਕਿਵੇਂ ਜਿਹੜੀ ਹੈ ਕਨਿਸ਼ਕਾ ਬੰਬਿੰਗ ਇਹਨਾਂ ਖਾਲਿਸਤਾਨੀਆਂ ਨੇ ਕੀਤੀ ਸੀ। ਔਰ ਹੁਣ ਜਿਹੜੀ ਹੈ ਸਿੱਖਸ ਫਾਰ ਜਸਟਿਸ ਜਿਹੜੀ ਇੱਕ ਦਹਿਸ਼ਤਗਰਦ ਜਮਾਤ ਐਲਾਨੀ ਹੋਈ ਹੈ ਉਸ ਵੱਲੋਂ ਰੈਫਰੈਂਡਮ ਤੇ ਰੈਫਰੈਂਡਮ ਕਰਵਾਏ ਜਾ ਰਹੇ ਨੇ।
or we hope that these activities stop in future. India has issued an advisory as well as that how anti-India activities are on rise in Canada and how it is posing a risk to Indians. We must not forget Kanishka bombings. There have been links in the past. We have already banned SFJ unit. ਹੁਣ ਇਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਹਨਾਂ ਦੀ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਜਿਹੜਾ ਅਰਿੰਦਮ ਬਾਗਚੀ ਉਹ ਆਪਣੀ ਮੀਡੀਆ ਬਰੀਫਿੰਗ ਦੇ ਵਿੱਚ ਇਹ ਸਾਰੀਆਂ ਕਹਾਣੀਆਂ ਸੁਣਾ ਰਿਹਾ ਔਰ ਅਸੀਂ ਸਮਝਦੇ ਹਾਂ ਵੀ ਇਸ ਦੇ ਨਾਲ ਇੱਕ ਪੋਜ਼ਿਟਿਵ ਸੀ ਕਿ ਕੈਨੇਡਾ ਦੀ NDP ਪਾਰਟੀ ਦੇ ਲੀਡਰ ਜਿਹੜੇ ਪਾਰਲੀਮੈਂਟ 'ਚ ਜਗਮੀਤ ਸਿੰਘ ਨੇ ਅੱਜ ਉਹਨਾਂ ਦੀ ਇੱਕ ਵੀਡੀਓ ਬਰੀਫ ਜਿਹੜਾ ਸ਼ਾਇਦ ਸ਼ੇਰੇ ਪੰਜਾਬ ਜਾਂ ਕੀ ਨਾਂ ਹੈ ਰੇਡੀਓ ਪ੍ਰੋਗਰਾਮ ਦਾ ਉਹ ਇੰਟਰਵਿਊ ਕਰ ਰਿਹਾ ਜਗਮੀਤ ਸਿੰਘ ਨੂੰ ਔਰ ਉਹਨੂੰ ਪੁੱਛਦਾ ਹੈ ਕਿ ਬਈ ਤੁਹਾਡੇ ਰੈਫਰੈਂਡਮ ਬਾਰੇ ਕੀ ਖਿਆਲ ਹੈ। ਸੋ ਉਹਨਾਂ ਨੇ ਕਿਹਾ ਜੀ ਅਸੀਂ ਜਿਸ ਪਾਰਲੀਮੈਂਟ 'ਚ ਬੈਠਦੇ ਹਾਂ ਸਾਡੇ ਨਾਲ ਬਲੌਕ ਕਿਊਬੇਕਾ ਇਸ ਪਾਰਟੀ ਵਾਲੇ ਬੈਠਦੇ ਨੇ ਉਹਨੇ ਅਸੀਂ ਹਾਲਾਂਕਿ ਕੈਨੇਡਾ ਨੂੰ ਇਕੱਠਾ ਰੱਖਣਾ ਚਾਹੁੰਦੇ ਹਾਂ ਪਰ ਉਹ ਚਾਹੁੰਦੇ ਨੇ ਵੀ ਕਿਊਬੈਕ ਅੱਡ ਹੋਏ ਉਹਨਾਂ ਦੇ ਨੁਮਾਇੰਦੇ ਨੇ ਸਕਾਟਲੈਂਡ ਦੇ ਵਿੱਚ ਹਿਸਟੋਰੀਕਲੀ ਵੀ ਔਰ ਅੱਜ ਵੀ ਉਹ ਰੈਫਰੈਂਡਮ ਦੇ ਹੱਕ 'ਚ ਨੇ ਔਰ ਕਰਦੇ ਨੇ ਔਰ ਇਹ ਇੱਕ ਬੁਨਿਆਦੀ ਹੱਕ ਹੈ ਔਰ ਸੋ ਇਹ ਮੈਂ ਸਮਝਦਾ ਕਿ ਵੱਡੀ ਡਿਵੈਲਪਮੈਂਟ ਹੈ ਕਿਉਂਕਿ ਇਸ ਵੇਲੇ ਜਿਹੜੀ ਰੂਲਿੰਗ ਪਾਰਟੀ ਜਸਟਿਨ ਟਰੂਡੋ ਦੀ ਹੈ ਉਹ ਜੇ ਕਹਿਣਾ ਹੋਏ ਕਿ NDP ਦੀਆਂ ਵਿਸਾਖੀਆਂ ਦੇ ਸਹਾਰੇ ਖੜੀ ਹੈ ਉਹਦੇ ਕੋਲ ਆਪਣੀ ਐਬਸੋਲੂਟ ਮੈਜੋਰਿਟੀ ਨਹੀਂ ਹੈ ਸੋ ਇਸ ਵੇਲੇ ਜੇ ਜਸਟਿਨ ਟਰੂਡੋ ਤੋਂ ਬਾਅਦ ਸੈਕੰਡ ਮੋਸਟ ਪਾਵਰਫੁਲ ਚੇਅਰ ਹੈ ਕੈਨੇਡਾ ਦੀ ਪਾਰਲੀਮੈਂਟਰੀ ਡੈਮੋਕ੍ਰੇਸੀ ਦੇ ਵਿੱਚ ਤੋਂ ਜਗਮੀਤ ਸਿੰਘ ਦਾ ਸੋ ਜਗਮੀਤ ਸਿੰਘ ਹੋਰਾਂ ਦਾ ਇਸ ਮੁੱਦੇ ਦੇ ਉੱਤੇ ਕਲੀਅਰ ਲਾਈਨ ਜਿਹੜਾ ਹਾਲਾਂ ਮੈਨੂੰ ਕਦੇ ਭੁਲੇਖਾ ਨਹੀਂ ਰਿਹਾ ਉਹ ਸਾਡੇ ਇੱਥੇ ਵੀ ਆਏ TV 84 ਦੇ ਗਾਲਾ ਦੇ ਉੱਤੇ ਔਰ ਉਹਨਾਂ ਨੇ ਖੁੱਲ੍ਹ ਕੇ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਹਮਾਇਤ ਕਰਦੇ ਨੇ ਲੇਕਿਨ ਮੈਂ ਸਮਝਦਾ ਵੀ ਇਸ ਦੇ ਨਾਲ ਇਹਦੀ ਟਾਈਮਿੰਗ ਜਦੋਂ ਕਿ ਇੰਡੀਆ ਚੀਕਾਂ ਮਾਰ ਰਿਹਾ ਉਹਨਾਂ ਦਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਇੱਕ ਵਾਰ ਫੇਰ ਕਨਿਸ਼ਕਾ ਯਾਦ ਕਰਵਾ ਰਿਹਾ ਹੈ ਔਰ ਐਡਵਾਈਜ਼ਰੀ ਤਾਂ ਪਹਿਲਾਂ ਹੀ ਹੋ ਚੁੱਕੀ ਹੈ ਸੋ ਐਨ ਇਸ ਮੌਕੇ ਦੇ ਉੱਤੇ ਜਗਮੀਤ ਸਿੰਘ ਹੋਰਾਂ ਦਾ ਇਹ ਬਿਆਨ ਕਾਫੀ ਮਾਨੇ ਰੱਖਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥੀ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 9 ਅਕਤੂਬਰ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਐਤਵਾਰ ਦੇ ਸਮੁੱਚੇ ਪੰਥਕ ਦੀਵਾਨ ਵਿੱਚ ਕੀਰਤਨ, ਢਾਡੀ, ਕਥਾ ਅਤੇ ਪੰਥਕ ਬੁਲਾਰੇ ਹਾਜ਼ਰੀ ਭਰਨਗੇ। ਗੁਰਦੁਆਰਾ ਸਾਹਿਬ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਆਪ ਸਭ ਨੂੰ ਇਸ ਪੰਥਕ ਇਕੱਠ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਮਿਡਵੈਸਟ ਦੀਆਂ ਸਮੂਹ ਸਿੱਖ ਸੰਗਤਾਂ, ਗੁਰੂ ਘਰ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਿੱਖ ਸੁਸਾਇਟੀ ਆਫ ਇੰਡੀਆਨਾ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 15 ਅਕਤੂਬਰ 2022 ਦਿਨ ਸ਼ਨੀਵਾਰ ਨੂੰ ਦੁਪਹਿਰ 12 ਵਜੇ ਵਾਰ ਮੈਮੋਰੀਅਲ ਪਾਰਕ ਇੰਡੀਅਨਾਪੋਲਿਸ ਵਿਖੇ ਕੱਢਿਆ ਜਾ ਰਿਹਾ ਹੈ। ਪੰਥ ਦੇ ਮਹਾਨ ਕੀਰਤਨੀਏ, ਕਥਾਵਾਚਕ ਅਤੇ ਪੰਥਕ ਆਗੂ ਹਾਜ਼ਰੀ ਭਰਨਗੇ। ਸੰਗਤਾਂ ਨੂੰ ਇਸ ਨਗਰ ਕੀਰਤਨ ਵਿੱਚ ਹਾਜ਼ਰੀ ਲਵਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅਮਰੀਕਾ ਦੇ ਪਾਕਿਸਤਾਨ ਵਿੱਚ ਐਮਬੈਸਡਰ ਆਜ਼ਾਦ ਕਸ਼ਮੀਰ ਦੇ ਦੌਰੇ ਤੇ ਗਏ ਸਨ। ਇਸੇ ਤਰ੍ਹਾਂ ਅਮਰੀਕਾ ਨੇ ਪਾਕਿਸਤਾਨ ਨਾਲ F-16 ਜਹਾਜ਼ਾਂ ਸੰਬੰਧੀ $450 ਮਿਲੀਅਨ ਦੀ ਡੀਲ ਨੂੰ ਵੀ ਹਰੀ ਝੰਡੀ ਦਿੱਤੀ ਹੈ। ਇਹਨਾਂ ਦੋਨਾਂ ਮੁੱਦਿਆਂ ਤੇ ਭਾਰਤ ਨੇ ਤਿੱਖਾ ਰਿਐਕਸ਼ਨ ਦਿੱਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਿਛਲੇ ਸੈਗਮੈਂਟਸ ਵੀ ਡਿਸਕਸ ਕੀਤਾ ਹੈ ਕਿ ਭਾਈ ਇੱਕ ਪਾਸੇ ਇੰਡੀਆ ਦੇ ਅਮਰੀਕਾ ਦੇ ਨਾਲ ਸੰਬੰਧ ਵਿਗੜ ਰਹੇ ਨੇ ਜੀ ਔਰ ਉਸ ਦਾ ਪ੍ਰਭਾਵ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਅਮਰੀਕਾ ਨੇ ਔਰ ਸਟੇਟ ਡਿਪਾਰਟਮੈਂਟ ਨੇ ਖਾਸ ਤੌਰ ਤੇ ਅੱਜ ਹੀ ਜਿਹੜੀ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ ਇੰਡੀਆ ਦੇ ਹਵਾਲੇ ਨਾਲ
ਉੱਥੇ ਜੰਮੂ ਕਸ਼ਮੀਰ ਨੂੰ ਵੀ ਉਹਨਾਂ ਨੇ ਇਹ ਕਹਿ ਕੇ ਆਪਣੇ ਸਿਟੀਜ਼ਨਸ ਨੂੰ ਕਿਹਾ ਕਿ ਉੱਥੇ ਸਿਵਲ ਅਨਰੈਸਟ ਹੈ ਔਰ ਟੈਰਰਿਜ਼ਮ ਹੈ, ਇਸ ਲਈ ਉੱਥੇ ਬਿਲਕੁਲ ਵਿਜ਼ਿਟ ਨਾ ਕਰੋ। ਰੈਸਟ ਆਫ ਇੰਡੀਆ ਬਾਰੇ ਵੀ ਉਹਨਾਂ ਨੇ ਕਿਹਾ ਕਿ ਕ੍ਰਾਈਮ ਔਰ ਟੈਰਰਿਜ਼ਮ ਹੈ, ਔਰ ਇੰਡੀਅਨ ਗਵਰਨਮੈਂਟ ਨੂੰ ਕੋਟ ਕਰਦੇ ਆ ਕਿਹਾ ਕਿ ਰੇਪ ਦੇ ਇਨਸੀਡੈਂਟਸ ਬਹੁਤ ਹੋ ਰਹੇ ਨੇ, ਕੋਈ ਥਾਂ ਸੇਫ ਨਹੀਂ ਹੈ। ਸੋ ਇਹ ਆਪਣੇ ਆਪ 'ਚ ਦੱਸਦਾ ਹੈ ਕਿ ਭਾਈ ਇਹ ਅਮਰੀਕਾ ਜਿਹੜਾ ਹੈ ਉਹ ਇੰਡੀਆ ਪ੍ਰਤੀ ਹੌਲੀ ਹੌਲੀ ਜਿਹੜੀ ਇੱਕ ਵਾਰਮਥ ਸੀ ਉਹ ਠੰਡੇਪਣ ਦੇ ਵਿੱਚ ਬਦਲਦੀ ਜਾ ਰਹੀ ਹੈ। ਪਰ ਇਕੱਲਾ ਇਹੀ ਨਹੀਂ ਹੈ, ਕਿਉਂਕਿ ਬਹੁਤ ਵਾਰ ਜਦੋਂ ਦੋ ਸ਼ਰੀਕ ਆਪਸ ਦੇ ਵਿੱਚ ਲੜ ਰਹੇ ਹੋਣ ਤੇ ਤੀਸਰੀ ਵੱਡੀ ਤਾਕਤ ਕਦੇ ਇੱਕ ਸ਼ਰੀਕ ਦੇ ਘਰ ਜਿਹੜੀ ਆ ਉਹ ਡਿਨਰ ਖਾਣ ਬੈਠੀ ਹੋਏ ਜਾਂ ਠਹਿਰਦੀ ਉੱਥੇ ਹੋਏ ਤੇ ਅਚਾਨਕ ਉਹ ਦੂਸਰੇ ਸ਼ਰੀਕ ਨੂੰ ਕਹੇ ਵੀ ਅੱਜ ਦਾ ਖਾਣਾ ਮੈਂ ਤੇਰੇ ਘਰ ਖਾਵਾਂਗਾ, ਤੇ ਇਹਦੇ 'ਚ ਇਹ ਹੁੰਦਾ ਵੀ ਜਿਹਦੇ ਕੋਲ ਉਹ ਰਹਿ ਰਹੀ ਹੈ ਧਿਰ ਉਹਨੂੰ ਉਹ ਅਨਕੰਫਰਟੇਬਲ ਵੀ ਇਹ ਕਰਦਾ ਹੈ। ਪਰ ਇਹਦਾ ਮਤਲਬ ਹੈ ਵੀ ਉਹਨੂੰ ਸੁਨੇਹਾ ਵੀ ਦਿੱਤਾ ਜਾ ਰਿਹਾ ਕਿ ਅਸੀਂ ਸਿਰਫ ਤੇਰੇ ਨਾਲ ਹੀ ਨਹੀਂ ਹੈ, ਜੇ ਲੋੜ ਪਏ ਤੇ ਦੂਸਰੇ ਵੱਲ ਵੀ ਜਾ ਸਕਦੇ। ਸੋ ਅਸੀਂ 2-3 ਐਕਸ਼ਨਸ ਜਿਹੜੇ ਅਮਰੀਕਾ ਦੇ ਪਾਕਿਸਤਾਨ ਦੇ ਹਵਾਲੇ ਨਾਲ ਸਾਹਮਣੇ ਆਏ, ਹਾਲਾਂ ਇੰਟਰਨੈਸ਼ਨਲੀ ਤਾਂ ਜੇ ਦੇਖੀਏ ਕਿ IMF ਦੇ ਮਾਮਲੇ ਜਾਂ ਦੂਜੇ ਜਿਵੇਂ ਅਮਰੀਕਾ ਨੇ ਉਹ ਫਾਈਨੈਂਸ਼ੀਅਲ ਟਾਸਕ ਫੋਰਸ ਦੇ ਥੱਲੇ ਕੱਸਿਆ ਹੋਇਆ ਸੀ ਪਾਕਿਸਤਾਨ ਨੂੰ, ਥੋੜਾ ਬਹੁਤ ਰਿਲੀਫ ਭਾਵੇਂ ਅਨਫੇਵਰੇਬਲ ਟਰਮਸ ਦੇ ਉੱਤੇ ਹੀ ਮਿਲਿਆ, ਲੇਕਿਨ ਜਿਹੜੀਆਂ 2-3 ਡਿਵੈਲਪਮੈਂਟਸ ਉਹਦੇ 'ਚ ਇੱਕ ਵੱਡੀ ਜੇ ਫੌਜੀ ਹਵਾਲੇ ਨਾਲ ਦੇਖਿਆ ਜਾਏ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਪੀਰੀਅਡ ਤੋਂ ਜਿਹੜੀ ਮਿਲਟਰੀ ਕੋਈ ਵੀ ਇਕਵਿਪਮੈਂਟ ਜਾਂ ਦੂਸਰੇ ਦੇ ਉੱਤੇ ਪਾਬੰਦੀ ਸੀ, ਉਹ ਟਰੰਪ ਐਡਮਿਨਿਸਟ੍ਰੇਸ਼ਨ ਦੀ ਨੀਤੀ ਨੂੰ ਰਿਵਰਸ ਕਰਦੇ ਆ ਬਾਈਡਨ ਐਡਮਿਨਿਸਟ੍ਰੇਸ਼ਨ ਨੇ $450 ਮਿਲੀਅਨ ਦੀ F-16 ਦੇ ਨਾਲ ਜੁੜੀ ਹੋਈ ਜਿਹੜੀ ਵੀ ਟੈਕਨੀਕਲ ਪਾਰਟ ਹੈ ਉਸ ਡੀਲ ਨੂੰ, ਹਾਲਾਂਕਿ ਕੋਈ ਗਿਫਟ ਨਹੀਂ ਹੈ ਜਾਂ ਕੋਈ ਇਹ ਗ੍ਰਾਂਟ ਨਹੀਂ ਹੈ, ਪਾਕਿਸਤਾਨ ਨੂੰ ਪੇ ਕਰਨਾ ਪਏਗਾ, ਪਰ ਇਹ ਜਿਹੜਾ ਬਰਫ਼ ਪਿਘਲਣ ਵਾਂਗ ਇਸ ਦਾ ਪਾਰਟ ਤਾਂ ਅਸੀਂ ਦੇਖਦੇ ਹਾਂ। ਕਸ਼ਮੀਰ ਦੇ ਮੁੱਦੇ ਤੇ ਅਸੀਂ ਅੱਗੇ ਵੀ ਡਿਸਕਸ ਕੀਤਾ ਸੀ ਕਿ ਜਦੋਂ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਖਤਮ ਕੀਤਾ ਗਿਆ ਆਰਟੀਕਲ 370, ਜ਼ਾਹਰ ਹੈ ਟਰੰਪ ਇੱਥੇ ਬੈਠਾ ਸੀ ਔਰ ਇਹ ਹੋ ਨਹੀਂ ਸਕਦਾ ਵੀ ਉਹਦੀ ਮਰਜ਼ੀ ਬਣਾ ਹੋਇਆ, ਔਰ ਅਮਰੀਕਾ ਨੇ ਕੋਈ ਉਹਦੇ ਤੇ ਰਿਐਕਸ਼ਨ ਵੀ ਨਹੀਂ ਸੀ ਦਿੱਤਾ। ਔਰ ਇਹ ਸਾਰੇ ਪੀਰੀਅਡ 'ਚ ਇਹਦੇ ਬਾਵਜੂਦ US ਕਾਂਗਰੈਸ਼ਨਲ ਬਰੀਫਿੰਗਸ ਹੋਈਆਂ, ਹੋਰ ਆਵਾਜ਼ਾਂ ਉੱਠੀਆਂ ਕਿ ਭਾਈ ਇਹ ਜਿਹੜਾ ਆਲਰੇਡੀ ਇਸ਼ੂ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਕੋਲ ਹੈ, ਯੂਨੀਲੈਟਰਲੀ ਇੰਡੀਆ ਕਿਵੇਂ ਇਹ ਕਰ ਸਕਦਾ ਹੈ, ਪਰ ਅਮਰੀਕਾ ਦਾ ਸਾਨੂੰ ਕੁਝ ਵੀ ਦੇਖਣ 'ਚ ਨਜ਼ਰ ਨਹੀਂ ਆਇਆ। ਫਿਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਹੀ ਦੇਖਿਆ ਕਿ ਇੱਕ ਪਾਸੇ F-16 ਦਾ ਨਾਲ ਰਿਲੇਟਡ $450 ਮਿਲੀਅਨ ਦੀ ਡੀਲ ਕਲੀਅਰ ਹੋ ਰਹੀ ਹੈ, ਦੂਸਰੇ ਪਾਸੇ ਅਮਰੀਕਾ ਦੇ ਜਿਹੜੇ ਪਾਕਿਸਤਾਨ 'ਚ ਐਂਬੈਸਡਰ ਨੇ ਡੇਵਿਡ ਬਲੋਮ, ਉਹਨਾਂ ਬਾਰੇ ਆਇਆ ਕਿ ਉਹ ਆਜ਼ਾਦ ਕਸ਼ਮੀਰ ਦੇ ਦੌਰੇ ਤੇ ਗਏ ਔਰ ਉਹਨਾਂ ਨੇ ਜਿਹੜਾ ਉਸ ਤੋਂ ਬਾਅਦ ਟਵੀਟ ਵੀ ਕੀਤਾ, ਉਸ ਦੇ ਵਿੱਚ ਉਹਨਾਂ ਨੇ ਲਫ਼ਜ਼ ਪਾਕਿਸਤਾਨ ਐਡਮਿਨਿਸਟਰਡ ਕਸ਼ਮੀਰ ਨਾ ਕਹਿ ਕੇ ਆਜ਼ਾਦ ਕਸ਼ਮੀਰ ਕਿਹਾ। ਹੁਣ ਇਹਦੇ 'ਚ ਦੋ ਗੱਲਾਂ ਦੇਖਣ ਵਾਲੀਆਂ ਨੇ ਕਿ ਇਸ ਵੇਲੇ ਔਰ ਜਨਵਰੀ 2021 ਤੋਂ ਲੈ ਕੇ ਯਾਨੀ ਪਿਛਲੇ 1.5 ਸਾਲ ਤੋਂ ਅਮਰੀਕਾ ਦਾ ਕੋਈ ਐਂਬੈਸਡਰ ਇੰਡੀਆ ਦੇ ਵਿੱਚ ਨਹੀਂ ਹੈ, ਕਿਉਂਕਿ ਜਿਸ ਨੂੰ ਟਰੰਪ ਨੇ ਬਣਾਇਆ ਹੋਇਆ ਸੀ ਕੈਨਥ ਜਸਟਰ, ਉਹ ਜਦੋਂ ਟਰੰਪ ਦੀ ਡਿਫੀਟ ਹੋਈ ਬਾਈਡਨ ਆਇਆ ਉਹਨੇ ਆਪਣੇ ਕਾਗਜ਼ ਪੁੱਟ ਕੀਤੇ ਵਾਪਸ ਆ ਗਿਆ, ਔਰ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਜਿਹੜੇ ਲਾਸ ਐਂਜਲਸ ਦੇ ਮੇਅਰ ਹੈ ਐਰਿਕ ਗਾਰਸੈਟੀ ਉਹਨੂੰ ਕੀਤਾ, ਪਰ ਅਮਰੀਕਾ ਜਦੋਂ ਐਂਬੈਸਡਰ ਲਈ ਵੀ ਜਾਣਾ ਹੁੰਦਾ ਇੱਕ ਪੂਰੀ ਪ੍ਰੋਸੈਸ 'ਚੋਂ ਲੰਘਣਾ ਪੈਂਦਾ ਹੈ, ਕਨਫਰਮੇਸ਼ਨ ਹੀਅਰਿੰਗਸ ਹੁੰਦੀਆਂ ਨੇ ਸੈਨੇਟ ਦੇ ਵਿੱਚ, ਉਹਦੇ 'ਚ ਕੁਛ ਜਿਹੜੀ ਹੈ ਉਹ ਗੜਬੜ ਚੱਲ ਰਹੀ ਹੈ। ਲੇਕਿਨ ਇੰਡੀਆ ਸਮਝਦਾ ਮੈਂ ਕੁਆਡ 'ਚ ਵੀ ਆ ਗਿਆ, ਮੈਂ ਦੂਜਾ ਵੀ 1.5 ਸਾਲ ਤੋਂ ਅਮਰੀਕਾ ਦਾ ਐਂਬੈਸਡਰ ਹੀ ਨਾ ਹੋਣਾ, ਇਹ ਵੀ ਆਪਣੇ ਆਪ ਦੇ ਵਿੱਚ ਇੱਕ ਦੱਸਦਾ ਕਿ ਬਈ ਇਹ ਕੋਈ ਏਡੀ ਇੰਪੋਰਟੈਂਸ ਵਾਲੀ ਗੱਲ ਨਹੀਂ। ਦੂਸਰੇ ਪਾਸੇ ਜੇ ਪਾਕਿਸਤਾਨ 'ਚ ਐਨ ਇਸ ਮੌਕੇ ਤੇ ਜਦੋਂ ਕਿ ਪਾਕਿਸਤਾਨ ਦੇ ਆਰਮੀ ਚੀਫ ਜਿਹੜੇ ਨੇ ਉਹ DC ਆਏ, ਰੈੱਡ ਕਾਰਪੇਟ ਵੈਲਕਮ ਇੱਧਰ ਉੱਧਰ, ਔਰ ਈਵਨ ਫॉर ਫਲੱਡਸ ਜਿਹੜੀ ਹੈ ਅਮਰੀਕਨ ਲਿਬਰਲ ਹੈਲਪ, ਔਰ ਨਾਲ ਦੀ ਨਾਲ ਇਹ ਜਿਹੜੀ ਐਂਬੈਸਡਰ ਡੇਵਿਡ ਬਲੋਮ ਦੀ ਆਜ਼ਾਦ ਕਸ਼ਮੀਰ ਇਕੱਲੀ ਯਾਤਰਾ ਹੀ ਨਹੀਂ ਹੈ, ਉੱਥੇ ਮੀਟਿੰਗਸ ਵੀ ਨੇ, ਮੁਲਾਕਾਤਾਂ ਵੀ ਨੇ, ਔਰ ਉੱਥੋਂ ਉਹਨੂੰ ਆਜ਼ਾਦ ਕਸ਼ਮੀਰ ਕਹਿਣਾ ਵੀ ਹੈ। ਸੋ ਉਸ ਬਾਰੇ ਇੰਡੀਆ ਦਾ ਕੋਈ ਅਫੀਸ਼ੀਅਲ ਪ੍ਰੋਟੈਸਟ ਹੁਣ ਤੱਕ ਨਹੀਂ ਸੀ ਆਇਆ, ਹਾਲਾਂਕਿ ਮੀਡੀਆ ਨੇ ਜਾਂ ਦੂਜੇ ਨੇ ਇਸ ਗੱਲ ਨੂੰ ਚੁੱਕਿਆ ਸੀ। ਹੁਣ ਇਸ ਦਾ ਅਫੀਸ਼ੀਅਲ ਪ੍ਰੋਟੈਸਟ ਵੀ ਆ ਗਿਆ ਜਦੋਂ ਕਿ ਜਿਹੜਾ ਭਾਰਤ ਦੀ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਨੇ ਜਦੋਂ ਇਸ ਦੇ ਉੱਤੇ ਗੱਲਬਾਤ ਕੀਤੀ ਤੇ ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਅਸੀਂ ਇਸ ਨੂੰ ਆਵਰ ਆਬਜੈਕਸ਼ਨ to the visit and meetings in Pakistan occupies Jammu and Kashmir by the US ambassador in Pakistan
has been conveyed to the US side. Mr. Bagchi, Adnan Bagchi ने ਇਹ ਕਿਹਾ ਜੀ ਅਸੀਂ ਇਸ ਦੇ ਉੱਤੇ ਆਬਜੈਕਟ ਕੀਤਾ ਹੈ, ਅਸੀਂ ਆਪਣਾ ਆਬਜੈਕਸ਼ਨ ਔਰ ਇਹ ਜਿਹੜੀਆਂ ਮੀਟਿੰਗਸ ਕੀਤੀਆਂ ਨੇ ਐਂਬੈਸਡਰ ਨੇ ਵਿਜ਼ਿਟ ਵੀ ਉਹਨੇ ਕਿਹਾ ਜੀ ਕਿਉਂਕਿ ਇਹ ਜਿਹੜਾ ਇਹ ਆਜ਼ਾਦ ਕਸ਼ਮੀਰ ਨਹੀਂ ਹੈ, ਇਹ ਪਾਕਿਸਤਾਨ ਆਕੂਪਾਈਡ ਕਸ਼ਮੀਰ ਹੈ, ਇਹ ਤਾਂ ਸਾਡੀ ਟੈਰੀਟਰੀ ਹੈ ਔਰ ਅਸੀਂ ਇਸ ਦੇ ਉੱਤੇ ਜਿਹੜਾ ਪਹਿਲਾਂ ਹੀ ਪ੍ਰੋਟੈਸਟ ਕੀਤਾ ਹੈ। ਪਰ ਨਾਲ ਦੀ ਨਾਲ ਈਵਨ ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਜੀ F-16 ਦੇ ਬਾਰੇ, ਹਾਲਾਂਕਿ ਇਸ ਦੇ ਉੱਤੇ ਜਿਹੜੇ ਸਟੇਟ ਡਿਪਾਰਟਮੈਂਟ ਦੇ ਜਾਂ ਫੋਰਨ ਅਫੇਅਰਸ ਦੇ ਨੇ ਸੈਕਟਰੀ ਆਫ ਸਟੇਟ ਮਿਸਟਰ ਐਂਟਨੀ ਬਲਿੰਕਨ, ਉਹਨਾਂ ਨੇ ਕਲੈਰੀਫਿਕੇਸ਼ਨ ਦਿੱਤੀ ਸੀ ਕਿ ਭਾਈ ਅਸੀਂ ਕੋਈ ਨਵਾਂ ਨਹੀਂ ਦਿੱਤਾ, ਜਿਹੜੇ ਹੈ ਨੇ ਉਹਨਾਂ ਦੇ ਰੱਖ ਰਖਾ ਲਈ ਨੇ। ਪਰ ਇਸ ਦੇ ਉੱਤੇ ਵੀ ਜਿਹੜਾ ਹੈ ਮਿਸਟਰ ਬਾਗਚੀ ਨੇ ਆਬਜੈਕਟ ਕੀਤਾ ਹੈ ਕਿ ਵੀ ਟੂ ਏ ਕੁਐਰੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਸਪੋਕਸਪਰਸਨ ਸੈਡ India's concerns over the US package on support for F-16 fighter jets to Pakistan remained despite the US Secretary of State Antony Blinken's assertion that Pakistan used the F-16 for counter-terrorism operations on this. और ये सारे दे चलदे असीं ये देख रहे हैं कि इस वेले एक पासे ते इंडिया ने ये हार्ड लाइन ਲਈ जिवें असीं जिक्र भी कीता है कि अमित शाह ने उत्थे कश्मीर वादी च जाके पिछले हफ्ते च क्या इस हफ्ते च उदा खत्म होई नो टॉक्स विद पाकिस्तान, मोदी गवर्नमेंट वोंट टॉलरेट टैररिज्म कि भी असी कोई पाकिस्तान नाल गलबात नहीं करनी है। तो हुण अमरीका जिहड़ा पाकिस्तान प्रति पूरी हार्ड लाइन रखी हुई सी ਉਹ ਹੁਣ ਦੋਸਤਾਨਾ ਮੋੜ ਦੇ ਵਿੱਚ ਆਇਆ ਲੱਗਦਾ ਹੈ ਔਰ ਇੰਡੀਆ ਦੀ ਹੌਸਟਿਲਿਟੀ ਇੱਥੋਂ ਤੱਕ ਹੀ ਮਹਦੂਦ ਨਹੀਂ ਹੈ। ਹੁਣ ਉੱਥੇ ਆਸਮਾ ਜਹਾਂਗੀਰ ਇੱਕ ਬਹੁਤ ਵੱਡੀ ਹਿਊਮਨ ਰਾਈਟਸ ਐਕਟਿਵਿਸਟ ਹੋਈ ਹੈ ਜਿਹੜੀ ਐਂਟਾਈ ਸਟੇਟ ਵੀ ਸੀ, ਉਹਨਾਂ ਦੀ ਹਾਲਾਂ ਉਹ ਚੜ੍ਹਾਈ ਕਰ ਚੁੱਕੇ ਨੇ। ਆਸਮਾ ਜਹਾਂਗੀਰ ਫਾਊਂਡੇਸ਼ਨ ਹੈ, ਉਹਨਾਂ ਵੱਲੋਂ ਕੋਈ ਜਿਹੜਾ ਸੈਮੀਨਾਰ ਜਾਂ ਕੋਈ ਡਿਸਕਸ਼ਨ ਸੈਸ਼ਨ ਰੱਖਿਆ ਹੋਇਆ ਸੀ ਜਿਸ 'ਚ ਉਹਨਾਂ ਨੇ ਜਿਹੜੇ RJD ਰਾਸ਼ਟਰੀ ਜਨਤਾ ਦਲ ਲਾਲੂ ਦੀ ਪਾਰਟੀ ਹੈ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਮਨੋਜ ਝਾ, ਉਹਨਾਂ ਨੂੰ ਇਨਵਾਈਟ ਕੀਤਾ ਹੋਇਆ ਸੀ। ਪਰ ਉਹ ਹੁਣ ਉੱਥੇ ਜਿਹੜੇ ਈਵਨ MP ਵੀ ਨੇ ਜਿਨ੍ਹਾਂ ਕੋਲ ਡਿਪਲੋਮੈਟਿਕ ਪਾਸਪੋਰਟ ਨੇ, ਜੇ ਪਾਕਿਸਤਾਨ ਜਾਣਾ ਹੈ ਤੇ ਉਹਨਾਂ ਨੂੰ ਇੰਡੀਅਨ ਹੋਮ ਮਿਨਿਸਟਰੀ ਤੋਂ ਕਲੀਅਰੈਂਸ ਲੈਣੀ ਪੈਂਦੀ ਹੈ। ਲੇਕਿਨ ਈਵਨ ਮਿਸਟਰ ਮਨੋਜ ਝਾ ਨੂੰ ਆਸਮਾ ਜਹਾਂਗੀਰ ਦੀ ਯਾਦ ਵਿੱਚ ਜਿਹੜਾ ਲੈਕਚਰ ਦੇ ਲਈ ਇਹਨਾਂ ਨੂੰ ਸੱਦਿਆ ਸੀ, ਉਹ ਇੰਡੀਅਨ ਮਿਨਿਸਟਰੀ ਨੇ ਨਾ ਕਰ ਦਿੱਤੀ ਪਰਮਿਸ਼ਨ ਦੇਣ ਦੀ। ਉਹਨਾਂ ਦੇ ਆਪਣੇ ਮੀਡੀਆ ਦੀ ਖਬਰ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਡਿਨਾਈਜ਼ nod for RJD MP Manoj Jha to visit Pakistan for a seminar। और ਉਹਦੇ 'ਚ ਉਹਨੇ ਫਰਸਟ੍ਰੇਸ਼ਨ ਜ਼ਾਹਰ ਕੀਤੀ ਹੈ MP ਮਨੋਜ ਝਾ ਨੇ। ਉਹਨੇ ਕਿਹਾ I wanted to participate in the meet out of respect for Asma Jahangir who all her life fought for the rights of minorities in Pakistan। ਉਹਨੇ ਕਿਹਾ ਜੀ ਮਤਲਬ ਆਸਮਾ ਜਹਾਂਗੀਰ ਤਾਂ ਘੱਟ ਗਿਣਤੀਆਂ ਜਾਂ ਅਕਲੀਤਾਂ ਦੇ ਹੱਕਾਂ ਲਈ ਵੀ ਲੜਨ ਵਾਲੀ ਸੀ ਔਰ ਇਹ ਜਿਹੜਾ ਮੈਨੂੰ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੋ ਅਸੀਂ ਦੇਖ ਰਹੇ ਹਾਂ ਕਿ ਇੰਡੀਆ ਦਾ ਸਟੈਂਡ ਪਾਕਿਸਤਾਨ ਪ੍ਰਤੀ ਹਾਰਡ ਟੂ ਹਾਰਡ ਹੁੰਦਾ ਜਾ ਰਿਹਾ ਔਰ ਅਮਰੀਕਾ ਜਿਹੜਾ ਹੈ ਉਹ ਉਹਦੇ 'ਚੋਂ ਇੱਕ ਹੁੰਦਾ ਸੀ ਓਲਿਵ ਬ੍ਰਾਂਚ ਦੇਣਾ, ਪਰ ਹੁਣ ਲੱਗਦਾ ਵੀ ਓਲਿਵ ਦਾ ਪੂਰਾ ਦਰਖਤ ਹੀ ਫੜਿਆ ਹੋਇਆ ਅਮਰੀਕਾ ਨੇ। ਐਂਡ ਕੀ ਹੋਏਗਾ ਵੱਖਰੀ ਗੱਲ ਹੈ, ਪਰ ਅਸੀਂ ਜੋ ਡੇ ਟੂ ਡੇ ਵਾਪਰ ਰਹੀਆਂ ਘਟਨਾਵਾਂ ਨੇ ਉਹਨਾਂ ਦੇ ਉੱਤੇ ਹੀ ਅਸੀਂ ਤਜ਼ੀਆ ਕਰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 9 ਅਕਤੂਬਰ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਐਤਵਾਰ ਦੇ ਸਮੁੱਚੇ ਪੰਥਕ ਦੀਵਾਨ ਵਿੱਚ ਕੀਰਤਨ, ਢਾਡੀ, ਕਥਾ ਅਤੇ ਪੰਥਕ ਬੁਲਾਰੇ ਹਾਜ਼ਰੀ ਭਰਨਗੇ। ਗੁਰਦੁਆਰਾ ਸਾਹਿਬ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਆਪ ਸਭ ਨੂੰ ਇਸ ਪੰਥਕ ਇਕੱਠ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ
ਮੈਨੇਜਮੈਂਟ ਕਮਰਸ਼ੀਅਲ ਰੀਅਲ estate ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ। ਦਰਸ਼ਕੋ, ਬ੍ਰੇਕ ਬਾਅਦ ਆਪਾਂ ਤੁਹਾਨੂੰ ਸਭ ਨੂੰ ਜਿਆਂ ਕਹਿੰਦੇ ਆ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ RSS ਮੋਹਨ ਭਾਗਵਤ ਨੇ ਦੁਸਹਿਰੇ ਦੇ ਤਿਉਹਾਰ ਮੌਕੇ ਦਿੱਤੇ ਆਪਣੇ ਭਾਸ਼ਣ ਵਿੱਚ ਘੱਟ ਗਿਣਤੀਆਂ ਦੀ ਵੱਧ ਰਹੀ ਆਬਾਦੀ ਨੂੰ ਖਤਰਾ ਦੱਸਦਿਆਂ ਈਸਟ ਤੈਮੂਰ, ਕਸੋਵੋ ਅਤੇ ਸਾਊਥ ਸੁਡਾਨ ਦਾ ਹਵਾਲਾ ਦਿੱਤਾ ਸੀ ਕਿ ਇਹ ਕਿਵੇਂ ਆਜ਼ਾਦ ਮੁਲਕ ਬਣੇ। ਸੋ ਇਸ ਵਿਸ਼ੇ ਦੀ ਆਪਾਂ ਚੀਰਫਾੜ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੇਸ਼ੱਕ ਅਸੀਂ ਦੁਸਹਿਰੇ ਦੇ ਮੌਕੇ ਤੇ ਨਾਗਪੁਰ ਤੋਂ RSS ਚੀਫ ਮੋਹਨ ਭਾਗਵਤ ਦੇ ਬਿਆਨ ਦੇ ਉੱਤੇ ਔਰ ਉਹਦੀ ਪ੍ਰੈਜੈਂਟੇਸ਼ਨ ਜਿਸ ਨੂੰ ਇੰਡੀਆ ਦਾ ਸਰਕਾਰੀ ਮੀਡੀਆ ਵੀ ਪੂਰੀ ਤਰ੍ਹਾਂ ਕਵਰ ਕਰ ਰਿਹਾ ਸੀ ਜਿਵੇਂ ਅਸਲੀ ਪ੍ਰਾਈਮ ਮਿਨਿਸਟਰ ਉਹੀ ਹੋਏ, ਔਰ ਹੈ ਵੀ ਅਸਲੀ ਪ੍ਰਾਈਮ ਮਿਨਿਸਟਰ ਉਹੀ ਹੈ ਕਿਉਂਕਿ ਹਕੂਮਤ ਤਾਂ RSS ਦੀ ਹੈ। ਔਰ ਅਸੀਂ ਉਸ ਦੇ ਉੱਤੇ ਜ਼ਿਕਰ ਕੀਤਾ ਸੀ। ਹਾਲਾਂ ਉਹਦੇ 'ਚ ਜਿਹੜੇ ਉੱਥੇ ਗੋਡੇ ਟੇਕ ਮੁਸਲਮਾਨ ਲੀਡਰ ਨੇ ਉਹਨਾਂ ਨੇ ਤਾਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ। ਦੇਖੋ, ਮੋਹਨ ਭਾਗਵਤ ਨੇ ਜੇ ਹੁਣ ਪਾਪੂਲੇਸ਼ਨ ਦੀ ਗੱਲ ਕੀਤੀ ਹੈ ਤਾਂ ਉਹਨੇ ਕਿਹਾ ਕਿ ਜੀ ਇਹ ਰਿਲੀਜਨ ਬੇਸਡ ਨਹੀਂ ਹੋਣਾ ਚਾਹੀਦਾ, ਸਭ ਦੇ ਲਈ ਜਿਹੜਾ ਹੋਣਾ ਚਾਹੀਦਾ ਪਾਪੂਲੇਸ਼ਨ ਲਾਅ। ਔਰ ਦੂਸਰਾ, ਲੇਕਿਨ ਉਹਨਾਂ ਨੇ ਮੋਹਨ ਭਾਗਵਤ ਦੇ ਉਸੇ ਹੀ ਬਿਆਨ 'ਚ, ਕਿਉਂਕਿ ਇਹ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇਹ ਦੋ ਮੂੰਹੇ ਸੱਪ ਨੇ, ਸੋ ਤੁਸੀਂ ਇੱਕੋ ਵੇਲੇ ਇਹਨਾਂ ਦੀ ਇੱਕੋ ਹੀ ਗੱਲ ਦੇ ਲਈ ਅੱਡ-ਅੱਡ ਇੰਟਰਪ੍ਰੀਟੇਸ਼ਨਸ ਵੀ ਦੇਖ ਸਕਦੇ ਹੋ। ਜਾਂ ਇੱਕੋ ਵੇਲੇ ਜੋ ਮੋਹਨ ਭਾਗਵਤ ਕਹਿ ਰਿਹਾ ਹੁੰਦਾ ਹੈ, ਵਿਸ਼ਵ ਹਿੰਦੂ ਪਰਿਸ਼ਦ ਦਾ ਮੁਖੀ ਉਸ ਤੇ ਉਲਟ ਕੁਛ ਕਹਿ ਰਿਹਾ ਹੁੰਦਾ ਹੈ, ਬਜਰੰਗ ਦਲ ਦਾ ਕੁਛ ਹੋਰ ਕਹਿ ਰਿਹਾ ਹੁੰਦਾ ਹੈ, ਗਰਾਊਂਡ ਦੇ ਉੱਤੇ ਜਿਹੜੇ ਇਹਨਾਂ ਦੀ ਪੋਲੀਟੀਕਲ ਪਾਰਟੀ BJP ਹੈ ਕੋਈ ਹੋਰ ਕਹਿ ਰਹੀ ਹੁੰਦੀ। ਔਰ ਇਹ ਇਹਨਾਂ ਦੀ ਸਟ੍ਰੈਟਜੀ ਦਾ ਹਿੱਸਾ ਹੁੰਦਾ ਕਿ ਜਦੋਂ ਕੋਈ ਇਹ ਕਹੇ ਉਹ ਕਹੇ ਜੀ ਨਹੀਂ RSS ਤਾਂ ਇੱਕ ਆਟੋਨਮਸ NGO ਹੈ, ਅਸੀਂ ਕੋਈ ਪੋਲੀਟੀਕਲ ਤਾਂ ਨਹੀਂ ਹੈ ਔਰ ਇਸ ਲਈ ਇਹ ਸਾਡਾ ਸਟੈਂਡ ਹੈ। ਤੇ ਇਸੇ ਤਰ੍ਹਾਂ ਹਰ ਇੱਕ ਨੇ ਆਪਣਾ ਪਰ ਅਲਟੀਮੇਟਲੀ ਇਹ ਸਾਰੇ ਹੀ ਇੱਕ ਦੂਜੇ ਨਾਲ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਹੈਂਡ ਇਨ ਗਲਵ ਕਿ ਵੀ ਇਹਨਾਂ ਸਾਰਿਆਂ ਦੇ ਹੱਥ ਉਸੇ ਹੀ ਦਸਤਾਨੇ ਦੇ ਵਿੱਚ ਨੇ ਜਿਹੜਾ ਦਸਤਾਨਾ ਹਿੰਦੂਤਵਾਦ ਹੈ ਔਰ ਉਹਦੀ ਪ੍ਰਮੋਸ਼ਨ ਜਾਂ ਉਹਨੂੰ ਹਿੰਦੂ ਰਾਸ਼ਟਰ ਬਣਾਉਣਾ ਜਿਹਦੇ ਲਈ ਸ਼ਾਇਦ 2024 ਇਹਨਾਂ ਦੀ ਡੈਡਲਾਈਨ ਹੈ। ਉਹਨੂੰ ਅੱਗੇ ਪਿੱਛੇ ਵੀ ਕਰ ਸਕਦੇ ਨੇ ਥੋੜਾ ਬਹੁਤ, ਕਿਉਂਕਿ ਜਦੋਂ ਮੋਹਨ ਭਾਗਵਤ ਨੇ 2014 ਚ ਮੋਦੀ ਦੇ ਪ੍ਰਾਈਮ ਮਿਨਿਸਟਰ ਬਣਨ ਵੇਲੇ ਕਿਹਾ ਸੀ ਕਿ 2020 ਤੱਕ ਭਾਰਤ ਦਾ ਹਰ ਵਸਿੰਦਾ ਹਿੰਦੂ ਹੋਏਗਾ, ਤੇ ਉਦੋਂ ਜਿਹੜਾ ਹੁਣ 2022 ਆ ਗਿਆ ਕਈਆਂ ਨੂੰ ਲੱਗੇਗਾ, ਪਰ ਉਹਨਾਂ ਨੇ ਇਹ ਦੇਖ ਲਿਆ ਕਿ ਵੀ ਬਹੁਤ ਸਾਰੇ ਜਿਹੜੇ ਮਾਈਲਸਟੋਨ ਇਸ ਪਾਸੇ ਜਾਣ ਵਾਲੇ ਨੇ ਉਹ ਉਹਨਾਂ ਨੇ ਇਹਨਾਂ ਸਾਲਾਂ 'ਚ ਕਵਰ ਕਰ ਲਏ ਨੇ। 20 ਕਰੋੜ ਮੁਸਲਮਾਨਾਂ ਨੂੰ ਡਰ ਦੇ ਜਿਹੜਾ ਖਾਤੇ 'ਚ ਪਾ ਦਿੱਤਾ ਹੈ। ਕਿਵੇਂ ਉਹਨਾਂ ਨੇ ਇੱਕ ਤੋਂ ਬਾਅਦ ਇੱਕ ਜਿੱਥੇ ਮਸੀਤਾਂ ਦਾ ਰੌਲਾ ਖੁਦ ਹੀ ਪਾਇਆ, ਉਹਦੇ 'ਚ ਹੁਣ ਮਥੁਰਾ ਔਰ ਬਨਾਰਸ ਉਹ ਹਾਈਲਾਈਟ 'ਚ ਨੇ, ਉਹ 2024 ਤੱਕ ਪਹੁੰਚਦੇ ਆ ਉਹਨੂੰ ਟ੍ਰਿਗਰ ਕਰਨਗੇ। ਕਰਨਾਟਕਾ ਇਸ ਵੇਲੇ ਇਹਨਾਂ ਦੀ ਵੱਡੀ ਲੈਬੋਰਟਰੀ ਹੈ ਜਿਸ ਦੇ ਵਿੱਚ ਈਵਨ ਪਿਛਲੇ ਕੱਲ ਇਹਨਾਂ ਦੇ ਕੁਝ ਹਿੰਦੂ ਤੋਂ ਵੀ ਨੌਜਵਾਨ ਉਸ 600 ਸਾਲ ਪੁਰਾਣੇ ਮਦਰਸੇ 'ਚ ਜਿਹੜੀ ਹੈ ਜਿਹਨੂੰ ASI ਨੇ ਆਰਕੋਲੋਜੀਕਲ ਸਰਵੇ ਆਫ ਇੰਡੀਆ ਦੀ ਸਰਪ੍ਰਸਤੀ ਦੇ ਵਿੱਚ ਉਹ ਬਿਲਡਿੰਗ ਹੈ ਜਿਹਨੂੰ ਹੈਰੀਟੇਜ ਸਟੇਟਸ ਹਾਸਲ ਹੈ ਔਰ ਇਹ ਪੁਰਾਣਾ ਮਦਰਸਾ 600 ਸਾਲ ਪਹਿਲਾਂ। ਔਰ ਉਹਨਾਂ ਨੇ ਉਹਦਾ ਮੇਨ ਗੇਟ ਤੋੜ ਕੇ ਅੰਦਰ ਵੜੇ ਔਰ ਅੰਦਰ ਜਾ ਕੇ ਉਹਨਾਂ ਨੇ ਕਿਹਾ ਜੀ ਅਸੀਂ ਵਿਜੇ ਲక్ష్ਮੀ ਦਾ ਤਿਉਹਾਰ ਮਨਾ ਰਹੇ ਹਾਂ, ਦੁਸਹਿਰੇ ਦੀ ਅੰਦਰ ਪੂਜਾ ਕੀਤੀ। ਇਹ ਕਰਨਾਟਕਾ 'ਚ ਹੋ ਰਿਹਾ, ਹਿਜਾਬ ਦਾ ਇਸ਼ੂ ਵੀ ਕਰਨਾਟਕਾ 'ਚ ਖੜਾ ਕੀਤਾ। ਔਰ ਇਹ ਸਾਰੇ ਜਿਹੜੇ ਨੇ ਇਹ ਉਹਨਾਂ ਨੇ ਆਪਣੇ ਸਾਰੇ ਫਰੰਟ ਖੋਲੇ ਹੋਏ ਨੇ। ਔਰ ਮੋਹਨ ਭਾਗਵਤ ਨੇ ਈਵਨ ਆਪਣੀ ਇਸ ਸਪੀਚ ਵੀ ਦੁਸਹਿਰੇ ਦੇ ਹਾਲਾਂ ਉਸਨੇ ਥੋੜਾ ਕਈਆਂ ਨੂੰ ਲੱਗਾ ਕਿ ਵੀ ਉਹਦੀ ਸਪੀਚ ਉਨੀ ਅਗਰੈਸਿਵਨੈਸ ਨਹੀਂ ਹੈ, ਟੋਨ ਡਾਊਨ ਹੈ। ਔਰ ਅਸੀਂ ਉਸ ਦਾ ਇੱਕ ਜਨਰਲ ਮੁਤਾਲਿਆ ਕੀਤਾ ਸੀ, ਪਰ ਮੈਂ ਕਈ ਵਾਰੀ ਕੁਝ ਚੀਜ਼ਾਂ ਜਿਹੜੀਆਂ ਕਿਸੇ ਨੇ ਕਹੀਆਂ ਹੁੰਦੀਆਂ ਉਹਨਾਂ ਨੂੰ ਮੈਂ ਰੀਵਿਜ਼ਿਟ ਕਰਦਾ ਇਹ ਦੇਖਣ ਦੇ ਲਈ, ਕਿਉਂਕਿ ਉਦਣ ਵੀ ਪਾਸਿੰਗ ਰੈਫਰੈਂਸ ਦੇ ਵਿੱਚ ਤਾਂ ਮੈਂ ਜ਼ਿਕਰ ਕੀਤਾ ਕਿ ਮੋਹਨ ਭਾਗਵਤ ਨੇ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਇਹ ਕਿਹਾ ਕਿ ਜੇ ਸਰਟਨ ਸੈਕਸ਼ਨ ਸੁਸਾਇਟੀ ਦੇ ਉਹਦੇ ਮੁਸਲਮਾਨ ਲਫ਼ਜ਼ ਤਾਂ ਨਹੀਂ ਇਸਤੇਮਾਲ ਕੀਤਾ ਕਿਉਂਕਿ ਉਹਨਾਂ ਦੇ ਸਾਹਮਣੇ ਮੁਸਲਮਾਨ ਵੀ ਨੇ, ਸਿੱਖ ਵੀ ਨੇ, ਈਸਾਈ ਵੀ ਨੇ। ਔਰ ਉਹਨਾਂ ਨੂੰ ਲੱਗਾ ਕਿ ਭਾਈ ਇਹ ਨਾਲੇ ਇਸ ਸਾਰੇ ਤੁਸੀਂ ਇੱਕ ਨਿਊਟਰਲ ਦਾ ਪ੍ਰਭਾਵ ਦਿੰਦੇ ਹੋ,
ਪਰ ਉਹਦੇ 'ਚ ਜਿਹੜੀ ਮੋਹਨ ਭਾਗਵਤ ਨੇ ਗੱਲ ਕਹੀ ਔਰ ਉਹਦੇ 'ਚ ਉਹਦਾ ਕਹਿਣਾ ਸੀ ਕਿ ਵੀ ਮਿਸਟਰ ਭਾਗਵਤ said that 3 new countries that have come into existence in the 21st century, East Timor, South Sudan and Kosovo, have been the results of population imbalance in certain territories of Indonesia, Sudan and Serbia. ਉਦੋਂ ਮੈਂ ਡਿਸਕਸ ਤਾਂ ਕਰ ਲਿਆ, ਫਿਰ ਮੈਂ ਜਦੋਂ ਕੱਲ ਆਪਣੇ ਆਪ ਨਾਲ ਹੀ ਇਹ ਸਾਰੇ ਦੇ ਉੱਤੇ ਰੀਵਿਜ਼ਿਟ ਕਰ ਰਿਹਾ ਸੀ, ਮੈਂ ਕਿਹਾ ਵੀ ਇਸ ਦਾ ਮਤਲਬ ਕੀ ਹੈ, ਕਿਉਂਕਿ ਇਸ ਲੈਵਲ ਦੇ ਉੱਤੇ ਜਦੋਂ ਤੁਸੀਂ ਦੁਸ਼ਹਿਰੇ 'ਚ ਆਪਣੇ ਲੋਕਾਂ ਨੂੰ ਕਹਿ ਰਹੇ ਹੋ ਤੁਸੀਂ ਮੁਲਕ ਇੱਕ ਏਸ਼ੀਆ 'ਚ ਹੈ, ਇੱਕ ਯੂਰਪ ਦੇ ਵਿੱਚ ਹੈ, ਇੱਕ ਅਫਰੀਕਾ ਦੇ ਵਿੱਚ ਹੈ, ਹੁਣ ਤਿੰਨੋਂ ਡਿਫਰੈਂਟ ਕੰਟੀਨੈਂਟਸ ਦੇ ਨੇ। ਜਿਹੜਾ ਈਸਟ ਤੈਮੂਰ ਹੈ ਉਹ ਇੰਡੋਨੇਸ਼ੀਆ ਦਾ ਹਿੱਸਾ ਸੀ, ਹਾਲਾਂਕਿ ਉਸ ਤੋਂ ਪਹਿਲਾਂ ਆਜ਼ਾਦ ਸੀ। 1975 'ਚ ਇੰਡੋਨੇਸ਼ੀਆ ਨੇ ਆਕੂਪਾਈ ਕੀਤਾ, ਛੋਟਾ ਜਿਹਾ ਉਹਨਾਂ ਦਾ ਪੁਰਤਗੀਜ਼ ਓਰੀਜਨ ਦੇ ਕ੍ਰਿਸਚਨ ਉੱਥੇ ਰਹਿੰਦੇ ਸੀ। 1990 'ਚ ਉਹਨਾਂ ਨੇ ਆਪਣੀ ਇੰਡੀਪੈਂਡੈਂਸ ਜਿਹੜੀ ਹੈ ਡਿਕਲੇਅਰ ਕੀਤੀ। ਫਿਰ ਯੂਨਾਈਟਿਡ ਨੇਸ਼ਨਸ ਨੇ ਇੰਟਰਵੀਨ ਕੀਤਾ, ਉਹਨਾਂ ਦੀ ਪਾਵਰਫੁਲ ਲੌਬੀ ਸੀ ਜਿਹੜੀ ਇੱਥੇ ਸਾਊਦਰਨ ਬੈਪਟਿਸਟ ਚਰਚ ਹੈ। ਔਰ ਮੈਨੂੰ ਯਾਦ ਹੈ ਕਿ ਪਾਕਿਸਤਾਨ ਦੇ UN ਦੇ ਵਿੱਚ ਐਂਬੈਸਡਰ ਹੁੰਦੇ ਸੀ ਅਬਦੁਲ ਮਾਰਕਰ, ਮੇਰੇ ਨਾਲ ਵੀ ਉਹਨਾਂ ਦਾ ਮੈਂ 2 ਵਾਰ ਉਹਨਾਂ ਨੂੰ ਮਿਲਿਆ। ਪਾਰਸੀ ਸੀ, ਜ਼ਰੈਸਟਰੀਅਨ, ਬੜੇ ਜ਼ਬਰਦਸਤ ਇਨਸਾਨ। ਅਬਦੁਲ ਮਾਰਕਰ ਯੂਨਾਈਟਿਡ ਨੇਸ਼ਨਸ ਵੱਲੋਂ ਐਜ਼ ਐਨ ਅਬਜ਼ਰਵਰ ਗਏ ਸੀ ਜਦੋਂ ਕਿ ਈਸਟ ਤੈਮੂਰ ਦੇ ਵਿੱਚ ਰੈਫਰੈਂਡਮ ਹੋਇਆ ਸੀ ਜਾਂ ਪਲੇਬਿਸਾਈਟ ਹੋਇਆ ਸੀ ਕਿ ਕੀ ਈਸਟ ਤੈਮੂਰ ਦੇ ਲੋਕ ਅੱਡ ਮੁਲਕ ਚਾਹੁੰਦੇ ਨੇ ਜਾਂ ਉਹ ਇੰਡੋਨੇਸ਼ੀਆ ਦੇ ਨਾਲ ਰਹਿਣਾ ਚਾਹੁੰਦੇ ਨੇ, ਕਿਉਂਕਿ ਉਹਨੂੰ ਇੰਡੋਨੇਸ਼ੀਆ ਨੇ ਆਕੂਪਾਈ ਕੀਤਾ ਸੀ। ਹੁਣ ਜਿਹੜਾ ਕਿਉਂਕਿ ਈਸਟ ਤੈਮੂਰ ਇੰਡੋਨੇਸ਼ੀਆ ਓਵਰਆਲ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਮੁਸਲਮਾਨ ਆਬਾਦੀ ਵਾਲਾ ਮੁਲਕ ਆ ਇੰਡੋਨੇਸ਼ੀਆ, ਔਰ ਉਹਦੇ 'ਚ ਆਈਲੈਂਡ ਨੇ 18,000 ਦੇ ਕਰੀਬ। ਸੋ ਇਹ ਵੀ ਇੱਕ ਛੋਟਾ ਜਿਹਾ ਆਈਲੈਂਡ ਸੀ, ਇੱਧਰੋਂ ਆਸਟ੍ਰੇਲੀਆ ਦੇ ਨਾਲ ਉੱਧਰ ਉਹਦੇ ਵਿਚਾਲੇ, ਪਰ ਹੈ ਇੱਥੇ ਜਿਹੜੇ ਨੇ ਉਹ ਕ੍ਰਿਸਚਨ ਮੈਜੋਰਿਟੀ ਸੀ। ਸੋ ਜ਼ਾਹਰ ਹੈ ਕਿ ਉਹਨਾਂ ਨੇ ਈਸਟ ਤੈਮੂਰ ਵਾਲਿਆਂ ਨੇ ਅੱਡ ਹੋਣ ਦਾ ਫੈਸਲਾ ਕੀਤਾ ਔਰ 2002 ਜਾਂ 2003 ਦੇ ਵਿੱਚ ਈਸਟ ਤੈਮੂਰ ਨੂੰ ਇੱਕ ਅੱਡ ਮੁਲਕ ਦੇ ਤੌਰ ਤੇ ਮਾਨਤਾ ਮਿਲੀ। ਹੁਣ ਪਹਿਲਾਂ ਮੈਂ ਦੂਸਰੇ ਦੋਆਂ ਦਾ ਵੀ ਜ਼ਿਕਰ ਕਰ ਲਾਂ, ਫਿਰ ਮੈਂ ਮੋਹਨ ਭਾਗਵਤ ਦਾ ਇਸ ਦੇ ਉੱਤੇ ਅੱਖ ਕਿਉਂ ਹੈ ਔਰ ਇਸ ਦਾ ਗਰਾਊਂਡ ਜਿਹੜੀ ਹੈ ਰਿਐਲਿਟੀ ਕੀ ਹੈ। ਹੁਣ ਇਹ ਈਸਟ ਤੈਮੂਰ ਦੀ ਕਹਾਣੀ ਕਿ ਜੀ ਉੱਥੇ ਇੱਕ ਮੁਸਲਮਾਨ ਮੁਲਕ ਦੇ ਵਿੱਚ ਇੰਡੋਨੇਸ਼ੀਆ 'ਚ ਇੱਕ ਕ੍ਰਿਸਚਨ ਜੇ ਖਿੱਤੇ ਦੇ ਵਿੱਚ ਉਹਨਾਂ ਦੀ ਆਬਾਦੀ ਜ਼ਿਆਦਾ ਸੀ ਤੇ ਅਲਟੀਮੇਟਲੀ ਉਹਨਾਂ ਨੇ ਆਪਣਾ ਮੁਲਕ ਬਣਾ ਲਿਆ ਰੈਫਰੈਂਡਮ ਦੇ ਨਾਲ। ਹੁਣ ਇਹ ਗੱਲ ਦੇਖਣ ਵਾਲੀ ਹੈ। ਫਿਰ ਦੂਸਰਾ ਉਹਨੇ ਜ਼ਿਕਰ ਕੀਤਾ ਕੋਸੋਵੋ ਦਾ। ਹੁਣ ਹਰ ਇੱਕ ਨੂੰ ਪਤਾ ਹੈ ਕਿ ਭਾਈ ਜਿਹੜਾ ਯੂਗੋਸਲਾਵੀਆ ਹੈ, ਜਦੋਂ ਪੋਸਟ ਫਸਟ ਵਰਲਡ ਵਾਰ, ਇਹ ਇੱਕ ਆਰਟੀਫਿਸ਼ੀਅਲ, ਜਿਵੇਂ ਇੰਡੀਆ ਇੱਕ ਆਰਟੀਫਿਸ਼ੀਅਲ ਯੂਨੀਅਨ ਕ੍ਰੀਏਟ ਕੀਤੀ ਬ੍ਰਿਟਿਸ਼ਰਸ ਨੇ, ਇਵੇਂ ਯੂਗੋਸਲਾਵੀਆ ਕ੍ਰੀਏਟ ਹੋਇਆ ਔਰ ਵਕਤ ਪਾ ਕੇ ਮਾਰਸ਼ਲ ਟੀਟੋ ਵਰਗਾ ਜਿਹੜਾ ਸਟਰੋਂਗ ਆਰਮਡ ਮੈਨ ਬਣਿਆ, ਉਹਨੇ ਆਪਣੀ ਨਿਊਟਰੈਲਿਟੀ ਵੀ ਰੱਖੀ, ਪ੍ਰੋ ਸੋਵੀਅਤ ਯੂਨੀਅਨ ਵੀ ਸੀ, ਪਰ ਉਸ ਦੇ ਮਰਨ ਤੋਂ ਹੈ ਤਾਂ ਧੱਕਾ, ਕਿਉਂਕਿ ਸਰਬੀਆ ਡੋਮੀਨੇਟ ਉਹਦਾ ਐਲੀਮੈਂਟ ਸੀ, ਜ਼ਿਆਦਾ ਲੋਕ ਉਹਨਾਂ ਦੇ ਫੌਜ ਸੀ ਔਰ ਉਸ ਸਾਰੇ ਦੇ ਵਿੱਚ ਉਹ ਰੀਜਨ ਵੀ ਆ ਗਏ ਜਿਹੜੇ ਕਿਸੇ ਵੇਲੇ ਜਦੋਂ ਆਟੋਮੈਨ ਅੰਪਾਇਰ ਦੇ ਥੱਲੇ ਇਹ ਬੈਲਟ ਸੀ ਔਰ ਉਹਦੇ 'ਚ ਮੁਸਲਮਾਨਾਂ ਦੀ ਆਬਾਦੀ ਆਈ, ਲੇਕਿਨ ਯੂਗੋਸਲਾਵੀਆ ਦੇ ਥੱਲੇ ਉਹ ਨਰੜੇ ਗਏ, ਡੋਮੀਨੇਟ ਉਹਨਾਂ ਨੂੰ ਸਰਬ ਕਰਦੇ ਸੀ ਔਰ ਨਤੀਜੇ ਦੇ ਤੌਰ ਤੇ ਉਹਨਾਂ ਦੀ ਪਰਸੀਕਿਊਸ਼ਨ ਵੀ ਹੁੰਦੀ ਸੀ। ਜਦੋਂ ਫਿਰ ਆਰਟੀਫਿਸ਼ੀਅਲ ਯੂਨੀਅਨਸ ਟੁੱਟਦੀਆਂ ਨੇ, ਜਿਵੇਂ ਸੋਵੀਅਤ ਯੂਨੀਅਨ ਟੁੱਟਿਆ ਜਾਂ ਯੂਗੋਸਲਾਵੀਆ ਟੁੱਟਿਆ 1990 ਤੱਕ ਪਹੁੰਚਦੇ ਆ, ਉਸ 'ਚੋਂ ਅੱਗੋਂ 5-6 ਮੁਲਕ ਨਿਕਲੇ, ਸਰਬੀਆ, ਕਰੋਸ਼ੀਆ ਔਰ ਮੈਸੇਡੋਨੀਆ ਔਰ ਇਸ ਦੇ ਨਾਲ ਕੋਸੋਵੋ ਔਰ ਬੋਸਨੀਆ ਹਰਜ਼ੇਗੋਵੀਨਾ, ਇੱਕ ਅੱਧਾ ਹੋਰ ਹੈ। ਹੁਣ ਉਸ ਸਾਰਿਆਂ 'ਚ ਸਿਵਲ ਵਾਰ ਹੋਈ। ਹੁਣ ਸਰਬ ਜ਼ਿਆਦਾ ਆਰਮੀ 'ਚ ਸੀ, ਉਹਨਾਂ ਨੇ ਕਰੋਟਸ ਤੇ ਸਰਬਸ ਦਾ ਆਪਸ 'ਚ ਹੋਇਆ। ਫਿਰ ਸਰਬਸ ਨੇ ਆ ਕੇ ਬੋਸਨੀਆ ਨੂੰ ਦੱਬ ਲਿਆ, 3 ਸਾਲ ਤੋਂ ਜ਼ਿਆਦਾ ਘੇਰਾ ਬੋਸਨੀਆ ਦੀ ਕੈਪੀਟਲ ਸਾਰਾਜੇਵੋ ਦਾ। ਫਿਰ ਉਸ 'ਚੋਂ ਮੈਸੇਡੋਨੀਆ ਜਿਹੜਾ ਉਹ ਕ੍ਰਿਸਚਨ ਮੈਜੋਰਿਟੀ ਹੈ। ਹੁਣ ਬੋਸਨੀਆ ਹਰਜ਼ੇਗੋਵੀਨਾ ਮੁਸਲਿਮ ਮੈਜੋਰਿਟੀ ਹੋਣ ਕਰਕੇ ਉਹ ਤਾਂ ਪਹਿਲਾਂ ਹੀ ਜਦੋਂ ਉਹ ਤਾਂ ਮਿਲੀਟੈਰੀਲੀ ਨੈਟੋ ਨੇ ਔਰ ਅਮਰੀਕਾ ਨੇ ਇੰਟਰਵੀਨ ਕੀਤਾ, ਉਸ ਦੇਸ਼ ਦੀਆਂ ਹੱਦਾਂ ਮਿਥ ਦਿੱਤੀਆਂ। ਲੇਕਿਨ ਕੋਸੋਵੋ ਜਿਹੜਾ ਹੈ ਉਹ ਇੱਕ ਛੋਟੀ ਟੈਰੀਟਰੀ ਦੇ ਤੌਰ ਤੇ ਜਿਹੜਾ ਉਹ ਹਿੱਸਾ ਰਿਹਾ ਮੇਨ ਦਾ, ਲੇਕਿਨ ਵਕਤ ਪਾ ਕੇ ਕੋਸੋਵੋ ਨੇ ਵੀ ਆਪਣੇ ਤੌਰ ਤੇ ਜਿਹੜਾ
ਕਰਵਾ ਕੇ ਰੈਫਰੈਂਡਮ ਉਹਨਾਂ ਨੇ ਆਪਣੀ ਆਜ਼ਾਦੀ ਐਲਾਨ ਦਿੱਤੀ। ਅਜੇ ਫੁੱਲ ਫਲੈਜਡ ਮੁਲਕ ਤਾਂ ਨਹੀਂ ਉਹਨੂੰ UN ਨੇ ਮੰਨਿਆ ਹੋਇਆ, ਪਰ ਬਹੁਤ ਸਾਰੇ ਮੁਲਕਾਂ ਨੇ ਉਹਨੂੰ ਰੈਕਗਨਾਈਜ਼ ਕੀਤਾ। ਔਰ ਕੋਸੋਵੋ ਇੱਕ ਉਸੇ ਯੂਰਪ 'ਚ ਬੋਸਨੀਆ ਹਰਜ਼ੇਗੋਵੀਨਾ ਤੋਂ ਬਾਅਦ ਕੋਸੋਵੋ ਜਿਹੜਾ ਹੈ ਉਹ ਇੱਕ ਮੁਸਲਿਮ ਮੈਜੋਰਟੀ ਮੁਲਕ ਬਣਿਆ। ਹੁਣ ਇਸ ਦੇ ਉੱਤੇ ਵੀ ਮੋਹਨ ਭਾਗਵਤ ਦੀ ਅੱਖ ਹੈ ਕਿ ਵੀ ਜੀ ਇਹ ਤਾਂ ਕ੍ਰਿਸਚੀਅਨ ਡੋਮੀਨੇਟਡ ਉਹ ਸਾਰੇ ਖਿੱਤੇ ਦੇ ਵਿੱਚ ਅਲਟੀਮੇਟਲੀ, ਭਾਵੇਂ ਥੋੜ੍ਹਾ ਜਿਹਾ ਏਰੀਆ, ਮੈਂ ਜਦੋਂ ਹੁਣ ਵਕਤ ਨਹੀਂ ਹੈ ਕਿਸੇ ਦਿਨ ਮੈਂ ਇਹਨਾਂ ਦੀਆਂ ਟੈਰੀਟਰੀਜ਼ ਕਿੰਨੀਆਂ ਨੇ ਔਰ ਦੂਜਾ ਛੋਟੇ ਛੋਟੇ ਮੁਲਕ ਨੇ, ਕੋਸੋਵੋ ਇੱਕ ਇੰਡੀਪੈਂਡੈਂਟ ਮੁਲਕ ਦੇ ਤੌਰ ਦੇ ਉੱਤੇ ਹੋਂਦ 'ਚ ਆ ਗਿਆ। ਹੁਣ ਉਹ ਵੀ ਉਹਨੂੰ ਨਜ਼ਰ ਆ ਰਿਹਾ ਵੀ ਜੇ ਇੱਕ ਖਿੱਤੇ ਦੇ ਵਿੱਚ ਕ੍ਰਿਸਚੀਅਨ ਮੈਜੋਰਟੀ ਉਸ ਮੁਲਕ 'ਚ, ਜੇ ਇੱਕ ਖਿੱਤੇ 'ਚ ਮੁਸਲਮਾਨ ਮੈਜੋਰਟੀ 'ਚ ਆ ਗਏ ਤਾਂ ਜਦੋਂ ਮਰਜ਼ੀ ਉਹ ਮੇਨ ਸਟ੍ਰੀਮ ਨਾਲੋਂ ਟੁੱਟ ਸਕਦੇ ਨੇ। ਥਰਡ ਉਹਨੇ ਸਾਊਥ ਸੁਡਾਨ ਦਾ ਜ਼ਿਕਰ ਕੀਤਾ, ਜਿਹੜਾ ਜ਼ਾਹਰ ਹੈ ਸੁਡਾਨ ਮੁਸਲਿਮ ਮੈਜੋਰਟੀ ਮੁਲਕ ਹੈ, ਲੇਕਿਨ ਸੁਡਾਨ ਦੇ ਸਾਊਥ ਦੇ ਵਿੱਚ ਜਿਹੜਾ ਸਾਊਥ ਸੁਡਾਨ ਹਿੱਸਾ ਹੈ ਉਹਦੇ ਵਿੱਚ ਹੌਲੀ ਜਿਹੜੀ ਹੈ ਕ੍ਰਿਸਚੀਅਨਸ ਦਾ ਪ੍ਰਭਾਵ, ਕ੍ਰਿਸਚੀਅਨ ਆਬਾਦੀ ਤਾਂ ਹੈ ਹੀ ਸੀ, ਲੇਕਿਨ ਜਦੋਂ ਉਹਨਾਂ ਨੂੰ ਵੈਸਟਰਨ ਜਾਂ ਅਮਰੀਕਨ ਸਪੋਰਟ ਮਿਲਣੀ ਸ਼ੁਰੂ ਹੋਈ, ਹਾਲਾਂ ਸੁਡਾਨ ਦੇ ਕੋਲ ਆਇਲ ਹੈ, ਪਾਈਪਲਾਈਨਸ ਲੜਾਈ ਤਾਂ ਸਾਰੀ ਉਸ ਨਾਲ ਹੈ, ਇੱਥੋਂ ਹਵਾ ਮਿਲਣੀ ਸ਼ੁਰੂ ਹੋਈ, UN ਦਾ ਪ੍ਰੈਸ਼ਰ ਬਣਿਆ ਕਿ ਸਾਊਥ ਸੁਡਾਨ ਦੇ ਵਿੱਚ ਜਿਹੜਾ ਹੈ ਉਹ ਕਰਵਾਇਆ ਜਾਏ ਰੈਫਰੈਂਡਮ। UN ਦੇ ਥੱਲੇ ਹੋਇਆ, ਉਹਨਾਂ ਦੇ ਈਵਨ ਇੱਥੇ ਵੀ ਬੂਥ ਲੱਗੇ। ਹੁਣ ਜਿਹੜੇ ਕਹਿੰਦੇ ਨੇ ਨਾ ਜੀ ਬਾਹਰਲੇ ਸਿੱਖ ਖਾਲਿਸਤਾਨ ਤਾਂ ਜੇ ਪੰਜਾਬ 'ਚ ਬਣਨਾ ਹੈ ਤੇ ਬਾਹਰਲਿਆਂ ਨੇ ਥੋੜ੍ਹੀ ਫੈਸਲਾ ਕਰਨਾ। ਸਾਊਥ ਸੁਡਾਨ ਦੇ ਮੁੱਦੇ ਤੇ ਵੀ ਬਾਹਰਲੇ ਜਿਹੜੇ ਸੁਡਾਨੀ ਸੀ ਉਸ ਖਿੱਤੇ ਦੇ, ਉਹਨਾਂ ਨੇ ਵੋਟ ਪਾਈ। ਹੁਣ ਸਾਊਥ ਸੁਡਾਨ ਨੇ ਵੋਟ ਪਾ ਕੇ ਆਪਣੇ ਆਪ ਨੂੰ ਸੁਡਾਨ ਨਾਲੋਂ ਅੱਡ ਹੋਣ ਦਾ ਫੈਸਲਾ ਲਿਆ, ਅੱਡ ਮੁਲਕ ਬਣਿਆ। ਔਰ ਉਸ ਨੂੰ ਅਜੇ ਪਤਾ ਨਹੀਂ ਪ੍ਰੋਪਰ UN ਕ੍ਰੈਡੀਟੇਸ਼ਨ ਉਹਦੀ ਹੋਈ ਹੈ ਕਿ ਨਹੀਂ, ਲੇਕਿਨ ਉਹ ਜਿਹੜਾ ਉੱਥੇ ਰੈਫਰੈਂਡਮ ਵੀ ਹੋਇਆ ਸਾਊਥ ਸੁਡਾਨ 'ਚ, ਉਹ UN ਦੀ ਜਿਹੜੀ ਹੈ ਉਹ ਸਰਪ੍ਰਸਤੀ ਦੇ ਥੱਲੇ ਹੋਇਆ ਔਰ ਉਹਨਾਂ ਨੇ ਆਜ਼ਾਦ ਹੋਣ ਦਾ ਫਤਵਾ ਦਿੱਤਾ। ਹੁਣ ਇਹ ਤਿੰਨੋਂ ਹੀ, ਜਿਹਨੂੰ ਮੋਹਨ ਭਾਗਵਤ ਜਿਹੜਾ ਹੈ ਉਹ ਮੈਂਸ਼ਨ ਕਰਦਾ ਹੈ, ਈਸਟ ਤੈਮੂਰ ਨੂੰ, ਕੋਸੋਵੋ ਨੂੰ ਔਰ ਸਾਊਥ ਸੁਡਾਨ ਨੂੰ ਆਪਣੇ ਖਿੱਤੇ ਦੇ ਨਾਲ ਲਾ ਕੇ ਦੇਖੀਏ। ਪੰਜਾਬ 'ਚ ਸਿੱਖ ਮੈਜੋਰਿਟੀ ਜਿਹੜੇ ਨਹੀਂ ਰਹਿਣਾ ਚਾਹੁੰਦੇ ਇੰਡੀਆ ਨਾਲ, ਆਲਰੇਡੀ ਰੈਫਰੈਂਡਮ ਦਾ ਰਾਹ ਫੜਿਆ। ਕਸ਼ਮੀਰ ਜਿਹੜਾ 75 ਸਾਲ ਤੋਂ ਦੱਬਿਆ ਹੋਇਆ, ਨਹੀਂ ਰਹਿਣਾ ਚਾਹੁੰਦੇ, ਅਮਰੀਕਨ ਐਡਵਾਈਜ਼ਰੀ ਕਹਿੰਦੀ ਹੈ ਸਿਵਲ ਅਨਰੈਸਟ ਹੈ, ਟੈਰਰਿਜ਼ਮ ਹੈ। ਨਾਰਥ ਈਸਟ ਨਾਗਾਲੈਂਡ ਔਰ ਮਿਜ਼ੋਰਮ, ਚਲੋ ਜੇ ਅੱਜ ਮਿਜ਼ੋਰਮ ਦੀ ਗੱਲ, ਮੈਂ ਨਾਗਾਲੈਂਡ ਕ੍ਰਿਸਚੀਅਨ ਮੈਜੋਰਿਟੀ ਉਸ ਖਿੱਤੇ ਦੇ ਵਿੱਚ ਜਿਹੜੇ ਗ੍ਰੇਟਰ ਨਾਗਾਲਿਮ ਚਾਹੁੰਦੇ ਨੇ, ਔਰ ਜਿਹੜੇ ਇਲਾਕੇ ਨਾਗਿਆਂ ਦੀ ਆਬਾਦੀ ਵਾਲੇ ਮਨੀਪੁਰ ਦੇ ਵਿੱਚ, ਅਸਾਮ ਦੇ ਵਿੱਚ, ਅਰੁਣਾਚਲ ਨੇ, ਉਹਨਾਂ ਨੂੰ ਮਿਲਾ ਕੇ ਆਪਣਾ ਝੰਡਾ, ਆਪਣਾ ਵਿਧਾਨ, ਆਪਣਾ ਮੁਲਕ ਬਣਾਉਣਾ ਚਾਹੁੰਦੇ ਨੇ। ਹੁਣ ਇਸ ਤੋਂ ਉਹ ਇਹਨਾਂ ਵੱਲ ਇਸ਼ਾਰਾ ਕਰ ਰਿਹਾ। ਗੱਲ ਇਹਨਾਂ ਤਿੰਨਾਂ ਮੁਲਕਾਂ ਦੇ ਨਹੀਂ, ਉਹ ਤਾਂ ਆਲਰੇਡੀ ਮੁਲਕ ਬਣ ਚੁੱਕੇ ਨੇ। ਉਹ ਇਹ ਫੀਅਰ ਦੇ ਰਿਹਾ ਕਿ ਜੀ ਇੰਨੀ ਹੁਣ ਇਹਦਾ ਇਕੱਲਾ ਕਹਿਣ ਤੱਕ ਮਹਿਦੂਦ ਨਹੀਂ ਹੈ। ਹੁਣ ਕੀ ਹੋਏਗਾ ਇਹਨਾਂ, ਜਦੋਂ ਉਹਨਾਂ ਨੂੰ ਇਹ ਖਤਰਾ ਭਾਸ ਰਿਹਾ ਹੈ ਕਿ ਇੱਕ ਸਿੱਖ ਪੰਜਾਬ, ਮੁਸਲਮਾਨ ਕਸ਼ਮੀਰ ਜਾਂ ਈਸਾਈ ਨਾਗਾਲੈਂਡ ਅੱਡ ਮੁਲਕ ਬਣਨ ਦੀ ਸਮਰੱਥਾ ਰੱਖਦੇ ਨੇ, ਉਵੇਂ ਹੀ ਜਿਵੇਂ ਕਿ ਕੋਸੋਵੋ ਜਾਂ ਸਾਊਥ ਸੁਡਾਨ ਜਾਂ ਈਸਟ ਤੈਮੂਰ ਰੱਖਦੇ ਨੇ, ਫਿਰ ਨੈਕਸਟ ਕੀ ਹੋਏਗਾ ਡੈਮੋਗ੍ਰਾਫਿਕ 'ਚ। ਉਹ ਪੋਪੂਲੇਸ਼ਨ ਕਾਂਟੈਕਟ 'ਚ ਗੱਲ ਕਰ ਰਹੇ, ਔਰ ਪੋਪੂਲੇਸ਼ਨ ਕਾਂਟੈਕਟ 'ਚ ਗੱਲ ਕਰਦੇ ਆ, ਗੱਲ ਕਰਦਾ ਫਿਰ ਅਸੀਂ ਉਹ ਸਿਸਟਮੈਟਿਕਲੀ ਦੇਖ ਸਕਦੇ ਹਾਂ ਕਿ ਇਹਨਾਂ ਤਿੰਨਾਂ ਹੀ ਥਾਵਾਂ ਤੇ ਇਹ ਕਿਵੇਂ ਡੈਮੋਗ੍ਰਾਫਿਕਸ ਬਦਲੀਆਂ ਜਾ ਰਹੀਆਂ, ਕਿਵੇਂ ਪੰਜਾਬ ਦੇ ਵਿੱਚ ਵੱਡੀ ਗਿਣਤੀ 'ਚ ਇੱਕ ਸਿਸਟਮੈਟਿਕ ਤਰੀਕੇ ਦੇ ਨਾਲ UP ਬਿਹਾਰ ਦੀ ਮਾਈਗ੍ਰੈਂਟ ਲੇਬਰ ਜਿਹੜੀ ਹੈ ਉਹਨੂੰ ਪਰਮਾਨੈਂਟ ਸਟੇਟਸ ਦਿੱਤਾ ਜਾ ਰਿਹਾ। ਪੰਜਾਬ ਦੀ ਕੋਈ ਵੀ ਹਕੂਮਤ ਪਿਛਲੇ 60 ਸਾਲ, ਜੇ ਰਾਜਸਥਾਨ ਡੋਮਿਸਾਈਲ ਲਾਅ ਪਾਸ ਕਰ ਸਕਦਾ ਹੈ, ਹਿਮਾਚਲ ਕਰ ਸਕਦਾ ਹੈ, ਕੋਈ ਹਿਮਾਚਲ 'ਚ ਕੋਈ ਨਾਨ ਹਿਮਾਚਲੀ ਜ਼ਮੀਨ ਨਹੀਂ ਖਰੀਦ ਸਕਦਾ, ਰਾਜਸਥਾਨ 'ਚ ਕੋਈ ਨਾਨ ਰਾਜਸਥਾਨੀ, ਪੰਜਾਬ ਨੂੰ ਕੀ ਹੋਇਆ ਹੈ? ਕਿੰਨੀ ਵਾਰੀ ਅਕਾਲੀਆਂ ਦੀ ਹਕੂਮਤ ਬਣੀ ਹੈ ਜਾਂ ਹੁਣ ਅੱਜ ਆਮ ਆਦਮੀ ਪਾਰਟੀ ਦੀ ਹੈ। ਇਹ ਡੇਅਰ ਕਰਨਗੇ ਕਿ ਵੀ ਪੰਜਾਬ 'ਚ ਕਹਿਣ ਕਿ ਵੀ ਪੰਜਾਬ 'ਚ ਕੋਈ ਵੀ ਗੈਰ ਪੰਜਾਬੀ ਜ਼ਮੀਨ ਨਹੀਂ ਖਰੀਦ ਸਕਦਾ, ਕਿਉਂਕਿ ਅਲਟੀਮੇਟਲੀ ਏਜੰਸੀਆਂ ਰਨ ਕਰਦੀਆਂ ਨੇ ਔਰ ਬੜੀ ਤੇਜ਼ੀ ਦੇ ਨਾਲ ਪੰਜਾਬ 'ਚ ਪੋਪੂਲੇਸ਼ਨ ਇਨਫਲਕਸ। ਔਰ ਇਹ ਅਫਸੋਸ ਦੀ ਗੱਲ, ਜਦੋਂ ਅਸੀਂ ਮਾਣ ਨਾਲ ਕਹਿੰਦੇ ਹਾਂ ਕਿ ਜੀ ਕੈਨੇਡਾ 'ਚ 2 ਲੱਖ ਸਟੂਡੈਂਟ ਜਿਹੜਾ ਇਸ ਵੇਲੇ ਸਿੱਖ ਸਟੂਡੈਂਟ ਹੈ ਪੰਜਾਬ ਦਾ, ਪਰ ਇਹਦਾ ਵੀ ਅੰਦਾਜ਼ਾ, ਔਰ ਟੋਰਾਂਟੋ ਦੀਆਂ ਸੜਕਾਂ ਗਲੀਆਂ ਤੇ ਸਾਨੂੰ ਸਿੱਖ ਬੱਚੇ ਬੱਚੀਆਂ ਦਸਤਾਰਾਂ ਦੇ ਵਿੱਚ, ਚੁੰਨੀਆਂ 'ਚ ਨਜ਼ਰ ਆਉਂਦੇ ਨੇ। ਪਰ ਅਸੀਂ ਇਹ ਪੰਜਾਬ ਵੱਲ ਨਜ਼ਰ ਮਾਰੋ, ਕੱਲ੍ਹ ਹੀ ਕਿਸੇ ਨੇ ਲੁਧਿਆਣੇ ਦੇ ਮੇਲੇ ਦਾ ਪਾਇਆ ਹੋਇਆ ਸੀ ਕਿ ਜੀ ਇਹ ਮੇਲੇ ਹੁਣ ਪੰਜਾਬੀਆਂ ਦੇ ਨਹੀਂ, ਇਹ ਤਾਂ ਬਈਆਂ ਦੇ ਨੇ, ਪ੍ਰਵਾਸੀਆਂ ਦੇ ਨੇ। ਔਰ ਤੁਹਾਨੂੰ ਉਹ ਸਾਰੇ ਹੀ ਬਈਏ ਬਈਨਾ ਉਹ ਪੂਪਣੇ ਜਿਹੇ ਲੈ ਕੇ ਨਜ਼ਰ ਆ ਰਹੇ ਨੇ ਕਿ ਵੀ ਮੇਲੇ 'ਚ ਘੁੰਮ। ਹੁਣ ਇਹ ਹੈ ਕਿ ਸਿਸਟੇਮੈਟਿਕਲੀ ਔਰ ਕਸ਼ਮੀਰ 'ਚ 3 ਡਰਟੀ ਡੀਜ਼,
2 ਲੱਖ ਤੋਂ ਜ਼ਿਆਦਾ ਜਿਹੜੇ ਡੋਮਿਸਾਈਲ ਦਿੱਤੇ ਗਏ ਔਰ ਲਿਆਂਦੇ ਗਏ, ਕਿੰਨੇ ਮਿਲੀਅਨ ਜਿਹੜੀਆਂ ਦੂਜੀਆਂ ਵੋਟਾਂ, ਤਾਂ ਕਿ ਇਵੈਂਚੁਅਲੀ ਜਿਹੜਾ ਈਵਨ ਕਸ਼ਮੀਰ ਵਾਦੀ ਨੂੰ ਵੀ ਉਸ ਪਾਸੇ ਤੱਕ ਦਿੱਤਾ ਜਾਏ ਕਿ ਮੁਸਲਮਾਨਾਂ ਦੀ ਮੈਜੋਰਟੀ ਨਾ ਰਹੇ, ਨਾਗਿਆਂ 'ਚ ਵੀ ਇਹੀ ਪਾਰਟ। ਸੋ ਅਸੀਂ ਸਮਝਦੇ ਹਾਂ ਵੀ ਜਿਹੜੇ ਲੋਕ ਜਾਂ ਦਾਦੂ ਵਾੜ ਵਰਗੇ ਹਰਿਆਣੇ 'ਚ ਕਹਿੰਦੇ ਜੀ ਦੱਸੋ ਕਦੋਂ ਕਿਹਾ ਮੋਹਨ ਭਾਗਵਤ ਨੇ ਕਿ ਹਿੰਦੂ ਰਾਸ਼ਟਰ ਬਣਾਉਣਾ, ਮੈਂ ਤਾਂ ਨਹੀਂ ਕਿਤੇ ਪੜ੍ਹਿਆ ਲਿਖਿਆ। ਹਾਂ ਸੋਸ਼ਲ ਮੀਡੀਆ ਤੇ ਹੋਏਗਾ, ਉਹ ਝੂਠੀਆਂ ਵੀ ਖਬਰਾਂ ਹੁੰਦੀਆਂ। ਅੱਛਾ RSS ਦੀ ਕੋਈ ਕਿਤਾਬ ਹੈ ਜਿਹਦੇ 'ਚ ਉਹਨਾਂ ਨੇ ਲਿਖਿਆ ਸਿੱਖਾਂ ਦੇ ਖਿਲਾਫ, ਮੈਨੂੰ ਦਿਖਾ ਦਿਓ। ਹੁਣ ਇਹ ਜਿਹੜੇ ਇਸ ਕਿਸਮ ਦੇ ਟੁਚੇ ਨੇ, ਤੁਸੀਂ ਇਹਨਾਂ ਵੱਲ ਦੇਖੋ ਕਿ ਇਹ ਕਿਵੇਂ ਉਹਨਾਂ ਨੇ ਵਿੱਚ ਛੱਡੇ ਹੋਏ ਨੇ ਆਪਣੇ ਨਿੱਜੀ ਹਿੱਤਾਂ ਦੇ ਲਈ, ਤੇ ਦੂਸਰੇ ਪਾਸੇ ਜਿਹੜਾ ਦੁਸ਼ਮਣ ਹੈ ਉਹ ਉਸ ਦੁਸਹਿਰੇ ਵਾਲੇ ਮੌਕੇ ਤੇ ਕੀ ਮੈਸੇਜ ਦੇ ਰਿਹਾ ਔਰ ਉਹਨਾਂ ਨੂੰ ਕਿਵੇਂ ਕਿੰਨਾ ਵੱਡਾ ਡੇਂਜਰ ਇਹ ਲੱਗ ਰਿਹਾ ਹੈ ਕਿ ਪੰਜਾਬ, ਕਸ਼ਮੀਰ, ਨਾਗਾਲੈਂਡ, ਸਿੱਖ, ਮੁਸਲਿਮ, ਕ੍ਰਿਸਚਨ ਇਹ ਕੱਲ੍ਹ ਨੂੰ ਈਸਟ ਤੈਮੂਰ, ਕੋਸੋਵੋ ਔਰ ਸਾਊਥ ਸੁਡਾਨ ਦੇ ਰਾਹ ਤੇ ਜਾਣਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ ਅਤੇ ਮੌਜੂਦਾ ਸਿੱਖ ਸੰਘਰਸ਼ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ 9 ਅਕਤੂਬਰ 2022 ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਜਾ ਰਿਹਾ ਹੈ। ਐਤਵਾਰ ਦੇ ਸਮੁੱਚੇ ਪੰਥਕ ਦੀਵਾਨ ਵਿੱਚ ਕੀਰਤਨ, ਢਾਡੀ, ਕਥਾ ਅਤੇ ਪੰਥਕ ਬੁਲਾਰੇ ਹਾਜ਼ਰੀ ਭਰਨਗੇ। ਗੁਰਦੁਆਰਾ ਸਾਹਿਬ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਦੁਆਬਾ ਸਿੱਖ ਐਸੋਸੀਏਸ਼ਨ ਵੱਲੋਂ ਆਪ ਸਭ ਨੂੰ ਇਸ ਪੰਥਕ ਇਕੱਠ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮਸ। ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੇਸ਼ੱਕ ਭਾਰਤੀ ਕੈਦ ਵਿੱਚ ਫਸੀ ਸਿੱਖ ਕੌਮ ਦੇ ਸਾਹਮਣੇ ਭਾਰੀ ਚੈਲੰਜ ਹਨ ਅਤੇ ਭਾਰਤੀ ਏਜੰਸੀਆਂ ਸਿੱਖ ਤਾਕਤ ਨੂੰ ਖੇਰੂ-ਖੁਰੂ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਜਿਹੜਾ ਉਹ ਲਾ ਰਹੀਆਂ ਨੇ, ਪਰ ਅਖੀਰ ਜਿੱਤ ਖਾਲਸੇ ਦੀ ਹੋਵੇਗੀ ਅਤੇ ਦਰਿਆ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਸ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਬਣ ਕੇ ਦੁਨੀਆ ਦੇ ਨਕਸ਼ੇ ਤੇ ਉਭਰੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਗੁਰਬਾਣੀ ਵਿਚਾਰਾਂ ਇਨਸਾਨ ਤੋਂ ਨਾ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਾਡੇ ਜਿਹੜੇ ਵੀਡੀਓ ਸੈਗਮੈਂਟਸ ਹੁੰਦੇ ਨੇ ਉਹਨਾਂ ਦੇ ਥੱਲੇ ਵੀ ਔਰ ਓਵਰਆਲ ਵੀ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਜੋ ਵਰਤਾਰਾ ਇੰਡੀਅਨ ਏਜੰਸੀਆਂ ਦਾ ਚੱਲ ਰਿਹਾ ਹੈ ਉਸ ਨੂੰ ਲੈ ਕੇ ਕਾਫੀ ਫਿਕਰ ਦਾ ਇਜ਼ਹਾਰ ਹੈ ਔਰ ਏਜੰਸੀਆਂ ਇਹ ਕਰਦੀਆਂ ਨੇ, ਕਰ ਰਹੀਆਂ ਨੇ, ਕਰਨਗੀਆਂ, ਇਹ ਵੀ ਖੌਫ ਫੀਅਰ ਹੈ ਔਰ ਜਿਹੜਾ ਇਜ਼ਹਾਰ ਹੈ ਕਿ ਪਹਿਲਾਂ ਵੀ ਉਹਨਾਂ ਨੇ ਕੀਤਾ ਹੈ ਔਰ ਜੈਨੂਇਨ ਫੀਅਰ ਹੁੰਦਾ ਹੈ। ਔਰ ਉਸ ਤੋਂ ਇੱਕ ਤਬਕਾ ਜਿਹੜਾ ਬਹੁਤ ਵਾਰ ਇਸ ਗੱਲ ਨੂੰ, ਜਦੋਂ ਗੁਰੂ ਦੀ ਕਲਾ ਦੀ ਅਸੀਂ ਗੱਲ ਕਰਦੇ ਹਾਂ, ਜਿਹੜੇ ਫੇਥ ਵਾਲੇ ਨੇ ਉਹ ਤਾਂ ਸਮਝਦੇ ਨੇ ਵੀ ਕਲਾ ਕੀ ਹੁੰਦੀ ਹੈ ਔਰ ਇਹਨਾਂ ਸਾਰੇ ਵਰ੍ਹਿਆਂ 'ਚ ਅਸੀਂ ਵਰਤਦੀ ਵੀ ਦੇਖੀ ਹੈ। ਕਿਸਾਨ ਲਹਿਰ ਤੋਂ ਲੈ ਕੇ ਹੁਣ ਤੱਕ ਦੇ ਪੀਰੀਅਡਸ ਉਹਨਾਂ ਦਾ ਇੱਕ ਆਪਣਾ ਜਿਹੜਾ ਪਾਰਟ ਹੈ। ਇੱਕ ਉਹ ਨੇ ਜਿਹੜੇ ਗਿਣਤੀਆਂ ਮਿਣਤੀਆਂ ਦੇ ਨਾਲ ਸਟੇਟ ਵਰਸਸ ਸਾਡੀ ਨਿੱਕੀ ਤਾਕਤ ਜਾਂ ਉਹਨਾਂ ਦੇ ਸਾਧਨ ਵਰਸਸ ਸਾਡੇ ਮਹਿਦੂਦ ਸਾਧਨ, ਉਹਦੇ ਨਾਲ ਇਸ ਸਾਰੀ ਲੜਾਈ ਨੂੰ ਦੇਖਦੇ ਨੇ। ਇੱਕ ਉਹ ਨੇ ਜਿਹੜੇ ਸਮਝਦੇ ਨੇ ਕਿ ਜੀ ਅਸੀਂ ਬਹੁਤ ਤੱਤੇ ਜਾਂ ਤਿੱਖੇ ਕਦਮ ਨਾ ਲਈਏ, ਅਸੀਂ ਬਹੁਤ ਹੌਲੀ ਹੌਲੀ ਔਰ ਪਹਿਲਾਂ ਇਹ ਹਾਸਲ ਕਰ ਲਈਏ। ਇੱਕ ਉਹਨਾਂ 'ਚ ਉਹ ਵੀ ਤਬਕਾ ਹੈ ਜਿਹੜਾ ਹੈ ਕਿ ਜੀ ਜਿਹੜੀ ਸਟਰਗਲ ਹੈ ਵਾਪਸ ਅਨੰਦਪੁਰ ਦੇ ਮਤੇ ਤੇ ਲਿਆਂਦੀ ਜਾਏ, ਪਹਿਲਾਂ ਰਾਜਾਂ ਨੂੰ ਨਾਲ ਲਿਆ ਜਾਏ, ਬਾਕੀਆਂ ਨੂੰ ਲਿਆ ਜਾਏ, ਇੱਧਰ ਹੋਏ ਉੱਧਰ ਹੋਏ। ਇੱਕ ਉਹ ਵੀ ਕਲਾਸ ਹੈ ਜਿਹੜੇ ਕਹਿੰਦੇ ਨੇ ਜੇ ਅਸੀਂ ਇਕੱਲੀ ਲੜਾਈ ਨਾ ਲੜ ਸਕਦੇ ਹਾਂ, ਨਾ ਜਿੱਤ ਸਕਦੇ ਹਾਂ, ਸਾਨੂੰ ਜਿਹੜਾ ਉਹ ਭਾਰਤ ਦੇ ਆਦੀਵਾਸੀ, ਮੂਲ ਨਿਵਾਸੀ, ਦਲਿਤ, ਘੱਟ ਗਿਣਤੀਆਂ ਔਰ ਉਹਨਾਂ 'ਚ ਪਹਿਲਾਂ ਪ੍ਰਚਾਰ ਕਰਨਾ ਚਾਹੀਦਾ ਹੈ, ਫਿਰ ਉਹਨਾਂ ਨੂੰ ਨਾਲ ਲਾਉਣਾ ਚਾਹੀਦਾ ਹੈ, ਫਿਰ ਵੱਡੀ ਸਟਰਗਲ ਵਿੱਢਣੀ ਚਾਹੀਦੀ ਹੈ ਔਰ ਉਹਦੇ 'ਚ ਜੇ ਸਾਨੂੰ ਖਾਲਿਸਤਾਨ ਲਫ਼ਜ਼ ਡ੍ਰੌਪ ਵੀ ਕਰਨਾ ਪੈਂਦਾ ਹੈ ਉਹ ਕਰ ਦੇਣਾ ਚਾਹੀਦਾ ਹੈ ਸਾਰਿਆਂ ਨੂੰ। ਚਲੋ ਹਰ ਇੱਕ ਨੂੰ ਹੱਕ ਹੈ ਆਪਣੀ ਰਾਏ ਦਾ। ਔਰ ਦੂਸਰਾ ਲੇਕਿਨ ਮੈਂ ਇਹ ਸਮਝਦਾ ਕਿ ਵੀ ਜਿਹੜੇ ਸਿੱਖ ਇਤਿਹਾਸ ਤੋਂ ਵਾਕਿਫ ਨੇ ਜਾਂ ਸਿੱਖਾਂ ਵਿਚਲੇ ਉਸ ਜਜ਼ਬੇ ਔਰ ਸਾਡੇ ਇਤਿਹਾਸਕ ਕਿਰਦਾਰ ਨੂੰ ਜਿਨ੍ਹਾਂ ਨੇ ਰੂਹਾਨੀਅਤ ਦੇ ਨਾਲ ਬੌਧਿਕ ਪੱਧਰ ਦੇ ਉੱਤੇ ਵੀ ਜਿਸ ਨੂੰ ਕਿਆਸਿਆ ਜਾਂ ਜਿਸ ਨੂੰ ਐਵੈਲੂਏਟ ਕੀਤਾ ਹੈ,
ਉਹ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਕਿ ਭਾਈ ਅਲਟੀਮੇਟਲੀ ਜਦੋਂ ਕੋਈ ਕੌਮ ਖਲੋ ਜਾਂਦੀ ਹੈ, ਔਰ ਸਿੱਖਾਂ ਦਾ ਆਪਣਾ ਇਤਿਹਾਸ, ਸਾਨੂੰ ਦੂਸਰੀ ਦੁਨੀਆ ਦੀਆਂ ਮੂਵਮੈਂਟਸ ਨਾਲ ਅਸੀਂ ਕੰਪੇਅਰ ਜ਼ਰੂਰ ਕਰਦੇ ਹਾਂ ਟਾਈਮ ਟੂ ਟਾਈਮ, ਕੋਈ ਨਾ ਕੋਈ ਐਲੀਮੈਂਟ ਜਿਹੜਾ ਮਿਲਵਾ ਹੁੰਦਾ, ਪਰ ਸਾਡੇ ਕੋਲ ਤਾਂ ਆਪਣਾ 4 ਸਦੀਆਂ ਦਾ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਤੇ ਹੁਣ ਤੱਕ ਦਾ ਇੰਨਾ ਗਲੋਰੀਅਸ ਇਤਿਹਾਸ ਹੈ ਕਿ ਅਸੀਂ ਜਿੰਨੀਆਂ ਹਰਡਲਸ ਆਈਆਂ, ਜਿੰਨੀਆਂ ਰੁਕਾਵਟਾਂ ਆਈਆਂ, ਔਰ ਜਦੋਂ ਹਕੂਮਤਾਂ ਨੇ ਫੁੱਲ ਫਲੈਜਡ ਇਹ ਆਦੇਸ਼ ਕੱਢ ਦਿੱਤੇ, ਜਦੋਂ ਅਸੀਂ 1710 ਦੇ ਵਿੱਚ ਬਹਾਦਰ ਸ਼ਾਹ ਜਿਹਦਾ ਪਹਿਲਾ ਜਿਹੜਾ ਉਹ ਆਰਡਰ ਆਉਂਦਾ ਹੈ, ਇਹ ਉਹ ਪੀਰੀਅਡ ਹੈ ਕਿ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੀ ਇਟਨਾਂ ਇੱਟ ਖੜਕਾ ਕੇ ਫਤਿਹਗੜ੍ਹ ਸਾਹਿਬ 'ਚ ਪਹਿਲਾ ਸਿੱਖ ਰਾਜ ਕਾਇਮ ਕਰ ਦਿੱਤਾ ਹੈ। ਤੇ ਸ਼ਾਹੀ ਫਰਮਾਨ ਆਉਂਦਾ ਹੈ ਕਿ ਹਰ ਨਾਨਕ ਪ੍ਰਸਤ ਨੂੰ ਜਿੱਥੇ ਮਿਲੇ ਉਸ ਨੂੰ ਜਿਹੜਾ ਹੈ ਉਹ ਕਤਲ ਕਰ ਦਿੱਤਾ ਜਾਏ, ਵਾਜਬੁਲ ਕਤਲ ਹੈ। ਔਰ ਉਹ ਅਸੀਂ ਦੌਰ ਤੋਂ ਸਾਡੀ ਪਰਸੀਕਿਊਸ਼ਨ ਦਾ ਦੌਰ ਸ਼ੁਰੂ ਹੁੰਦਾ ਹੈ। ਹੁਣ ਉਹਦੇ 'ਚ ਵੀ ਇੱਕ ਤਬਕਾ ਐਸਾ ਜ਼ਰੂਰ ਹੋਏਗਾ ਜਿਹੜੇ ਡਰ ਦੇ ਮਾਰੇ, ਜਿਨ੍ਹਾਂ ਨੇ ਸਿੱਖੀ ਦੇ ਨਿਸ਼ਾਨ, ਦਸਤਾਰ ਜਾਂ ਕੇਸ ਉਹਨਾਂ ਨੂੰ ਬੇਅਦਬ ਕੀਤਾ ਹੋਏਗਾ। ਹਮੇਸ਼ਾ ਜਿਹੜੇ ਉਦੋਂ ਵੀ ਐਡਵਾਈਜ਼ ਕਰਨ ਵਾਲੇ ਹੋਣਗੇ। ਫਿਰ ਅਸੀਂ ਦੇਖਦੇ ਹਾਂ ਕਿ ਬੰਦਾ ਸਿੰਘ ਬਹਾਦਰ ਦੇ ਖਿਲਾਫ ਵੀ ਜਿਹੜੇ ਵਿਦਿਨ ਵੀ ਇੱਕ ਤਾਕਤ ਤੱਤ ਖਾਲਸਾ ਦੇ ਨਾਂ ਥੱਲੇ ਖੜੇ ਕੀਤੇ ਗਏ ਹਕੂਮਤ ਵੱਲੋਂ, ਉਹਨਾਂ ਦਾ ਇਹੀ ਸੀ ਕਿ ਜੀ ਜੇ ਹੁਣ ਜਗੀਰ ਦਿੰਦੀ ਹੈ ਹਕੂਮਤ, ਉਹ ਕਰਨ ਲਈ ਤਿਆਰ ਹੈ, ਉਹਨਾਂ ਕੋਲ ਲੈ ਕੇ ਬਹਿ ਜਾਓ ਆਰਾਮ ਨਾਲ। ਪਰ ਜਦੋਂ ਇੱਕ ਰਿਜ਼ੋਲਵ ਸੀ ਸਿੰਘਾਂ ਦਾ, ਔਰ ਇਹ ਗੁਰਦਾਸ ਨੰਗਲ ਦੀ ਗੜੀ 'ਚ ਬਾਬਾ ਬੰਦਾ ਸਿੰਘ ਬਹਾਦਰ ਔਰ 700 ਸਾਥੀ ਸਿੰਘ ਜਿਹੜੇ ਬਾਅਦ 'ਚ ਗ੍ਰਿਫਤਾਰ ਹੋ ਕੇ ਦਿੱਲੀ ਤੱਕ ਪਹੁੰਚਾਏ ਜਾਂਦੇ ਨੇ, ਅਖੀਰਲੇ ਸਿੱਖ ਤੱਕ ਆਪਣੇ ਈਮਾਨ ਦੇ ਉੱਤੇ ਉਹ ਕਾਇਮ ਰਹਿੰਦੇ ਨੇ। ਉਹਨਾਂ ਨੂੰ ਇਹ ਸੀ ਕਿ ਭਾਈ ਹਮ ਪਾਤਸ਼ਾਹੀ ਸਤਿਗੁਰ ਦਈ, ਹੰਨੇ ਹੰਨੇ ਲਾਏ, ਜੈ ਜੈ ਬਹਿ ਜ਼ਮੀਨ ਮਲ ਤਹਿ ਤਹਿ ਤਖਤ ਬਣਾਏ। ਵੀ ਅਸੀਂ ਤਾਂ ਕੱਲਾ ਕੱਲਾ ਹੀ ਸੋਵਰਨ ਹੈ, ਅਸੀਂ ਕੋਈ ਇਹ ਸਮਝੌਤੇ ਵਾਲਾ ਕੰਮ ਨਹੀਂ ਹੈ, ਅਸੀਂ ਜਾਣਾ ਹੀ ਜਾਣਾ ਆਪਣੇ ਨਿਸ਼ਾਨੇ ਤੇ। ਔਰ ਅਸੀਂ ਉਹ ਦੇਖਦੇ ਹਾਂ ਕਿ ਵੀ ਬਾਬਾ ਬੰਦਾ ਸਿੰਘ ਬਹਾਦਰ ਵੀ ਇੱਕ ਕਰਾਮਾਤ ਵਾਂਗ ਆਏ। ਸਿੱਖ ਰਾਜ ਦਾ ਕਾਇਮ, ਸਰਹੰਦ ਨੂੰ ਹਰਾਣਾ ਕੋਈ ਛੋਟੀ ਗੱਲ ਨਹੀਂ ਸੀ। ਫਿਰ ਦੂਸਰਾ ਦੌਰ ਵੀ ਆਇਆ, ਉਦੋਂ ਇੱਕ ਤਬਕੇ ਨੂੰ ਲੱਗਾ ਹੋਣਾ, ਦੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਆਹੀ ਉਹ ਕੁਝ ਹੋਣਾ ਸੀ। ਲੇਕਿਨ ਸਿੱਖਾਂ ਨੇ ਪਾਤਸ਼ਾਹੀ ਦਾਵਾ ਗਿਵ ਅਪ ਨਹੀਂ ਕੀਤਾ। 1716 ਤੋਂ 1730-31 ਤੱਕ ਦਾ ਪੀਰੀਅਡ ਹਾਈਬਰਨੇਸ਼ਨ ਦਾ ਪੀਰੀਅਡ ਵੀ ਹੈ, ਪਰਸੀਕਿਊਸ਼ਨ ਦਾ ਦੌਰ ਵੀ ਹੈ। ਫਿਰ ਝਾੜੀਆਂ ਚੋਂ ਨਿਕਲ ਆਏ, ਕੋਈ ਬੀਕਾਨੇਰ ਦੇ ਮਾਰੂਥਲ ਚੋਂ, ਕੋਈ ਲੱਖੀ ਜੰਗਲ ਚੋਂ, ਕੋਈ ਰੋਹੀਆਂ ਚੋਂ, ਕੋਈ ਛੰਭ ਚੋਂ, ਔਰ ਉਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਪ੍ਰੈਜ਼ੈਂਸ ਫਿਰ ਸ਼ੋਅ ਕੀਤੀ। 1739 ਚ ਨਾਦਰ ਸ਼ਾਹ ਆ ਗਿਆ, ਔਰ ਇੱਕੋ ਵੇੜੇ ਉਹਨਾਂ ਨੂੰ ਲੱਗਾ ਕਿ ਭਾਈ ਇਹ ਹੁਣ ਦਿੱਲੀ ਵਾਲੇ ਕਮਜ਼ੋਰ ਹੋਏ ਨੇ, ਔਰ ਉਹਨਾਂ ਨੇ ਫਿਰ ਆਪਣਾ ਸਿਰ ਚੁੱਕਿਆ ਸਿੱਖਾਂ ਨੇ। ਔਰ ਉੱਥੋਂ ਜੇਲਮ ਤੋਂ ਲੈ ਕੇ ਔਰ ਇੱਥੇ ਤੱਕ ਅਸੀਂ ਦੇਖਦੇ ਹਾਂ ਕਿ 1764-65 ਤੱਕ ਪਹੁੰਚਦੇ ਹਾਂ 12 ਮਿਸਲਾਂ ਕਾਇਮ ਕਰ ਲਈਆਂ। ਉਹਨਾਂ 'ਚ ਵੀ ਵਕਤੀ ਤੌਰ ਦੇ ਉੱਤੇ ਅਬਦਾਲੀ, ਨਾਦਰ ਸ਼ਾਹ ਤੋਂ ਬਾਅਦ ਅਬਦਾਲੀ ਆਇਆ 14-15 ਵਾਰ, ਔਰ ਅਦਰਵਾਈਜ਼ ਪਿੱਛੇ ਵੀ ਹਟ ਜਾਂਦੇ ਰਹੇ, ਆਪਸ ਵੀ ਲੜਦੇ ਰਹੇ। ਲੇਕਿਨ ਫੋਕਸ ਤਾਂ ਕਲੀਅਰ ਸੀ ਕਿ ਬਈ ਪਾਤਸ਼ਾਹੀ ਤੋਂ ਬਿਨਾਂ ਕੋਈ ਸਾਡਾ ਦਾਵਾ ਨਹੀਂ ਹੈ। ਔਰ 1764 ਤੱਕ ਪਹੁੰਚਦੇ ਹਾਂ, ਅਸੀਂ ਦੇਖਦੇ ਹਾਂ ਕਿ ਭਾਈ ਇਹ ਲਾਹੌਰ ਫਤਿਹ ਹੁੰਦਾ ਹੈ। 1783 ਚ 30,000 ਖਾਲਸੇ ਦੀ ਫੌਜ ਦਿੱਲੀ ਤੇ ਪਰਚਮ ਲਹਿਰਾਉਂਦੀ ਹੈ। ਔਰ ਫਿਰ ਹੌਲੀ ਹੌਲੀ ਇਹ ਸਾਰਾ ਅਬਦਾਲੀ ਦਾ ਕਲੇਮ ਵੀ ਉਧਰ ਚਲਾ ਜਾਂਦਾ ਹੈ, ਮੁਗਲਿਆ ਸਾਮਰਾਜ ਵੀ ਜ਼ੇਰ ਹੋ ਜਾਂਦਾ ਹੈ। ਔਰ ਬਾਬਾ ਬੁੱਲੇ ਸ਼ਾਹ ਦੀ ਕਲਮ ਚੱਲਦੀ ਹੈ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਹੁਣ ਉਸ ਪੀਰੀਅਡ 'ਚ ਅਸੀਂ ਕੋਈ ਡਾਇਸਪੋਰਾ 'ਚ ਨਹੀਂ ਹੈ, ਕੋਈ ਬਾਹਰੋਂ ਕੋਈ ਦਾਰੂ ਸਿੱਕਾ ਨਹੀਂ ਜਾ ਰਿਹਾ, ਬਾਹਰੋਂ ਕੋਈ ਫਾਈਨੈਂਸ਼ੀਅਲ ਹੈਲਪ ਨਹੀਂ ਜਾ ਰਹੀ, ਕੋਈ ਡਾਲਰ, ਪੌਂਡ, ਰਿਆਲ ਕੋਈ ਨਹੀਂ ਹੈ। ਲੇਕਿਨ ਫੇਥ ਜਿਹੜਾ ਹੈ ਉਹ ਤੁਹਾਨੂੰ ਉੱਥੋਂ ਤੱਕ ਲੈ ਕੇ ਜਾ ਰਿਹਾ। ਔਰ ਫਿਰ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੀ ਗੱਲ ਕਰਦੇ ਹਾਂ, ਮੈਂ ਉਸ ਵੱਲ ਨਹੀਂ ਜਾਵਾਂਗਾ। 1849 ਚ ਸਾਡਾ ਰਾਜ ਜਾਂਦਾ ਹੈ, ਔਰ ਉਸ ਤੋਂ ਬਾਅਦ ਅੰਗਰੇਜ਼ ਆ ਜਾਂਦੇ ਨੇ। ਹੁਣ ਜਦੋਂ ਅਸੀਂ ਸਾਡੇ ਸਾਰੇ ਜਿਹੜੇ ਨੇ, ਅਸੀਂ ਬੜੇ ਫਖਰ ਨਾਲ ਕਹਿੰਦੇ ਹਾਂ ਜੀ ਕਿ ਅਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ, ਇੰਨੇ ਫਾਂਸੀ ਤੇ ਚੜੇ, ਇੰਨੇ ਕਾਲੇ ਪਾਣੀ ਗਏ, ਇੰਨੀਆਂ ਜੇਲਾਂ, ਕੋਈ ਗਲਤ ਤਾਂ ਨਹੀਂ ਹੈ ਇਤਿਹਾਸ, ਅਸੀਂ ਆਪਣੇ ਯੋਧਿਆਂ ਤੇ ਫਖਰ ਕਰਦੇ ਹਾਂ। ਇਹ ਵੱਖਰੀ ਗੱਲ ਹੈ ਵੀ ਫੋਕਸ ਕੀ ਰਿਹਾ ਕੀ ਨਹੀਂ ਰਿਹਾ। 98 ਸਾਲ ਅੰਗਰੇਜ਼ ਰਹੇ, ਲੇਕਿਨ ਜਿਨ੍ਹਾਂ ਨੂੰ ਅੱਜ ਇਹ 2% ਕਹਿ ਕੇ ਜਾਂ ਆਪਣੇ ਵੀ ਕਈ ਘਬਰਾਉਂਦੇ ਹੁੰਦੇ ਨੇ, ਉਹ ਦੇਖ ਲੈਣ ਕਿ ਕਿੰਨੀ ਵੱਡੀ ਤਬਦੀਲੀ ਉਸ ਖਿੱਤੇ ਦੇ ਵਿੱਚ ਜਿਹੜੀ ਹੈ ਉਹ ਸਿੱਖਾਂ ਦੀ ਬਦੌਲਤ ਔਰ ਉਹਨਾਂ ਦੀ ਕੰਟਰੀਬਿਊਸ਼ਨ ਆਬਾਦੀ ਵਾਈਜ਼ ਦੇਖ ਲਓ ਤੇ ਸਾਡਾ ਹਿੱਸਾ ਦੇਖ ਲਓ। ਜਿਵੇਂ ਸੰਤ ਜਰਨੈਲ ਸਿੰਘ ਕਹਿੰਦੇ ਚਲੋ ਜੇ ਹਿਸਾਬ ਹੀ ਕਰਨਾ ਹੈ ਤੇ ਜਿੰਨੇ ਸਿਰ ਅਸੀਂ ਦਿੱਤੇ ਨੇ ਉਹਦੇ ਮੁਤਾਬਕ ਸਾਨੂੰ ਦੇ ਦਿਓ ਜੋ ਸਾਡਾ ਬਣਦਾ, ਤੁਸੀਂ ਜਾਓ ਅੱਗੇ।
ਹੁਣ ਪਿਛਲੇ 75 ਸਾਲ 'ਚ ਵੀ 38 ਸਾਲ 'ਚ ਵੀ ਇਨ ਪਾਰਟਿਕੂਲਰ ਦੇਖੀਏ ਤੇ ਐਸਾ ਨਹੀਂ ਹੈ। ਇਹ ਠੀਕ ਹੈ ਕਿ ਭਾਈ ਨੁਕਸਾਨ ਹੁੰਦੇ ਨੇ, ਪਰ ਕੌਮਾਂ ਘੱਲੂਕਾਰਿਆਂ ਦੇ ਨਾਲ ਖਤਮ ਨਹੀਂ ਹੁੰਦੀਆਂ। ਕੌਮਾਂ ਜਦੋਂ ਆਪਣੇ ਅਤੀਤ ਨੂੰ ਭੁੱਲਦੀਆਂ, ਆਪਣੇ ਪਾਸਟ ਨੂੰ ਭੁੱਲਦੀਆਂ, ਆਪਣੀ ਅਣਖ ਔਰ ਗੈਰਤ ਦੇ ਨਾਲ ਸਮਝੌਤਾ ਕਰਦੀਆਂ, ਉਦੋਂ ਕੌਮਾਂ ਦੀ ਤਬਾਹੀ ਹੁੰਦੀ ਹੈ। ਘੱਲੂਕਾਰਿਆਂ ਨੇ ਸਾਨੂੰ ਲਿਸ਼ਕਾਇਆ, ਦੋਨੋਂ ਘੱਲੂਕਾਰੇ ਜਿਹੜੇ 18ਵੀਂ ਸਦੀ ਦੇ ਸੀ, ਉਸ ਤੋਂ ਬਾਅਦ ਅਸੀਂ ਪ੍ਰਾਪਤੀਆਂ ਹੀ ਕੀਤੀਆਂ ਨੇ। ਔਰ ਜੇ ਜੂਨ 84 ਦੇ ਘੱਲੂਕਾਰੇ ਤੋਂ ਬਾਅਦ ਗਲੋਬਲ ਸਿੱਖ ਕੌਮ ਦਾ ਰਾਈਜ਼ ਦੇਖੀਏ, ਅੱਜ 5ਵਾਂ ਵੱਡਾ ਧਰਮ ਬਣ ਕੇ ਦੁਨੀਆ ਦੇ ਕਿੰਨੇ ਮੁਲਕਾਂ ਦੇ ਵਿੱਚ ਅਸੀਂ ਇੱਕ ਸਿੱਧੀ ਰੈਕਗਨੀਸ਼ਨ ਦੇ ਨਾਲ ਅੱਗੇ ਆਏ ਹਾਂ। ਕਿੰਨੀਆਂ ਥਾਵਾਂ ਤੇ ਅਸੀਂ ਅੱਜ ਸੌਫਟ ਪਾਵਰ ਬਣੇ। ਔਰ ਜੇ ਕਿਸਾਨ ਲਹਿਰ ਦੇ ਹਵਾਲੇ ਨਾਲ ਗੱਲ ਕਰਨੀ ਹੋਏ ਤੇ ਸਿੱਖੀ ਨੇ ਕਿੰਨੀ ਵੱਡੀ ਲੜਾਈ ਜਿਹੜੀ ਹੈ ਉਹ ਜਿੱਤ ਕੇ ਦਿੱਤੀ ਹੈ ਉਸ ਖਿੱਤੇ ਦੀ ਕਿਰਸਾਨੀ ਨੂੰ। ਸੋ ਮੈਂ ਇਹੀ ਕਹਿਣਾ ਚਾਹੁੰਦਾ, ਕਿਉਂਕਿ ਇਹ ਸਾਡਾ ਲਾਸਟ ਪ੍ਰੋਗਰਾਮ ਵੀ ਹੈ ਇਸ ਵੀਕ ਦਾ, ਔਰ ਪੰਜਾਬ ਦੇ ਹਵਾਲੇ ਨਾਲ ਬਹੁਤ ਕੁਝ ਫਿਕਰਮੰਦੀ ਵਾਲਾ ਵੀ ਹੈ, ਜਿਵੇਂ ਏਜੰਸੀਆਂ ਦਾ ਘੇਰਾ ਤੰਗ ਹੁੰਦਾ ਜਾ ਰਿਹਾ। ਪਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਬੀਤੇ ਦੀ ਲੜਾਈ ਵੀ ਆਪਣੀ ਉਸ ਗੁਰੂ ਦੇ ਉੱਤੇ ਫੇਥ ਦੇ ਨਾਲ ਜਿੱਤੀ ਹੈ। ਨਿਸ਼ਚੈ ਕਰ ਆਪਣੀ ਜੀਤ ਕਰੋ। ਇਹ ਸਲੋਗਨ ਤਾਂ ਬੇਸ਼ੱਕ ਯੂ ਵਿਲ ਇਟ ਯੂ ਵਿਨ ਇਟ 19th ਸੈਂਚੁਰੀ ਚ ਆਉਂਦਾ ਹੈ। ਅਸੀਂ ਤਾਂ 3 ਸਦੀਆਂ ਤੋਂ ਕਿ ਸਾਡਾ ਇਹ ਦ੍ਰਿੜ ਵਿਸ਼ਵਾਸ ਕਿ ਅਸੀਂ ਜਿੱਤਣਾ, ਔਰ ਇਸ ਗੱਲ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ ਕਿ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਪੰਥ ਨੇ ਲਿਬਰੇਟ ਕਰਵਾਉਣਾ। ਖਾਲਿਸਤਾਨ ਇੱਕ ਹਕੀਕਤ ਸੀ, ਹਕੀਕਤ ਹੈ, ਹਕੀਕਤ ਬਣੇਗੀ ਬਹੁਤ ਜਲਦੀ ਦੁਨੀਆ ਦੇ ਨਕਸ਼ੇ ਦੇ ਉੱਤੇ। ਔਰ ਇਸ ਸ਼ਹਿਰ ਜਿੱਥੇ ਅਸੀਂ ਬੈਠੇ ਹਾਂ, ਇੱਥੇ ਯੂਨਾਈਟਿਡ ਨੇਸ਼ਨਸ ਦੇ 193 ਝੰਡਿਆਂ ਦੇ ਨਾਲ ਜਿਹੜਾ ਖਾਲਿਸਤਾਨ ਦਾ ਝੰਡਾ ਵੀ ਬਹੁਤ ਜਲਦ ਲੱਗਣ ਜਾ ਰਿਹਾ ਹੈ। ਇਸ ਬਾਰੇ ਕਿਸੇ ਨੂੰ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਔਰ ਇਹ ਸਾਡਾ ਲਾਸਟ ਪ੍ਰੋਗਰਾਮ ਔਰ ਅੱਜ ਦਾ ਵਿਚਾਰ, ਜਦੋਂ ਅਸੀਂ ਸ੍ਰੀ ਰਾਗ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਦੇ ਸ਼ਬਦ ਜਿਹੜੇ ਨੇ ਉਹ ਮੁਕੰਮਲ ਹੋ ਚੁੱਕੇ ਨੇ। ਔਰ ਹੁਣ ਗੁਰੂ ਅਮਰਦਾਸ ਜੀ ਦਾ ਇਹ ਜਿਹੜਾ 17 ਅਸ਼ਟਪਦੀਆਂ ਗੁਰੂ ਨਾਨਕ ਸਾਹਿਬ ਦੀਆਂ ਸੀ, ਔਰ ਇਹ ਇਸ ਗੁਰੂ ਅਮਰਦਾਸ ਜੀ ਦੇ ਸ਼ਬਦ ਸ਼ੁਰੂ ਹੋਣ ਤੋਂ ਪਹਿਲਾਂ ਉੱਤੇ ਸਿਰਲੇਖ ਹੀ ਹੈ, ਮਹੱਲੇ ਪਹਿਲੇ 17 ਅਸ਼ਟਪਦੀਆਂ, 17 8 ਪਦਿਆਂ ਵਾਲੇ ਸ਼ਬਦ ਜਿਹੜੇ ਸੀ ਅਸੀਂ ਗੁਰੂ ਨਾਨਕ ਸਾਹਿਬ ਦੇ ਡਿਸਕਸ ਕੀਤੇ ਨੇ। ਤੇ ਸ੍ਰੀ ਰਾਗ ਮਹੱਲਾ ਤੀਜਾ, ਘਰ ਪਹਿਲਾ, ਅਸ਼ਟਪਦੀਆਂ ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਹੁਣ ਅਸ਼ਟਪਦੀਆਂ ਗੁਰੂ ਅਮਰਦਾਸ ਜੀ ਦੀ ਇਹ ਜਿਹੜੀ ਹੈ ਬਾਣੀ ਹੈ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ। ਆਪੇ ਆਪ ਮਿਲਾਏ ਬੁਝੈ, ਤਾਂ ਨਿਰਮਲ ਹੋਵੈ ਕੋਏ। ਹਰ ਜਿਉ ਸੱਚਾ ਸੱਚੀ ਬਾਣੀ, ਸ਼ਬਦ ਮਿਲਾਵਾ ਹੋਏ। ਭਾਈ ਰੇ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਰਹਾਓ ਕਿ ਹੇ ਮੇਰੇ ਵੀਰ, ਹੇ ਮੇਰੇ ਭਰਾ, ਜੇ ਤੂੰ ਭਗਤੀ ਨਹੀਂ ਕੀਤੀ, ਬੰਦਗੀ ਨਹੀਂ ਕਰਨੀ, ਤਾਂ ਫਿਰ ਤੇਰਾ ਇਸ ਸੰਸਾਰ ਚ ਆਉਣ ਦਾ ਕੀ ਫਾਇਦਾ? ਤੂੰ ਕਿਉਂ ਆਇਆ? ਜੇ ਤੂੰ ਇਸ ਜੀਵਨ ਦੇ ਵਿੱਚ ਪੂਰੇ ਗੁਰ ਕੀ ਸੇਵ ਨਾ ਕੀਨੀ, ਗੁਰੂ ਦੀ ਸੇਵਾ ਨਹੀਂ ਕੀਤੀ, ਫਿਰ ਇਹ ਸਮਝ ਕਿ ਤੇਰਾ ਜੀਵਨ, ਤੇਰਾ ਜਨਮ ਬਿਰਥਾ ਗਿਆ ਹੈ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ। ਕਿ ਜਿਹੜੀ ਬੰਦਗੀ ਵੀ ਹੈ ਗੁਰੂ ਦੀ ਰਹਿਮਤ ਨਾਲ ਹੁੰਦੀ ਹੈ। ਗੁਰਮੁਖ ਦੇ ਉੱਤੇ ਸਤਿਗੁਰੂ ਕਿਰਪਾ ਕਰਦੇ ਨੇ, ਉਹ ਇਸ ਪਾਸੇ ਲੱਗਦਾ ਹੈ। ਆਪੇ ਆਪ ਮਿਲਾਏ ਬੁਝੇ ਤਾਂ ਨਿਰਮਲ ਹੋ। ਜਦੋਂ ਸਤਿਗੁਰੂ ਰਹਿਮਤ ਕਰਕੇ ਆਪਣੇ ਆਪ ਨਾਲ ਮਿਲਾ ਲੈਂਦੇ ਨੇ, ਇਸ ਰੂਹਾਨੀਅਤ ਦੀ ਕੁੰਜੀ ਦਾ ਭੇਤ ਸਮਝ ਆ ਜਾਂਦਾ ਹੈ, ਤਾਂ ਮਨ ਜਿਹੜਾ ਹੈ ਉਹ ਨਿਰਮਲ ਹੋ ਜਾਂਦਾ ਹੈ। ਹਰ ਜੀਓ ਸੱਚਾ ਸੱਚੀ ਬਾਣੀ, ਉਹੀ ਵਾਹਿਗੁਰੂ ਅਲਟੀਮੇਟ ਸੱਚ ਹੈ, ਉਹਦੀ ਬਾਣੀ ਸੱਚੀ ਹੈ। ਔਰ ਉਸ ਦੇ ਸ਼ਬਦ ਦੇ ਨਾਲ ਜਿਹੜਾ ਉਹ ਮਿਲਾਵਾ ਸਤਿਗੁਰੂ ਕਰਵਾਉਂਦੇ ਨੇ। ਆਪੇ ਹਰ ਜਗ ਜੀਵਨ ਦਾਤਾ, ਆਪੇ ਬਖਸ਼ ਮਿਲਾਏ। ਜੀ ਜਾਣਤੇ ਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਗੁਰਮੁਖ ਆਪੇ ਦੇ ਵਡਿਆਈ, ਆਪੇ ਸੇਵ ਕਰਾਏ। ਕਿ ਵਾਹਿਗੁਰੂ ਆਪ ਹੀ ਸਾਰੀ ਦੁਨੀਆ ਨੂੰ ਜੀਵਨ ਦੇਣ ਵਾਲਾ ਹੈ, ਆਪੇ ਹੀ ਉਹ ਬਖਸ਼ਦਾ ਹੈ, ਆਪੇ ਹੀ ਜੋੜਦਾ ਹੈ। ਇਹ ਵਿਚਾਰੇ ਦੁਨੀਆ ਦੇ ਲੋਕ ਕੀ ਨੇ? ਜੀ ਜਾਣਤੇ ਕਿਆ ਵਿਚਾਰੇ, ਇਹਨਾਂ ਨੂੰ ਇਹ ਕਿਹਨੂੰ ਕੁਛ ਆ ਕੇ ਸੁਣਾ ਸਕਦੇ ਨੇ? ਗੁਰਮੁਖ ਨੂੰ ਆਪ ਸਤਿਗੁਰੂ ਵਡਿਆਈ ਦਿੰਦੇ ਨੇ, ਤੇ ਜੇ ਆਪਣੀ ਸੇਵਾ ਵੱਲ ਲਾਣ ਤੇ ਇਹ ਵੀ ਉਹਦੀ ਰਹਿਮਤ ਦੇ ਨਾਲ ਹੀ ਹੁੰਦਾ ਹੈ। ਦੇਖ ਕੁਟੰਬ ਮੋਹੇ ਲੋਭਾਣਾ, ਚਲਦਿਆਂ ਨਾਲ ਨਾ ਜਾਈ। ਸਤਿਗੁਰ ਸੇਵ ਗੁਣ ਨਿਦਾਨ ਪਾਇਆ, ਤਿਸ ਕੀ ਕੀਮ ਨਾ ਪਾਈ। ਪ੍ਰਭ ਸਖਾ ਹਰ ਜਿਉ ਮੇਰਾ, ਅੰਤੇ ਹੋਏ ਸਖਾਈ।
ਕਿ ਦੁਨੀਆਦਾਰ ਬਹੁਤੇ ਆਪਣੇ ਟੱਬਰ ਨੂੰ ਦੇਖ ਕੇ ਮੋਹ ਦੇ ਵਿੱਚ ਫਸ ਜਾਂਦੇ ਨੇ, ਪਰ ਇਹਨਾਂ 'ਚੋਂ ਕੁਝ ਵੀ ਨਾਲ ਜਾਣ ਵਾਲਾ ਨਹੀਂ ਹੈ। ਜੇ ਸਤਿਗੁਰੂ ਦੀ ਸੇਵਾ ਕਰੀਏ ਫਿਰ ਗੁਣ ਨਿਧਾਨ, ਗੁਣਾਂ ਦਾ ਖਜ਼ਾਨਾ ਵਾਹਿਗੁਰੂ ਹਾਸਲ ਹੁੰਦਾ ਹੈ, ਜਿਸ ਦੀ ਕੋਈ ਕੀਮਤ ਨਹੀਂ ਪਾ ਸਕਦਾ। ਉਹ ਵਾਹਿਗੁਰੂ ਮੇਰਾ ਮਿੱਤਰ ਹੈ, ਸਖਾ ਹੈ, ਔਰ ਉਹੀ ਵਾਹਿਗੁਰੂ ਅੰਤ ਦੇ ਵੇਲੇ ਸਹਾਈ ਹੋਏਗਾ, ਉਹੀ ਸਖਾ ਹੋਏਗਾ ਅੰਤ ਦੇ ਵੇਲੇ। ਪਈੜ ਹੈ ਜਗ ਜੀਵਨ ਦਾਤਾ, ਮਨਮੁਖ ਪਤ ਗਵਾਈ, ਬਿਨ ਸਤਿਗੁਰ ਕੋ ਮਗ ਨਾ ਜਾਣੈ, ਅੰਧੇ ਠੌਰ ਨਾ ਕਾਈ, ਹਰ ਸੁਖ ਦਾਤਾ ਮਨ ਨਹੀਂ ਵਸਿਆ, ਅੰਤ ਗਿਆ ਪਛਤਾਈ। ਕਿ ਇਹ ਜਿਹੜਾ ਸਾਡਾ ਜਿੱਥੇ ਅਸੀਂ ਆਏ ਹਾਂ ਇਸ ਸੰਸਾਰ 'ਚ, ਇਹ ਪੇਕੇ ਘਰ ਵਾਂਗ ਹੈ, ਪਰ ਉਹ ਜਗਜੀਵਨ ਦਾਤਾ ਜਿਹੜਾ ਹੈ ਉਹ ਅਲਟੀਮੇਟ ਟਰੂਥ ਹੈ। ਔਰ ਬਹੁਤ ਵਾਰ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ ਉਹ ਇਸ ਦੁਨੀਆ ਦੇ ਵਿੱਚ ਮੋਹ ਦੇ ਵਿੱਚ ਫਸ ਕੇ ਆਪਣੀ ਪੱਤ, ਆਪਣਾ ਆਨਰ ਗਵਾ ਲੈਂਦੇ ਨੇ। ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਹੈ ਕਿ ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਵੀ ਮਾਰਗ ਜਾਂ ਰਸਤਾ ਨਜ਼ਰ ਨਹੀਂ ਆਉਂਦਾ। ਉਹ ਮਾਇਆ ਦੇ ਮੋਹ ਵਿੱਚ ਅੰਨੇ ਹੋ ਜਾਂਦੇ ਨੇ ਤੇ ਇਸ ਲਈ ਉਹਨਾਂ ਨੂੰ ਕੋਈ ਠੌਰ, ਕੋਈ ਟਿਕਾਣਾ ਨਹੀਂ ਮਿਲਦਾ। ਤੇ ਜੇ ਵਾਹਿਗੁਰੂ ਮਨ ਦੇ ਅੰਦਰ ਨਹੀਂ ਵਸਦਾ ਤੇ ਅਖੀਰ ਵੇਲੇ ਪਛਤਾਵੇ ਤੋਂ ਬਿਨਾਂ ਹੋਰ ਕੁਝ ਵੀ ਪੱਲੇ ਨਹੀਂ ਰਹਿ ਜਾਂਦਾ। ਪਈੜੇ ਜਗ ਜੀਵਨ ਦਾਤਾ, ਗੁਰਮਤਿ ਮਨ ਵਸਾਇਆ। ਇੱਕ ਪੇਕਿਆ ਸਮਝ ਕੇ ਮਨਮੁਖ ਜੀਵਨ ਜਿਉ ਰਹੇ ਸੀ, ਦੂਸਰੇ ਪਾਸੇ ਗੁਰਮੁਖਾਂ ਦਾ ਜੀਵਨ ਹੈ ਜਿਨ੍ਹਾਂ ਨੇ ਗੁਰਮਤਿ ਨੂੰ ਮਨ ਦੇ ਵਿੱਚ ਵਸਾਇਆ। ਅੰਨ ਦਿਨ ਭਗਤ ਕਰੇ ਦਿਨ ਰਾਤੀ, ਹਉਮੈ ਮੋਹ ਚੁਕਾਇਆ। ਦਿਨ ਰਾਤ ਉਹ ਰੂਹਾਂ ਬੰਦਗੀ ਦੇ ਵਿੱਚ ਲੀਨ ਰਹੀਆਂ, ਅੰਦਰੋਂ ਹਉਮੈ ਨੂੰ ਖਤਮ ਕੀਤਾ। ਜਿਸਿਉ ਰਾਤਾ ਤੈਸੋ ਹੋਵੇ, ਸੱਚੇ ਸੱਚ ਸਮਾਇਆ। ਕਿਉਂਕਿ ਜਿਸ ਦੇ ਵਿੱਚ ਬੰਦਾ ਡੁੱਬਿਆ ਹੁੰਦਾ ਹੈ, ਰਤਦਾ ਹੈ, ਜਿਹਨੂੰ ਯਾਦ ਕਰਦਾ ਹੈ, ਉਹਦੇ ਵਰਗਾ ਹੀ ਹੋ ਜਾਂਦਾ ਹੈ। ਤੇ ਜਿਹੜਾ ਵਾਹਿਗੁਰੂ ਦੇ ਨਾਲ ਜੁੜਦਾ ਹੈ, ਵਾਹਿਗੁਰੂ ਅਲਟੀਮੇਟ ਟਰੂਥ ਹੈ, ਸੱਚ ਹੈ, ਤੇ ਉਹ ਸੱਚ ਦੇ ਵਿੱਚ ਹੀ ਸਮਾ ਜਾਂਦਾ ਹੈ। ਆਪੇ ਨਦਰ ਕਰੇ ਭਾਉ ਲਾਏ, ਗੁਰ ਸਬਦੀ ਵਿਚਾਰ, ਸਤਿਗੁਰ ਸੇਵੀਐ ਸਹਿਜ ਉਪਜੈ, ਹਉਮੈ ਤ੍ਰਿਸ਼ਨਾ ਮਾਰ, ਹਰ ਗੁਣ ਦਾਤਾ ਸਦ ਮਨ ਵਸੈ, ਸੱਚ ਰੱਖਿਆ ਉਰਤਾਰ। ਕਿ ਉਹ ਵਾਹਿਗੁਰੂ ਆਪੇ ਹੀ ਜਦੋਂ ਜਿਸ ਦੇ ਉੱਤੇ ਨਜ਼ਰ ਕਰਦਾ ਹੈ, ਆਪਣਾ ਪਿਆਰ ਦਿੰਦਾ ਹੈ, ਗੁਰ ਸ਼ਬਦ ਦੇ ਨਾਲ ਜੋੜ ਲੈਂਦਾ ਹੈ, ਔਰ ਉਸ ਸਤਿਗੁਰੂ ਦੀ ਸੇਵਾ 'ਚੋਂ ਸਹਿਜ ਅੰਦਰ ਪੈਦਾ ਹੁੰਦਾ ਹੈ। ਅੰਦਰੋਂ ਹਉਮੈ ਔਰ ਤ੍ਰਿਸ਼ਨਾ, ਡਿਜ਼ਾਇਰਸ, ਇਹ ਖਤਮ ਹੋ ਜਾਂਦੀਆਂ ਨੇ। ਉਹ ਸਾਰੇ ਗੁਣਾਂ ਦਾ ਮਾਲਕ ਵਾਹਿਗੁਰੂ ਮਨ ਦੇ ਵਿੱਚ ਵਸਦਾ ਹੈ, ਔਰ ਫਿਰ ਉਹ ਗੁਰਮੁਖ ਰੂਹਾਂ ਆਪਣੇ ਦਿਲ ਅੰਦਰ ਸੱਚ ਨੂੰ ਧਾਰਦੀਆਂ ਨੇ, ਸੱਚ ਨੂੰ ਪਰਨਾਈਆਂ ਹੁੰਦੀਆਂ ਨੇ। ਪ੍ਰਭ ਮੇਰਾ ਸਦਾ ਨਿਰਮਲਾ, ਮਨ ਨਿਰਮਲ ਪਾਇਆ ਜਾਏ, ਨਾਮ ਨਿਦਾਨ ਹਰ ਮਨ ਵਸੈ, ਹਉਮੈ ਦੁੱਖ ਸਭ ਜਾਏ, ਸਤਿਗੁਰ ਸ਼ਬਦ ਸੁਣਾਇਆ, ਹਉ ਸਦ ਬਲਿਹਾਰੇ ਜਾਉ। ਕਿ ਮੇਰਾ ਵਾਹਿਗੁਰੂ ਨਿਰਮਲ ਹੈ, ਔਰ ਇਸ ਨੂੰ ਪਾਉਣ ਲਈ ਵੀ ਜਿਹੜੇ ਨਿਰਮਲ ਮਨ ਦੇ ਨਾਲ ਇਸ ਨੂੰ ਹਾਸਲ ਕੀਤਾ ਜਾ ਸਕਦਾ ਹੈ। ਉਹ ਨਾਮ ਦਾ ਖਜ਼ਾਨਾ ਹੈ। ਜਦੋਂ ਆ ਕੇ ਅੰਦਰ ਵਸ ਜਾਂਦਾ ਤੇ ਹਉਮੈ ਤੇ ਦੁੱਖ ਸਭ ਕਾਫੂਰ ਹੋ ਜਾਂਦੇ ਨੇ, ਦੌੜ ਜਾਂਦੇ ਨੇ। ਸਤਿਗੁਰੂ ਦੇ ਸ਼ਬਦ ਦੇ ਨਾਲ ਮੈਂ ਜੁੜਾਂ ਔਰ ਮੈਂ ਉਸ ਸਤਿਗੁਰੂ ਤੋਂ ਬਲਿਹਾਰ ਜਾਂਦਾ ਹੈ। ਤੇ ਅਖੀਰਲਾ ਪਦ ਹੈ, ਆਪਣੇ ਮਨ ਚਿਤ ਕਹਿ ਕਹਾਏ, ਬਿਨ ਗੁਰ ਆਪ ਨਾ ਜਾਈ, ਹਰ ਜਿਉ ਭਗਤ ਵਛਲ ਸੁਖ ਦਾਤਾ, ਕਰ ਕਿਰਪਾ ਮਨ ਵਸਾਈ, ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ, ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ, ਗੁਰਮੁਖ ਦੇ ਵਡਿਆਈ। ਕਿ ਉਹ ਵਾਹਿਗੁਰੂ ਰਹਿਮਤ ਕਰਦਾ, ਆਪ ਹੀ ਮਨ ਔਰ ਚਿੱਤ ਦੇ ਵਿੱਚ ਵਸਦਾ, ਆਪ ਹੀ ਆਪਣੇ ਗੁਣ ਗਵਾਉਂਦਾ ਹੈ। ਗੁਰੂ ਤੋਂ ਬਿਨਾਂ ਅੰਦਰਲਾ ਜਿਹੜਾ ਹਉਮੈ ਦਾ ਆਪਾ ਉਹ ਨਹੀਂ ਜਾਂਦਾ। ਤੇ ਜਦੋਂ ਇਹ ਆਪਾ ਚਲਾ ਜਾਂਦਾ, ਹਰ ਜੀਉ ਭਗਤ ਵਛਲ ਸੁਖ ਦਾਤਾ, ਉਹ ਭਗਤਾਂ ਨੂੰ ਪਿਆਰ ਕਰਨ ਵਾਲਾ ਵਾਹਿਗੁਰੂ ਸੁੱਖਾਂ ਦਾ ਦਾਤਾ ਹੈ। ਉਹ ਕਿਰਪਾ ਕਰਕੇ ਜਦੋਂ ਮਨ ਦੇ ਵਿੱਚ ਆ ਵਸਦਾ ਹੈ ਤੇ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ। ਫਿਰ ਤੀਸਰੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਨੇ ਕਿ ਸੋਭਾ ਵੀ ਔਰ ਸੁਰਤ ਵੀ, ਕਿ ਕਿਵੇਂ ਉਸ ਨਾਲ ਜੁੜਨਾ, ਉਹ ਵਾਹਿਗੁਰੂ ਆਪ ਹੀ ਬਖਸ਼ਦੇ ਨੇ। ਗੁਰਮੁਖ ਦੇ ਵਡਿਆਈ, ਕਿਉਂਕਿ ਇਹ ਭਗਤ ਵਛਲ ਵਾਹਿਗੁਰੂ ਦਾ ਬਿਰਦ ਹੈ ਕਿ ਉਸ ਨੇ ਜਿਹੜਾ ਉਹ ਗੁਰਮੁਖ ਨੂੰ ਵਡਿਆਈ ਦੇਣੀ ਹੈ, ਉਹ ਆਪਣੇ ਨੂੰ ਆਪਣੇ ਗਲ ਨਾਲ ਲਾਉਂਦਾ ਹੈ। ਇਹ ਉਸ ਦੀ ਪੈਜ ਹੈ, ਉਸ ਦਾ ਬਿਰਦ ਹੈ, ਉਸ ਦੀ ਵਡਿਆਈ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਐਮ ਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਵਿੱਚ ਆਪਣੇ ਵਿਊਅਰਸ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਾ ਸੁਣਾ ਗਿਆ ਦੋ ਦੇਖਦੀ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।